ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਦੇ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਸੁਖਵਿੰਦਰ ਸਿੰਘ ਅੱਜ ਦੇ ਸੱਚੋ ਸੱਚ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਦਾ ਜੀ। ਸੱਚੋ ਸੱਚ ਪ੍ਰੋਗਰਾਮ ਆਮ ਤੌਰ ਤੇ ਡਾਕਟਰ ਅਮਰਜੀਤ ਸਿੰਘ ਜੀ ਕਰਦੇ ਨੇ, ਪਰ ਅੱਜ ਡਾਕਟਰ ਅਮਰਜੀਤ ਸਿੰਘ ਜੀ ਪੰਥਕ ਰੁਝੇਵਿਆਂ ਦੇ ਚੱਲਦਿਆਂ ਬਾਹਰ ਨੇ, ਤੇ ਜਿਸ ਕਾਰਨ ਮੈਂ ਤੇ ਮੇਰੇ ਨਾਲ ਸਰਦਾਰ ਮਨਵੀਰ ਸਿੰਘ ਅੱਜ ਸੱਚੋ ਸੱਚ ਪ੍ਰੋਗਰਾਮ ਤੁਹਾਡੇ ਅੱਗੇ ਪੇਸ਼ ਕਰਾਂਗੇ ਅਸੀਂ। ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜੋ ਪੈਟਰਨ ਆ ਉਸ ਮੁਤਾਬਕ ਸਿੱਖ ਸਿਆਸਤ ਦੇ ਨਾਲ ਸੰਬੰਧਿਤ, ਸਿੱਖ ਡਾਇਸਪੋਰਾ ਪੋਲਿਟਿਕਸ ਨਾਲ ਸੰਬੰਧਿਤ ਜਿਹੜੇ ਮਸਲੇ ਆ, ਮਾਮਲੇ ਆ, ਉਹਨਾਂ ਤੇ ਹੀ ਗੱਲਬਾਤ ਕਰਾਂਗੇ। ਤੇ ਖਾਸ ਤੌਰ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੈਨੇਡਾ ਦੇ ਹਵਾਲੇ ਦੇ ਨਾਲ ਜਿਹੜੀ ਗੱਲਬਾਤ ਆ ਉਹ ਕਰਾਂਗੇ, ਕਿਉਂਕਿ ਪਿਛਲੇ ਕੁਛ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚੋਂ ਕਈ ਖਬਰਾਂ ਸਾਹਮਣੇ ਆਈਆਂ ਨੇ ਜੋ ਸਿੱਖ ਫਰੀਡਮ ਮੂਵਮੈਂਟ ਆ ਉਸ ਦੇ ਨਾਲ ਸੰਬੰਧਿਤ ਆ। ਤੇ ਲਗਾਤਾਰ ਇਸ ਸਮੇਂ ਜਿਹੜਾ ਇੰਡੀਆ ਤੇ ਸਿੱਖਾਂ ਦੀ ਆਪਸ ਦੇ ਵਿੱਚ ਜਿਹੜੀ ਜੱਦੋ-ਜਹਿਦ ਆ, ਉਹਦੇ ਵਿੱਚ ਜਿਹੜਾ ਕੈਨੇਡਾ ਤੇ ਅਮਰੀਕਾ ਆ, ਉਸ ਦਾ ਰੋਲ ਕਾਫ਼ੀ ਨਿਖਰ ਕੇ ਸਾਹਮਣੇ ਆ ਰਿਹਾ ਕਿ ਕਿਵੇਂ ਕੈਨੇਡਾ ਤੇ ਅਮਰੀਕਾ ਜਿਹੜਾ ਆ, ਉਹ ਜਿਹੜੀ ਸਿੱਖ ਮੂਵਮੈਂਟ ਆ ਫਰੀਡਮ ਦੀ, ਉਹਨੂੰ ਲੈਜੀਟੀਮੇਟ ਕਰ ਰਹੇ ਆ, ਤੇ ਜਿਸ ਤੋਂ ਇੰਡੀਆ ਨੂੰ ਤਕਲੀਫ਼ ਵੀ ਬਹੁਤ ਹੋ ਰਹੀ ਆ। ਤੇ ਇਸ ਤੋਂ ਇਲਾਵਾ ਹੋਰ ਵੀ ਵੱਖੋ-ਵੱਖ ਇੰਟਰਨੈਸ਼ਨਲ ਇੰਸਟੀਚਿਊਟਸ ਦੇ ਵਿੱਚ ਜਿਹੜਾ, ਚਾਹੇ ਉਹ ਸਿੱਖ ਜੈਨੋਸਾਈਡ ਦੀ ਗੱਲ ਹੋਵੇ, ਚਾਹੇ ਉਹ ਸਿੱਖ ਜਿਹੜੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਗੱਲ ਹੋਵੇ, ਉਹ ਹੁਣ ਵੱਡੇ ਪੱਧਰ ਤੇ ਚੁੱਕੀ ਜਾ ਰਹੀ ਆ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੈਨੇਡਾ ਦੇ ਹਵਾਲੇ ਦੇ ਨਾਲ ਕੁਛ ਖਬਰਾਂ ਦੇ ਬਾਰੇ ਚਰਚਾ ਕਰਾਂਗੇ। ਤੇ ਮੈਂ ਮਨਵੀਰ ਸਿੰਘ ਹੋਰਾਂ ਨੂੰ ਟੀਵੀ 84 ਤੇ ਜੀ ਆਇਆਂ ਨੂੰ ਕਹਿੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਰਦਾਰ ਸੁਖਵਿੰਦਰ ਸਿੰਘ ਜੀ, ਤੁਹਾਨੂੰ ਵੀ ਔਰ ਜਿੰਨੇ ਵੀ ਦਰਸ਼ਕ ਸਾਨੂੰ ਟੀਵੀ 84 ਦੇ ਦੇਖ ਰਹੇ ਨੇ, ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮਨਵੀਰ ਸਿੰਘ ਜੀ, ਅੱਜ ਜਿਵੇਂ ਮੈਂ ਹੁਣ ਗੱਲ ਕਰਕੇ ਹਟਿਆ ਕਿ ਅਸੀਂ ਕੈਨੇਡਾ ਦੇ ਹਵਾਲੇ ਦੇ ਨਾਲ ਜਿਹੜੀਆਂ ਕੁਛ ਅਹਿਮ ਜਾਣਕਾਰੀਆਂ ਨੇ ਉਹ ਦਰਸ਼ਕਾਂ ਦੇ ਨਾਲ ਅੱਜ ਸਾਂਝੀਆਂ ਕਰਾਂਗੇ। ਤੇ ਮੈਂ ਚਾਹੁੰਦਾ ਕਿ ਅੱਜ ਦਾ ਇਸ ਪ੍ਰੋਗਰਾਮ ਜਿਹੜਾ ਆ ਉਹਦੇ ਵਿੱਚ ਤੁਸੀਂ ਪਿਛਲੇ ਕੁਝ ਸਮੇਂ ਤੋਂ ਜਿਹੜੀਆਂ ਲੇਟੈਸਟ ਅਪਡੇਟਸ ਆਈਆਂ ਨੇ ਸਿੱਖ ਫਰੀਡਮ ਮੂਵਮੈਂਟ ਦੇ ਹਵਾਲੇ ਦੇ ਨਾਲ, ਕੈਨੇਡਾ ਇੰਡੀਆ ਦੇ ਰਿਲੇਸ਼ਨ ਦੇ ਸੰਦਰਭ ਦੇ ਵਿੱਚ, ਉਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ। ਪਰ ਗੱਲਬਾਤ ਮੈਂ ਸ਼ੁਰੂ ਕਰਦਾ ਕਿ ਜਿਹੜਾ ਅਮਰੀਕਾ ਦੇ ਵਿੱਚ ਇੱਕ ਵੈਬ ਸੀਰੀਜ਼ ਆ, ਜਿਹੜੀ ਅਮਰੀਕਨ ਵੈਬ ਸੀਰੀਜ਼ ਆ, ਸਵਾਤ ਦੇ ਨਾਂ ਤੇ ਜਿਹੜੀ ਚੱਲਦੀ ਆ, ਜਿਹੜੀ ਹੈ ਕਿ ਅਸੀਂ ਕਹਿ ਸਕਦੇ ਕਿ ਅਮਰੀਕਨ ਇਨਵੈਸਟੀਗੇਸ਼ਨ ਏਜੰਸੀਜ਼ ਨੇ, ਸਿਕਿਉਰਿਟੀ ਏਜੰਸੀਜ਼ ਨੇ, ਉਹਨਾਂ ਦੇ ਉੱਤੇ ਬੇਸਡ ਸ਼ੋਅ ਆ ਜਿਹੜਾ। ਤੇ ਉਹਦੇ ਵਿੱਚ ਜਿਹੜੀ ਇੰਡੀਆ ਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਆ, ਖਾਸ ਤੌਰ ਤੇ ਜਿਹਦੇ ਵਿੱਚ ਸਿੱਖ ਜਿਹੜੇ ਸੈਪਰੇਟਿਸਟ ਜਿਹਨਾਂ ਨੂੰ ਕਿਹਾ ਜਾਂਦਾ, ਖਾਲਿਸਤਾਨੀ ਸਿੱਖ ਅਸੀਂ ਕਹਿ ਸਕਦੇ ਹਾਂ, ਕਿ ਉਹਨਾਂ ਨੂੰ ਜਿਹੜੇ ਪੱਛਮੀ ਮੁਲਕ ਨੇ, ਅਮਰੀਕਾ, ਕੈਨੇਡਾ ਆ ਜਾਂ ਹੋਰ ਪੱਛਮੀ ਮੁਲਕਾਂ ਦੇ ਵਿੱਚ ਜਿਵੇਂ ਨਿਸ਼ਾਨਾ ਬਣਾਇਆ ਜਾ ਰਿਹਾ, ਉਹਦੇ ਤੇ ਇੱਕ ਪੂਰਾ ਐਪੀਸੋਡ ਫਿਲਮਾਇਆ ਗਿਆ ਤੇ ਉਹ ਚਲਾਇਆ ਗਿਆ। ਤੇ ਇਹ ਐਪੀਸੋਡ ਦੇ ਵਿੱਚ ਤੁਸੀਂ ਕਿਵੇਂ ਇਹਨੂੰ ਦੇਖਦੇ ਹੋ, ਜਿਹੜਾ ਇਹ ਐਪੀਸੋਡ ਬਣਾਇਆ ਆ, ਤੇ ਕੀ ਇਸ ਐਪੀਸੋਡ ਦੇ ਵਿੱਚ ਦਿਖਾਇਆ ਗਿਆ ਹੈ? ਜੀ, ਸਰਦਾਰ ਸੁਖਵਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਸਵਾਟ ਬਾਰੇ ਆਪਾਂ ਗੱਲ ਕਰ ਲਈਏ। ਸਵਾਟ ਜਿਹੜੀ ਹੈਗੀ ਆ, ਇਹਦੇ 'ਚ ਇਹ ਜਿਹੜਾ ਟੀਵੀ ਵੈਬ ਸੀਰੀਜ਼ ਆ, ਇਹ ਜਿਹੜੀ ਆ LAPD ਦੀ ਵੱਲੋਂ ਚਲਾਈ ਜਾਂਦੀ ਜਿਹੜੀ ਰੈਪਿਡ ਐਕਸ਼ਨ ਫੋਰਸ ਹੈ ਸਵਾਟ, ਉਹਦੇ ਕਾਰਨਾਮਿਆਂ ਦੇ ਉੱਤੇ ਆਧਾਰਿਤ ਜਿਹੜੀ ਇਹ ਵੈਬ ਸੀਰੀਜ਼ ਆ। 8ਵਾਂ ਇਹਦਾ ਸੀਜ਼ਨ ਚੱਲ ਰਿਹਾ, ਔਰ ਕਾਫੀ ਜਿਹੜੀ ਹੈਗੀ ਆ ਇਹ ਜਿਹੜੀ ਇਹਦੀ ਪੋਪੂਲੈਰਿਟੀ ਜਿਹੜੀ ਆ ਉਹ ਕਾਫੀ ਹਾਈ ਰੇਟਿੰਗ ਦੇ ਉੱਤੇ ਹੈਗੀ ਆ ਅਮਰੀਕਾ ਦੇ ਵਿੱਚ। ਸੋ ਉਹਦੇ ਵਿੱਚ ਜਿਹੜੇ ਐਪੀਸੋਡ ਦੀ ਤੁਸੀਂ ਗੱਲ ਕੀਤੀ ਆ, 8ਵੇਂ ਸੀਜ਼ਨ ਦਾ 7ਵਾਂ ਐਪੀਸੋਡ ਆ ਜੀ, ਜਿਹਦੇ ਵਿੱਚ ਸਿੱਖ ਇਸ਼ੂ ਨੂੰ ਲੈ ਕੇ ਜਿਹੜਾ ਉਹਦੇ 'ਚ ਗੱਲ ਕੀਤੀ ਗਈ ਆ। ਸੋ ਸਟੋਰੀ ਜਿਹੜੀ ਆ ਉਹਦੇ 'ਚ ਇਹ ਬਣਾਈ ਗਈ ਆ ਕਿ ਇੰਡੀਆ ਜਿਹੜਾ ਹੁਣ ਤਾਂ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਜਿਹੜਾ ਬੜੀ ਵੱਧ ਚੜ੍ਹ ਕੇ ਭੂਮਿਕਾ ਉਹਨੇ ਨਿਭਾਉਣੀ ਸ਼ੁਰੂ ਕੀਤੀ ਸੀ। ਪਤਾ ਹੋਣ ਲੱਗਿਆ, ਪਰ ਇਹ ਕੰਮ ਕਰ ਇੰਡੀਆ ਬਹੁਤ ਦੇਰ ਦਾ ਰਿਹਾ। ਸੋ ਇਹ ਚੰਗੀ ਗੱਲ ਆ ਕਿ ਅੱਜ ਸਿੱਖਾਂ ਦੀ ਗੱਲ, ਜਿਹੜੀ ਗੱਲ ਸਿੱਖ ਲਗਾਤਾਰਤਾ ਦੇ ਨਾਲ ਇਹਨਾਂ 4-5 ਦਹਾਕਿਆਂ ਤੋਂ ਕਹਿੰਦੇ ਆ ਰਹੇ ਆ ਕਿ ਸਿੱਖਾਂ ਦੇ ਉੱਤੇ ਇਕੱਲਾ 84 ਤੋਂ ਹੀ ਨਹੀਂ, ਇਹ ਉਸ ਤੋਂ ਬਹੁਤ ਪਹਿਲਾਂ, ਜੇ ਅਸੀਂ ਸੌਫਟ ਟਾਰਗੇਟ ਵਰਗੀਆਂ ਕਿਤਾਬਾਂ ਦਾ ਹਵਾਲਾ ਲਈਏ, ਤੇ 84 ਤੋਂ ਵੀ ਜਿਹੜਾ ਕਾਫੀ ਜਿਹੜਾ 5-7 ਸਾਲ ਪਹਿਲਾਂ ਦੀਆਂ ਹੀ ਇਹ ਜਿਹੜੀਆਂ ਕਾਰਵਾਈਆਂ ਇੰਡੀਅਨ ਗੌਰਮੈਂਟ ਵੱਲੋਂ ਕੈਨੇਡਾ ਦੀ ਸੋਇਲ ਤੇ ਕੀਤੀਆਂ ਜਾਂਦੀਆਂ ਸੀ। ਇਹਦੇ 'ਚ ਮੈਂ ਜ਼ਰੂਰ ਹਵਾਲਾ ਦੇਣਾ ਚਾਹਾਂਗਾ ਕਿ ਉਹਨਾਂ ਲਿਖਾਰੀਆਂ ਨੇ ਜਿਨ੍ਹਾਂ ਨੇ ਇਹ ਬੁੱਕ ਲਿਖੀ ਸੀਗੀ ਸੌਫਟ ਟਾਰਗੇਟ, ਉਹ ਲਿਖੀ ਤਾਂ ਜਿਹੜਾ 에ਅਰ ਇੰਡੀਆ ਦਾ ਪ੍ਰਚਲਿਤ ਹਾਦਸਾ ਸੀ,
ਜਿਹਦਾ ਜ਼ਿਕਰ ਇਸ ਵੈਬ ਸੀਰੀਜ਼ ਦੇ ਵਿੱਚ ਵੀ ਆ, ਉਹਨੂੰ ਲੈ ਕੇ ਗਈ ਸੀ। ਬਟ ਉਹਦੇ ਹਵਾਲਿਆਂ ਦੇ ਵਿੱਚ ਉਹਨਾਂ ਨੇ ਲਿਖਿਆ ਸੀਗਾ ਕਿ ਗੁਰਦੁਆਰਿਆਂ ਦੇ ਵਿੱਚ ਜਿੰਨੀਆਂ ਵੀ ਲੜਾਈਆਂ ਹੁੰਦੀਆਂ ਨੇ, ਜਾਂ ਸਿੱਖ ਕਮਿਊਨਿਟੀ ਦੇ ਵਿੱਚ ਜਿੰਨੀਆਂ ਵੀ ਲੜਾਈਆਂ ਹੋ ਰਹੀਆਂ ਨੇ, ਜਾਂ ਜਿੰਨੇ ਵੀ ਇਸ਼ੂਜ਼ ਨੇ, ਇਹਨਾਂ ਸਾਰਿਆਂ ਦੀਆਂ ਤਾਰਾਂ ਜਿਹੜੀਆਂ ਉਹ ਭਾਰਤੀ ਸਫਾਰਤਖਾਨਿਆਂ ਦੇ ਵਿੱਚ ਜੁੜਦੀਆਂ ਨੇ। ਸੋ ਇਸੇ ਗੱਲ ਵੱਲ ਇਸ਼ਾਰਾ ਕਰਦਾ ਇਸ ਸਵਾਟ ਵੈਬ ਸੀਰੀਜ਼ ਦਾ ਜਿਹੜਾ 7ਵਾਂ ਐਪੀਸੋਡ ਆ, ਉਹ ਸਾਰੀ ਕਹਾਣੀ ਇਹਦੇ ਇਰਦ ਗੁਰਦ ਹੀ ਘੁੰਮਦੀ ਆ। ਸੋ ਦੇਖਣ ਵਾਲੀ ਗੱਲ ਜਿਹੜੀ ਸਭ ਤੋਂ ਮੇਨ ਪੁਆਇੰਟ ਜਿਹੜਾ ਮੈਨੂੰ ਇਹਦੇ 'ਚ ਇਹ ਲੱਗਾ ਸੁਖਵਿੰਦਰ ਸਿੰਘ ਜੀ, ਕਿ ਅੱਜ ਦੁਨੀਆ ਦਾ ਜਿਹੜਾ ਦੁਨੀਆ ਦੀ ਨੁਕਤਾ ਨਿਗਾਹ ਜਿਹੜੀ ਹੈ ਨਾ, ਜਦੋਂ ਤੁਸੀਂ ਰਾਜ ਦੇ ਵਿੱਚ ਹੁੰਦੇ ਹੋ, ਜਦੋਂ ਅਸੀਂ ਆਪਣੀ ਗੱਲ ਅਸੀਂ ਕਹਿੰਦੇ ਆ ਕਿ ਨੈਰੇਟਿਵ ਦੀ ਲੜਾਈ ਅਸੀਂ ਲੜ ਰਹੇ ਹਾਂ, ਚਾਹੇ ਘੱਟ ਰਿਸੋਰਸਿਸ ਦੇ ਨਾਲ ਲੜ ਰਹੇ ਹਾਂ, ਪਰ ਇੰਨੀ ਕਾਮਯਾਬੀ ਦੇ ਨਾਲ ਇਹਨੂੰ ਅਸੀਂ ਲੜ ਰਹੇ ਹਾਂ ਕਿ ਅੱਜ ਜਿਹੜਾ ਸਾਡਾ ਇਸ਼ੂ ਆ, ਸਿੱਖ ਕੌਮ ਦੀ ਫਰੀडम ਦਾ ਇਸ਼ੂ ਆ, ਉਹ ਅੱਜ ਅਮਰੀਕਾ ਦੇ ਵਿੱਚ ਚੱਲਣ ਵਾਲੀਆਂ ਬਹੁਤ ਪ੍ਰਚਲਿਤ ਵੈਬ ਸੀਰੀਜ਼ਾਂ, ਸਵਾਰਡ ਵਰਗੀਆਂ ਵੈਬ ਸੀਰੀਜ਼ ਦੇ ਵਿੱਚ ਦਿਖਾਇਆ ਜਾ ਰਿਹਾ। ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਸਾਡਾ ਨੈਰੇਟਿਵ ਆ ਜਿਹੜਾ ਹੁਣ, ਉਹ ਇਕੱਲਾ ਸਾਡਾ ਨਹੀਂ ਰਿਹਾ, ਦੁਨੀਆ ਸਾਨੂੰ ਉਸ ਨਜ਼ਰ ਨਾਲ ਦੇਖਣ ਲੱਗ ਪਈ ਹੈ, ਜਿਹੜੀ ਗੱਲਾਂ ਅਸੀਂ ਦੁਨੀਆ ਨੂੰ ਸਮਝਾਉਂਦੇ ਆ ਰਹੇ ਹਾਂ ਕਾਫੀ ਲੰਮੇ ਸਮੇਂ ਤੋਂ। ਇਹਦੇ 'ਚ ਜਿਹੜੀਆਂ 2-3 ਚੀਜ਼ਾਂ ਮੈਂ ਪੁਆਇੰਟ ਆਊਟ ਕੀਤੀਆਂ, ਉਹ ਇਹ ਆ ਕਿ ਸਭ ਤੋਂ ਪਹਿਲਾਂ ਤਾਂ ਜਦੋਂ ਆਫੀਸਰਸ ਆਪਸ ਦੇ ਵਿੱਚ ਗੱਲ ਕਰ ਰਹੇ ਆ ਸਿੱਖ ਇਸ਼ੂ ਬਾਰੇ, ਉਹ ਗੱਲ ਇਹ ਕਰ ਰਹੇ ਆ, ਉਹਦੇ 'ਚ ਉਹਨਾਂ ਨੇ ਉਹ ਐਪੀਸੋਡ ਆ ਜਿਹੜਾ ਸਿਰਫ ਇਹ ਨਹੀਂ ਲਿਆ, ਉਹਨਾਂ ਨੇ ਐਪੀਸੋਡ ਇੱਥੋਂ ਲਿਆ ਕਿ ਇੰਡੀਆ ਜਿਹੜਾ, ਉਹ ਇੰਡੀਆ ਦੇ ਵਿੱਚ ਵੀ ਤੇ ਫੋਰਨ ਸੋਇਲਸ ਦੇ ਉੱਤੇ ਵੀ ਸਿੱਖਾਂ ਨੂੰ ਜਿਹੜਾ ਉਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰਕੇ ਸਿੱਖਾਂ ਨੂੰ ਜਿਹੜਾ ਉਹ ਅਸੈਸੀਨੇਟ ਕਰਨ ਦੇ ਜਿਹੜੇ ਆ ਪਲਾਨ ਉਹ ਬਣਾ ਰਿਹਾ ਸਿੱਖ ਐਕਟਿਵਿਸਟ ਨੂੰ। ਪਹਿਲੀ ਗੱਲ ਤਾਂ ਉਹਨਾਂ ਨੇ ਇਹ ਕਿਹਾ ਵੀ ਸਿੱਖ ਐਕਟਿਵਿਸਟ ਨੂੰ, ਇਹ ਗੱਲ ਸਮਝਣ ਵਾਲੀ ਆ। ਫਿਰ ਉਸ ਤੋਂ ਬਾਅਦ ਜਦੋਂ ਆਫੀਸਰ ਆਪਸ 'ਚ ਗੱਲ ਕਰਦੇ, ਉਹ ਇਸ ਗੱਲ ਦੀ ਬੈਕਗਰਾਉਂਡ ਦੇ ਵਿੱਚ ਜਾਂਦੇ ਆ, ਤਾਂ ਉਹ ਦੱਸਦੇ ਆ ਕਿ ਕਿਉਂਕਿ ਇੰਦਰਾ ਗਾਂਧੀ ਮਾਰੀ ਗਈ ਸੀਗੀ, ਉਹ ਮਾਰੀ ਕਿਉਂ ਗਈ ਸੀ, ਕਿਉਂਕਿ ਭਾਰਤੀ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ, ਤੇ ਉਸ ਹਮਲੇ ਦੇ ਵਿੱਚ ਜੇ ਹਜ਼ਾਰਾਂ ਨਹੀਂ ਤਾਂ ਸੈਂਕੜੇ ਲੋਕ ਜਿਹੜੇ ਨੇ ਉਹ ਮਾਰੇ ਗਏ ਸੀ। ਉਹਦੇ ਇਵਜ਼ ਵਜੋਂ ਸਿੱਖਾਂ ਨੇ ਪ੍ਰਧਾਨ ਮੰਤਰੀ ਨੂੰ ਅਸੈਸੀਨੇਟ ਕੀਤਾ, ਤੇ ਉਸ ਤੋਂ ਬਾਅਦ ਇਹ ਜਿਹੜੀ ਆ ਗੱਲ ਸਾਰੀ ਸ਼ੁਰੂ ਹੋਈ ਆ। ਸੋ ਇਹਦੇ 'ਚ ਉਹਨਾਂ ਨੇ ਜਿਹੜਾ ਲਫ਼ਜ਼ ਵਰਤਿਆ, ਉਹ ਸਿੱਖ ਮਿਲੀਟੈਂਟਸ ਵਰਤਿਆ। ਇਹ ਗੱਲ ਵੀ ਜਿਹੜੀ ਆ ਇਹ ਤਵੱਜੋ ਮੰਗਦੀ ਆ, ਕਿਉਂਕਿ ਜੋ ਭਾਰਤੀ ਵਿਤਰਾਂਤ ਹੈ ਕਿ ਸਿੱਖ ਟੈਰਰਿਸਟ ਨੇ, ਹਾਲੇ ਕਿ ਮਿਲੀਟੈਂਟ ਵੀ ਇੰਨਾ ਜ਼ਿਆਦਾ ਰਿਸਪੈਕਟਫੁਲ ਸ਼ਬਦ ਨਹੀਂ ਆ, ਬਟ ਫਿਰ ਵੀ ਇਹ ਵਿੱਚ ਵਿਚਾਲੇ ਦਾ ਫਰੀडम ਫਾਈਟਰ ਤੇ ਟੈਰਰਿਸਟ ਦੇ ਵਿਚਲਾ ਸ਼ਬਦ ਇਹਨੂੰ ਕਿਹਾ ਜਾ ਸਕਦਾ, ਜਿਹੜੀ ਮਿਲੀਟੈਂਸੀ ਆ, ਕਿ ਕੋਈ ਆਪਣੇ ਹੱਕਾਂ ਲਈ ਲੜ ਰਿਹਾ। ਸੋ ਇਹਦੇ 'ਚ ਇਹ ਨਹੀਂ ਹੈ ਕਿ ਉਹ ਬੰਦਾ ਜਿਹੜਾ ਮਿਲੀਟੈਂਟ ਆ ਉਹ ਕਿਸੇ ਉਹ ਅੱਤਵਾਦੀ ਗਤੀਵਿਧੀ ਨੂੰ ਅੰਜਾਮ ਦੇ ਰਿਹਾ, ਇਹ ਬਿਲਕੁਲ ਨਹੀਂ ਹੈ। ਇੱਥੇ ਸਪਸ਼ਟ ਹੋ ਜਾਂਦਾ ਕਿ ਜਿਹੜਾ ਬੰਦਾ ਆਪਣੇ ਹੱਕਾਂ ਲਈ ਲੜ ਰਿਹਾ ਹੋਵੇ ਜਾਂ ਆਪਣੇ ਖੇਤਰ ਲਈ ਲੜ ਰਿਹਾ ਹੋਵੇ, ਉਹਨੂੰ ਮਿਲੀਟੈਂਟ ਜਿਹੜਾ ਉਹ ਕਿਹਾ ਜਾਂਦਾ। ਸੋ ਇਹ ਆਪਣੇ ਆਪ ਦੇ ਵਿੱਚ ਡਿਬੇਟ ਦੀ ਗੱਲ ਆ, ਬਟ ਗੱਲ ਮੁੱਕਦੀ ਗੱਲ ਇੱਥੇ ਆ ਵੀ ਸਿੱਖਾਂ ਨੂੰ ਹੁਣ ਉਸ ਤਰੀਕੇ ਦੇ ਨਾਲ ਉਹਨਾਂ ਨੇ ਇਸ ਵੈਬ ਸੀਰੀਜ਼ ਦੇ ਵਿੱਚ ਪੇਸ਼ ਕੀਤਾ, ਫਿਰ ਉਹਨਾਂ ਨੇ ਉੱਥੋਂ ਗੱਲ ਸ਼ੁਰੂ ਕੀਤੀ ਆ। ਉਸ ਤੋਂ ਅਗਲੀ ਗੱਲ ਇਹ ਆਉਂਦੀ ਆ ਕਿ ਸਿੱਖ ਇਹ ਮਤਲਬ ਇਹ ਹੁਣ ਕਿਉਂ ਅਸੈਸੀਨੇਟ ਹੋ ਰਹੇ ਨੇ। ਉਹਦੇ ਜਵਾਬ ਦੇ ਵਿੱਚ ਆਫੀਸਰ ਕਹਿ ਰਿਹਾ ਕਿ ਕਿਉਂਕਿ ਹੁਣ ਭਾਰਤ ਦੇ ਵਿੱਚ ਰਾਸ਼ਟਰਵਾਦ ਆ ਜਿਹੜਾ ਉਹਦਾ ਉਭਾਰ ਹੋਇਆ, ਇਸ ਕਰਕੇ ਜਿਹੜੀ ਸਿੱਖ ਹੋਮਲੈਂਡ ਦੀ ਡਿਮਾਂਡ ਆ ਇਹ ਵਾਪਸ ਜਿਹੜੀ ਆਪਣੀ ਪੀਕ ਫੜ ਰਹੀ ਆ। ਸੋ ਇਹ ਗੱਲਾਂ ਜਿਹੜੀਆਂ ਹੋਈਆਂ ਨੇ ਉਸ ਥੋੜੇ ਜਿਹੇ ਸੀਨ ਦੇ ਵਿੱਚ, ਅੱਗੇ ਫਿਰ ਚਲੋ ਉਹਦੀ ਕੰਟੀਨਿਊਟੀ ਆ ਕਿ ਕਿਵੇਂ ਉਹ ਜਿਹੜੇ ਲੋਕ ਨੇ ਉਹਨਾਂ ਨੂੰ ਫਿਰ ਅੱਗੇ 에ਅਰ ਇੰਡੀਆ ਦੇ ਨਾਲ ਜੋੜਿਆ ਗਿਆ ਕਿ ਕੋਈ ਜਿਹੜਾ ਉਹ ਅੱਤਵਾਦੀ ਜਿਹੜਾ ਸਿੱਖਾਂ ਨੂੰ ਮਾਰਨਾ ਚਾਹੁੰਦਾ ਸੀ ਇਸ ਵੈਬ ਸੀਰੀਜ਼ ਦੇ ਵਿੱਚ ਭਾਰਤੀ ਇਸ਼ਾਰੇ ਦੇ ਉੱਤੇ, ਤੇ ਉਹਦਾ ਅੱਗੇ ਉਹ ਲਿੰਕ ਜੋੜ ਦਿੱਤਾ ਗਿਆ ਕਿ ਉਹ 에ਅਰ ਇੰਡੀਆ ਦੇ ਵਿੱਚ ਉਹਦੀ ਜਿਹੜੀ ਬਾਂਹ ਸੀ ਉਹ ਮਾਰੀ ਗਈ ਸੀ, ਇਸ ਕਰਕੇ ਉਹ ਹੁਣ ਭਾਰਤ ਦੇ ਇਸ਼ਾਰੇ ਦੇ ਉੱਤੇ ਜਿਹੜਾ ਸਿੱਖਾਂ ਦਾ ਜਿਹੜਾ ਉਹ ਕਤਲ ਕਰਨ ਦੀ ਫਰਾਦ ਦੇ ਵਿੱਚ ਆ, ਉਹਨੂੰ ਇੱਕ ਜਿਹੜਾ ਟੈਰਰਿਸਟ ਦੇ ਤੌਰ ਤੇ ਦਿਖਾਇਆ ਗਿਆ, ਜਿਹੜਾ ਬੰਦਾ ਬਾਅਦ ਦੇ ਵਿੱਚ ਮਾਰ ਦਿੱਤਾ ਜਾਂਦਾ। ਸੋ ਇਹ ਗੱਲਾਂ ਜਿਹੜੀਆਂ ਨੇ ਇਹ ਇੱਕ ਤਾਂ ਇਹਦੇ 'ਚ ਇਹ ਆ ਕਿ ਹੁਣ ਜਿਵੇਂ ਪਹਿਲਾਂ ਗੱਲ ਆਪਾਂ ਸ਼ੁਰੂ ਕੀਤੀ ਹੈ ਕਿ ਨੈਰੇਟਿਵ ਜਿਹੜਾ ਹੁਣ ਉਹ ਦੁਨੀਆ ਐਕਸੈਪਟ ਕਰ ਰਹੀ ਹੈ, ਜਿਹੜਾ ਅਸੀਂ ਕਾਫੀ ਦੇਰ ਤੋਂ ਕਹਿੰਦੇ ਆ ਰਹੇ ਹਾਂ। ਸੋ ਇਹ ਗੱਲ ਜਿਹੜੀ ਦੂਜੀ ਗੱਲ ਆ ਜਿਹੜੀ ਹੁਣ ਇਹਦੇ 'ਚ 에ਅਰ ਇੰਡੀਆ ਦਾ ਜ਼ਿਕਰ ਆਉਣਾ, ਇਹ ਵੀ ਕਾਫੀ ਜਿਹੜੇ ਸਵਾਲ ਆ ਉਹ ਖੜੇ ਕਰਦਾ ਕਿ 에ਅਰ ਇੰਡੀਆ ਦੇ ਵਿੱਚ ਵੀ। ਅੱਛਾ, ਇੱਕ ਗੱਲ ਹੋਰ ਇਹਦੇ 'ਚ ਦੇਖਣ ਵਾਲੀ ਆ ਕਿ ਉਸ ਵੈਬ ਸੀਰੀਜ਼ ਦੇ ਕਰੈਕਟਰ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਸਿੱਖ ਮਿਲੀਟੈਂਟਸ ਦੇ ਉੱਤੇ ਮਤਲਬ ਇਹ ਦੋਸ਼ ਲੱਗਦਾ ਕਿ ਉਹਨਾਂ ਨੇ 에ਅਰ ਇੰਡੀਆ ਕੀਤਾ। ਸੋ ਇੱਥੋਂ ਇਹ ਵੀ ਸਪਸ਼ਟ ਹੋ ਜਾਂਦਾ ਕਿ ਹਜੇ ਅਮਰੀਕਨ ਸਿਸਟਮ ਜਾਂ ਜਿਹੜੇ ਅਮਰੀਕਨ ਮੇਨ ਸਟ੍ਰੀਮ ਹੈ ਇਹ ਵੀ ਨਹੀਂ ਮੰਨ ਰਹੀ
ਕਿ ਉਹ ਹਾਦਸਾ ਅਸੀਂ ਤਾਂ ਹਮੇਸ਼ਾ ਤੋਂ ਕਹਿੰਦੇ ਆ ਰਹੇ ਹਾਂ ਕਿ ਇਹ ਭਾਰਤੀ ਸਰਕਾਰ ਦਾ ਕਰ ਆ, ਤੇ ਜਿਹੜੇ ਜਿੰਨੇ ਉਹਦੇ ਪ੍ਰੂਫ ਗੈਦਰ ਹੋਏ ਨੇ ਏਅਰ ਇੰਡੀਆ ਦੇ, ਉਹ ਵੀ ਇਸੇ ਗੱਲ ਨੂੰ ਇਸ਼ਾਰਾ ਕਰਦੇ ਨੇ। ਪਰ ਅੱਜ ਇਹਨਾਂ ਵੈਬ ਸੀਰੀਜ਼ ਦੇ ਵਿੱਚ ਵੀ ਇਹ ਸਪਸ਼ਟ ਕੀਤਾ ਜਾ ਰਿਹਾ ਕਿ ਐਲੈਜਡਲੀ, ਤੇ ਸਿਰਫ ਇਲਜ਼ਾਮ ਹੈ ਕਿ ਸਿੱਖਾਂ ਨੇ ਉਹ ਕੀਤਾ ਸੀ ਜੀ। ਬਿਲਕੁਲ, ਇਹ ਜਿਹੜੇ ਦੋ ਨੁਕਤੇ ਤੁਸੀਂ ਇਸ ਵੈਬ ਸੀਰੀਜ਼ ਦੇ ਦੱਸੇ ਆ ਕਿ ਜਿਵੇਂ ਇੱਕ ਤਾਂ ਜਿਹੜਾ ਇੰਡੀਆ ਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਆ, ਉਹ ਮੇਨ ਫੋਕਸ ਤੇ ਰੱਖਿਆ ਗਿਆ ਇਸ ਜੀ ਐਪੀਸੋਡ ਦੇ ਵਿੱਚ, ਤੇ ਨਾਲ ਉਹਦੇ ਨਾਲ ਜਿਹੜੀ ਸਿੱਖ ਫਰੀडम ਮੂਵਮੈਂਟ ਆ, ਉਹ ਵੀ ਦੁਨੀਆ ਦੇ ਵਿੱਚ, ਕਿਉਂਕਿ ਇਹ ਵੱਡੇ ਪੱਧਰ ਤੇ ਅਮਰੀਕਾ ਦੇ ਵਿੱਚ ਦੇਖਿਆ ਜਾਂਦਾ, ਤਾਂ ਉਸ ਇਸ਼ੂ ਨੂੰ ਐਡਰੈਸ ਕਰ ਰਹੀ ਆ। ਪਰ ਜਿਹੜੀ ਤੁਸੀਂ ਇਹ ਗੱਲ ਬੜੀ ਅਹਿਮ ਕੀਤੀ ਆ ਬਲਵੀਰ ਸਿੰਘ ਜੀ, ਅਸੀਂ ਹੁਣ ਇੱਥੇ ਕੈਨੇਡਾ 'ਚ ਬੈਠੇ ਆ, ਪਿਛਲੇ ਕੁਝ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਲਗਾਤਾਰ ਇੰਡੀਆ ਦਾ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਆ, ਉਹਦਾ ਭਾਂਡਾ ਫੁੱਟਣ ਤੋਂ ਬਾਅਦ ਜਿੱਦਾਂ ਮੀਡੀਆ ਕਵਰੇਜ ਹੋਈ ਆ ਇਹ ਸਿੱਖ ਇਸ਼ੂ ਦੀ ਜਾਂ ਇੰਡੀਆ ਦੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ, ਉਹਦੇ 'ਚ ਇਹ ਗੱਲ ਹਮੇਸ਼ਾ ਆਉਂਦੀ ਰਹੀ ਕਿ ਨਾਲ ਜਿਹੜਾ ਇਹ ਇੰਡੀਆ ਦਾ ਜਿਹੜੀ ਬੋmbing ਆ, ਉਹ ਜਿਹੜੀ ਘਟਨਾ ਆ, ਉਹ ਮਤਲਬ ਇਹ ਕਹਿ ਸਕਦੇ ਵੀ ਸਿੱਖਾਂ ਦਾ ਪਿੱਛਾ ਨਹੀਂ ਛੱਡ ਰਹੀ। ਜੀ ਮਤਲਬ ਵੀ ਸਾਰੀ ਸਿੱਖ ਮੂਵਮੈਂਟ ਦੇ ਵਿੱਚ ਸਿਰਫ ਇੱਕ ਉਹ ਘਟਨਾ ਆ ਜਿਹਨੂੰ ਹਰ ਖਬਰ ਦੇ ਵਿੱਚ, ਭਾਵੇਂ ਇੰਡੀਆ ਨੇ ਹਰਦੀਪ ਸਿੰਘ ਨਿੱਜਰ ਦਾ ਇੱਥੇ ਮਰਡਰ ਕੀਤਾ, ਮਤਲਬ ਉਹਦੇ 'ਚ ਇੰਡੀਆ ਜਿਹੜਾ ਆ ਇੱਕ ਦੋਸ਼ੀ ਆ, ਪਰ ਉਸ ਖਬਰ ਦੇ ਵਿੱਚ ਵੀ ਇੱਕ ਪੈਰਾ ਜ਼ਰੂਰ ਸਾਨੂੰ ਦਿਖਦਾ ਸੀ ਜਿੱਥੇ ਇਹ ਗੱਲ ਦਾ ਜ਼ਿਕਰ ਹੁੰਦਾ ਵੀ ਜਦੋਂ ਵੀ ਖਾਲਿਸਤਾਨ ਦੀ ਮੂਵਮੈਂਟ ਨੂੰ ਕੋਈ ਜਰਨਲਿਸਟ ਇੱਥੇ ਐਕਸਪਲੇਨ ਕਰਦਾ ਆ, ਜਿਵੇਂ ਹੁਣ ਇਹ ਵੀ ਜਦੋਂ ਇਹਨਾਂ ਨੇ ਇੱਕ ਸ਼ੋਅ ਵੀ ਬਣਾਇਆ ਤਾਂ ਉਹਦੇ 'ਚ ਉਹ ਘਟਨਾ ਜਿਹੜੀ ਆ ਉਹ ਸੈਂਟਰ 'ਚ ਆ ਚੁੱਕੀ ਆ। ਜੀ ਅਜੇ ਤੱਕ ਭਾਵੇਂ ਤੁਸੀਂ ਅੱਜ ਇਹ ਗੱਲ, ਮਤਲਬ ਇੱਕ ਕਾਫੀ ਵੱਡਾ ਨੁਕਤਾ ਆ ਕਿ ਇਸ ਸ਼ੋਅ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਲਾਈਜਡਲੀ ਆ, ਕਿ ਇਹ ਗੱਲ ਕਹੀ ਜਾਂਦੀ ਆ ਕਿ ਸਿੱਖ ਮਿਲੀਟੈਂਟਸ ਨੇ ਉਹ ਕੀਤਾ ਆ, ਪਰ ਉਹ ਗੱਲ ਨਾ ਤਾਂ ਕੋਰਟਸ ਦੇ ਵਿੱਚ ਪ੍ਰੂਵ ਹੋਈ ਆ ਤੇ ਨਾ ਹੀ ਜਿਹੜੀ ਆ ਮਤਲਬ ਉਹਦਾ ਕੋਈ ਇਸ ਤਰੀਕੇ ਦਾ ਹਜੇ ਤੱਕ ਪ੍ਰੂਫ ਆ, ਬਲਕਿ ਸਿੱਖ ਉਹਦੀ ਇਨਵੈਸਟੀਗੇਸ਼ਨ ਵੀ ਮੰਗ ਰਹੇ ਆ। ਤਾਂ ਤੁਸੀਂ ਕੈਨੇਡਾ ਦੇ ਵਿੱਚ ਲਗਾਤਾਰ ਸਿੱਖ ਸਫਾ ਦੇ ਵਿੱਚ ਸਰਗਰਮ ਵੀ ਰਹੇ ਹੋ, ਲਗਾਤਾਰ ਤੁਹਾਡੀ ਸਰਗਰਮੀ ਰਹਿੰਦੀ ਆ, ਤੁਸੀਂ ਕਿਵੇਂ ਦੇਖ ਰਹੇ ਹੋ ਕਿ ਕਿਵੇਂ ਸਿੱਖ ਜਿਹੜਾ ਇੱਕ ਇਹ ਪਹਿਲੂ ਰਹਿ ਗਿਆ ਆ, ਵੀ ਮੈਨੂੰ ਲੱਗਦਾ ਇਹ ਤੇ ਤੁਹਾਨੂੰ ਲੱਗਦਾ ਵੀ ਹੋਰ ਸਿੱਖਾਂ ਨੂੰ ਕੰਮ ਕਰਨਾ ਚਾਹੀਦਾ ਹੈ, ਵੀ ਕਿਵੇਂ ਜਿਹੜਾ ਆ ਉਹ ਇਸ ਘਟਨਾ ਨੂੰ ਸਿੱਖ ਜਿਹੜੀ ਮੂਵਮੈਂਟ ਆ, ਫਰੀडम ਮੂਵਮੈਂਟ ਆ, ਉਹਦੇ ਨਾਲੋਂ ਅਲੱਗਾ ਕਰ ਸਕਦੇ ਆ, ਤੇ ਕਿਸ ਤਰੀਕੇ ਦੇ ਨਾਲ ਤੁਹਾਨੂੰ ਲੱਗਦਾ, ਜਾਂ ਫਿਰ ਇਹ ਕੋਈ ਹੁਣ ਤੁਹਾਨੂੰ ਲੱਗਦਾ ਕਿ ਬੜੀ ਗੱਲ ਨਹੀਂ ਰਹੀ ਆ, ਜਿਹੜੀ ਮੂਵਮੈਂਟ ਆ ਉਹ ਹੁਣ ਜ਼ਿਆਦਾ ਉੱਪਰ ਚਲੇ ਗਈ ਆ, ਤੇ ਇਹ ਜਿਹੜੀ ਇੱਕ ਘਟਨਾ ਆ ਵੀ ਇਹਦਾ ਕੋਈ ਜ਼ਿਆਦਾ ਅਸਰ ਉੱਤੇ ਨਹੀਂ ਪੈਂਦਾ, ਤੁਸੀਂ ਕੀ ਸੋਚ ਰਹੇ ਹੋ ਇਹਦੇ ਬਾਰੇ? ਦੇਖੋ, ਏਅਰ ਇੰਡੀਆ ਦਾ ਹਾਦਸਾ ਜਿਹੜਾ ਇਹ ਦੁਖਦਾਈ ਤਾਂ ਹੈ ਹੀ, ਜਿਹਦੇ 'ਚ 331 ਜਿਹੜੀ ਜਾਨਾਂ ਉਹਦੇ 'ਚ ਗਈਆਂ ਨੇ, ਇਹ ਹਮੇਸ਼ਾ ਦੁਖਦਾਈ ਰਹੇਗਾ। ਔਰ ਸਿੱਖ ਕੌਮ ਨੇ ਹਮੇਸ਼ਾ ਇਹਨੂੰ ਕੰਡੈਮ ਕੀਤਾ, ਨੰਬਰ 1। ਕਦੀ ਵੀ ਇਹਨੂੰ ਗਲੋਰੀਫਾਈ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਕਿਉਂਕਿ ਸਿੱਖਾਂ ਦੇ ਸਿਰ ਤੇ ਮੜਿਆ ਗਿਆ ਇਹ ਹਾਦਸਾ ਸੀ। ਸੋ ਇੱਕ ਵਾਰ ਫੇਰ ਅਸੀਂ ਜਿਹੜੇ ਉਹ ਵਿਕਟਮ ਨੇ ਉਹਨਾਂ ਦੇ ਪ੍ਰਤੀ, ਉਹਨਾਂ ਦੀਆਂ ਫੈਮਲੀਆਂ ਦੇ ਪ੍ਰਤੀ ਅਸੀਂ ਜਿਹੜਾ ਗਹਿਰੇ ਦੁੱਖ ਦਾ ਇਜ਼ਹਾਰ ਕਰਦੇ ਹਾਂ ਇਹ ਐਪੀਸੋਡ ਗੱਲ ਦੀ ਬਾਰੇ ਗੱਲ ਕਰਨ ਤੋਂ ਪਹਿਲਾਂ। ਹੁਣ ਦੇਖਣ ਵਾਲੀ ਗੱਲ ਇਹ ਆ ਕਿ ਐਸਾ ਨਾਸੂਰ ਜ਼ਖਮ ਬਣ ਚੁੱਕਾ ਇਹ ਹਾਦਸਾ, ਖਾਸ ਕਰਕੇ ਸਿੱਖਾਂ ਦੇ ਲਈ, ਕਿ ਸਿੱਖਾਂ ਦਾ ਕੋਈ ਵੀ ਬੱਚਾ ਪੋਲਿਟਿਕਸ ਦੇ ਵਿੱਚ ਜਾਂਦਾ ਤਾਂ ਉਹਨੂੰ ਇਹਨਾਂ ਸਵਾਲਾਂ ਦੇ ਜਿਹੜੇ ਆ ਉਹ ਜ਼ਰੂਰ ਜਵਾਬ ਦੇਣੇ ਪੈਂਦੇ ਹੁੰਦੇ ਸੀ। ਉਹ ਭਾਵੇਂ ਮੀਡੀਆ ਕਰੇ ਜਾਂ ਕੋਈ ਕਰੇ ਜਾਂ ਕਿਸੇ ਸਾਜ਼ਿਸ਼ ਅਧੀਨ ਕਰਾਇਆ ਜਾਵੇ। ਉਹਦੇ 'ਚ ਜਗਮੀਤ ਸਿੰਘ ਜਦੋਂ ਬਣੇ ਨੇ NDP ਦੇ ਲੀਡਰ, ਉਹਨਾਂ ਤੋਂ ਵੀ ਟੈਰੀ ਮਲਸਕੀ ਵਰਗਿਆਂ ਨੇ ਇਹ ਗੱਲਾਂ ਜਿਹੜੀਆਂ ਇਹਨਾਂ ਨੂੰ ਜਵਾਬਦੇਹ ਬਣਾਇਆ। ਹਜੇ ਕੀ ਉਹਨਾਂ ਨੇ ਕਿਊਬਕ ਦੀ ਫਰੀडम ਸਟਰਗਲ ਵੀ ਚੱਲੀ ਆ, ਹਥਿਆਰਬੰਦ ਵੀ ਚੱਲੀ ਆ, ਉਹਦੇ ਬਾਰੇ ਵੀ ਗੱਲ ਨਹੀਂ ਕੀਤੀ। ਕਿਸੇ ਵੀ ਫ੍ਰੈਂਚ ਨਾਗਰਿਕ ਨੂੰ ਜਦੋਂ MP ਬਣ ਕੇ ਜਾਂਦਾ ਜਾਂ ਕਿਸੇ ਪਾਰਟੀ ਦਾ ਲੀਡਰ ਬਣ ਕੇ ਜਾਂਦਾ, ਕਿਸੇ ਦੀ ਜ਼ਰੂਰਤ ਨਹੀਂ ਕਿ ਇਹ ਗੱਲ ਜਿਹੜੀ ਆ ਮਿਸਟਰ ਬਲਾਂਚ ਨੂੰ ਪੁੱਛ ਲਏ, ਕਿਉਂਕਿ ਉਹ ਜਿਹੜੇ ਉਹਨਾਂ ਦੇ ਬਲਾਕ ਦੇ MPs ਨੇ ਪਾਰਲੀਮੈਂਟ ਦੇ ਵਿੱਚ, ਉਹਨਾਂ ਦੇ ਲੀਡਰ ਨੇ, ਕਿਸੇ ਦੀ ਜ਼ਰੂਰਤ ਨਹੀਂ ਕਿ ਉਹਨਾਂ ਨੂੰ ਸਵਾਲ ਕਰ ਲਵੇ ਕਿ ਕਿਊਬੈਕ ਦੀ ਜਿਹੜੀ ਫਰੀडम ਮੂਵਮੈਂਟ ਚੱਲੀ ਆ 70ਵਿਆਂ ਦੇ ਵਿੱਚ, ਜਿਹੜੀ ਹਥਿਆਰਬੰਦ ਸੀ, ਜਿਹੜੀ ਵਾਇਲੈਂਟ ਸੀ, ਉਹਦੇ ਵਿੱਚ ਉਹਦੇ ਬਾਰੇ ਆਪਣੇ ਵਿਚਾਰ ਦਿਓ। ਸਿਰਫ ਇਹ ਸਿੱਖਾਂ ਨੂੰ ਟਾਰਗੇਟ, ਸੋ ਇੱਥੋਂ ਅਸੀਂ ਇਹ ਹਿਸਾਬ ਲਾ ਸਕਦੇ ਕਿ ਕੀਤਾ ਨਹੀਂ ਜਾਂਦਾ, ਕਰਾਇਆ ਜਾਂਦਾ। ਕੁਝ ਤਾਕਤਾਂ ਉਹਦੇ ਪਿੱਛੇ ਕੰਮ ਕਰਦੀਆਂ ਨੇ, ਪਰ ਕਿਹੜੀਆਂ ਤਾਕਤਾਂ ਨੇ ਉਹ ਤਾਂ ਹੁਣ ਜਿਹੜਾ ਜੱਗ ਜ਼ਾਹਿਰ ਹੈ। ਅਫਕੋਰਸ ਇੰਡੀਆ ਦੀਆਂ ਸਿਕਿਉਰਿਟੀ ਏਜੰਸੀਜ਼ ਨੇ ਜਾਂ ਉਹਨਾਂ ਦੀਆਂ ਇੱਥੇ ਜਿਹੜੀਆਂ ਪ੍ਰਾਈਵੇਟ ਆਊਟਫਿਟਸ ਨੇ ਜਿਨ੍ਹਾਂ ਨੂੰ ਉਹ ਯੂਜ਼ ਕਰਦੇ ਆ, ਬੀਜਿਆਂ ਬਾਰੇ ਵੀ ਧਮਕੀਆਂ ਦੇ ਕੇ ਜਾਂ ਹੋਰ ਬੜੇ ਤਰੀਕਿਆਂ ਦੇ ਨਾਲ, ਜਾਂ ਖਰੀਦ ਕੇ ਜਾਂ ਡਰਾ ਕੇ, ਉਹਦੀ ਗੱਲ ਵੀ ਆਪਾਂ ਅੱਗੇ ਚੱਲ ਕੇ ਕਰਾਂਗੇ। ਤੋ ਉਹ ਜਿਹੜਾ ਹਾਦਸਾ ਹੈ ਉਹਦੀ ਹੁਣ ਗੱਲ ਜਿਹੜੀ ਆ, ਮੈਂ ਤੁਹਾਨੂੰ ਇੱਕ ਰੀਸੈਂਟ ਘਟਨਾਕ੍ਰਮ ਦੱਸਦਾ ਕਿ ਜਦੋਂ ਇੱਕ
ਵੈਨਕੂਵਰ ਤੋਂ ਪੱਤਰਕਾਰ ਨੇ ਸਰਦਾਰ ਗੁਰਪ੍ਰੀਤ ਸਿੰਘ, ਉਹਨਾਂ ਨੇ ਇੱਕ ਪਟੀਸ਼ਨ ਬਣਾਈ ਇਸ ਹਾਦਸੇ ਦਾ ਜਿਹੜਾ ਹੁਣ ਵਕਤ ਆ ਗਿਆ, ਕਿਉਂਕਿ ਇੰਡੀਆ ਦਾ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਆ ਉਹ ਜਗ ਜ਼ਾਹਰ ਹੋ ਚੁੱਕਾ। ਕੈਨੇਡਾ ਨੇ ਉਹਨੂੰ ਮੰਨਿਆ, ਕੈਨੇਡਾ ਦੀਆਂ ਸਿਕਿਉਰਿਟੀ ਏਜੰਸੀਜ਼ ਨੇ ਉਹਨੂੰ ਮੰਨਿਆ, ਤੇ ਹੁਣ ਇਹ ਢੁਕਵਾਂ ਸਮਾਂ ਆ ਕਿ ਉਹ ਜਿਹੜੀਆਂ 331 ਜਾਨਾਂ ਗਈਆਂ ਜਿਹਦੀ ਕੋਈ ਅਕਾਊਂਟੇਬਿਲਟੀ ਹੋਈ ਨਹੀਂ, ਉਹਦੀ ਤਹਿ ਤੱਕ ਪਹੁੰਚਿਆ ਜਾਵੇ। ਉਹ ਜਿਹੜੀ ਪਟੀਸ਼ਨ ਸੀ ਉਹ ਸਰੀ ਨਿਊਟਨ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਸਰਦਾਰ ਸੁਖ ਧਾਲੀਵਾਲ, ਉਹਨਾਂ ਨੇ ਸਪਾਂਸਰ ਕਰ ਦਿੱਤੀ। ਉਸ ਤੋਂ ਬਾਅਦ ਇੱਕਦਮ ਹੀ ਜਿਹੜਾ ਇੰਡੀਆ ਦਾ ਮੀਡੀਆ, ਇੰਡੀਆ ਦੀ ਇਸ਼ਾਰਿਆਂ ਦੇ ਚੱਲਣ ਵਾਲਾ ਮੀਡੀਆ, ਉਹਨਾਂ ਨੇ ਇੱਕਦਮ ਆਪਣੀ ਜਿਹੜੀ ਟੋਨ ਆ ਇਹਦੇ ਉੱਤੇ ਉਹ ਬਦਲ ਕੇ ਰੱਖ ਦਿੱਤੀ। ਹੁਣ ਜਿਹੜਾ ਹਾਦਸਾ ਉਹ ਸਿੱਖਾਂ ਦੇ ਸਿਰ ਮੜ ਰਹੇ ਆ ਇੰਨੀ ਦੇਰ ਤੋਂ, ਜਿਹਦੀ ਕਿਸੇ ਵੀ ਇਨਵੈਸਟੀਗੇਸ਼ਨ ਦੇ ਵਿੱਚ ਪੁਸ਼ਟੀ ਨਹੀਂ ਹੋਈ, ਕਿਸੇ ਵੀ ਇਨਕੁਆਇਰੀ ਦੇ ਵਿੱਚ ਪੁਸ਼ਟੀ ਨਹੀਂ ਹੋਈ, ਸਿਰਫ ਜਵਾਨੀ ਕਲਾਮੀ ਇਲਜ਼ਾਮ ਤਰਾਸ਼ੀ ਕਰਕੇ ਸਿੱਖਾਂ ਦੇ ਸਿਰ ਉਹਨਾਂ ਨੂੰ ਫਿਕਰ ਪੈ ਗਿਆ ਕਿ ਹੁਣ ਜੇ ਇਹਦੀ ਇਨਕੁਆਇਰੀ ਹੋ ਗਈ ਤੇ ਸਾਡਾ ਵਿੱਚ ਹੱਥ ਨਿਕਲਿਆ ਆ ਤੇ ਅਸੀਂ ਫਿਰ ਮੂੰਹ ਕਿਹਨੂੰ ਦਿਖਾਵਾਂਗੇ। ਉਹ ਉਲਟਾ ਹੁਣ ਬਣਦਾ ਤਾਂ ਇਹ ਸੀ ਵੀ ਉਹ ਹਮੇਸ਼ਾ ਉਹਨਾਂ ਨੇ ਦਾਅਵਾ ਕੀਤਾ ਭਾਰਤੀ ਸਟੇਟ ਨੇ ਕਿ ਭਾਵੇਂ ਉਹ ਕੈਨੇਡੀਅਨ ਨਾਗਰਿਕ ਸੀ ਪਰ ਉਹਨਾਂ 'ਚ ਬਹੁਤਾਤ ਨੇ ਜਿਹੜੇ ਉਹ ਇੰਡੀਅਨ ਓਰੀਜਨ ਦੇ ਸੀ, ਤੋ ਇਸ ਲਈ ਸਾਡਾ ਕੰਸਰਨ ਹੈ ਤੇ ਉਹਨਾਂ ਨੂੰ ਸਾਨੂੰ ਬਹੁਤ ਦੁੱਖ ਆ ਜੀ। ਉਹਨਾਂ ਦਾ ਉਹ ਹਰੇਕ ਸਾਲ ਉੱਥੇ ਡਰਾਮਾ ਜਿਹਾ ਵੀ ਕਰਦੇ ਨੇ ਝੂਠੇ ਹੰਝੂ ਸਿੱਟ ਕੇ, ਤੇ ਕੋਈ ਵੀ ਲੀਡਰ ਜਿਹੜਾ ਭਾਰਤ ਤੋਂ ਆਉਂਦਾ ਉਹ ਮੇਕ ਸ਼ੋਰ ਕਰਦਾ ਕਿ ਮੈਂ ਉੱਥੇ ਜਿਹੜੇ 에ਅਰ ਇੰਡੀਆ ਦੇ ਵੱਖ-ਵੱਖ ਸਮਾਰਕ ਬਣੇ ਹੋਏ ਨੇ ਕੈਨੇਡਾ ਦੇ ਵਿੱਚ ਵਿਕਟਿਮਸ ਦੇ ਲਈ ਵੀ ਉੱਥੇ ਜਾਵਾਂ ਤਾਂ ਕਿ ਇਹ ਗੱਲ ਹਾਈਲਾਈਟ ਹੋਵੇ। ਪਰ ਜਦੋਂ ਇਨਕੁਆਇਰੀ ਦੀ ਗੱਲ ਹੋਈ ਆ ਉਹ ਬਿਲਕੁਲ ਹੀ ਪੁੱਠੇ ਪੈਰੀਂ ਹੋ ਤੁਰੇ। ਉਹਨਾਂ ਨੂੰ ਇਹ ਫਿਕਰ ਪੈ ਗਿਆ ਵੀ ਜੇ ਕੁਝ ਬਾਹਰ ਆ ਗਿਆ ਤਾਂ ਅਸੀਂ ਮੂੰਹ ਕਿਹਨੂੰ ਵਿਖਾਵਾਂਗੇ। ਉਹਨਾਂ ਨੇ ਫਿਰ ਜਿਹੜੀ ਆ ਲੌਬਿੰਗ ਇਹ ਸ਼ੁਰੂ ਕਰਤੀ, ਨਹੀਂ ਜੀ ਨਹੀਂ, ਇਹ ਤਾਂ ਤੁਸੀਂ ਜ਼ਖਮ ਕੁਰੇਦਣ ਵਾਲੀ ਗੱਲ ਆ। ਸੋ ਉਹਨਾਂ ਨੂੰ ਉੱਥੇ ਇਹ ਯਾਦ ਆ ਗਿਆ ਕਿ ਜੇ 에ਅਰ ਇੰਡੀਆ ਹਾਦਸੇ ਦੀ ਇਨਕੁਆਇਰੀ ਹੋ ਗਈ, ਕਲਪ੍ਰਿਟਸ ਜਿਹੜੇ ਨੇ ਉਹ ਸਾਹਮਣੇ ਬਾਹਰ ਆ ਗਏ ਕਿ ਇਹ ਬੰਦੇ ਨੇ, ਤਾਂ ਇਹ ਜ਼ਖਮ ਕੁਰੇਦੇ ਜਾਣਗੇ, ਇਸ ਲਈ ਇਹ ਢਕਿਆ ਰਹਿਣ ਦੇਣਾ ਚਾਹੀਦਾ। ਸਿਰਫ ਇੱਥੇ ਹੀ ਬਸ ਨਹੀਂ ਹੋਈ, ਜਿਹੜੇ ਭਾਰਤੀ ਹਿੰਦੂ ਲੌਬੀ ਦੇ ਫਿੱਟ ਕੀਤੇ ਹੋਏ ਇੱਕ MP ਨੇ ਚੰਦਰ ਆਰੀਆ, ਉਹਨਾਂ ਨੇ ਇਸ ਗੱਲ ਦਾ ਜਿਹੜਾ ਇਤਰਾਜ਼ ਆ ਉਹ ਪਾਰਲੀਮੈਂਟ ਦੇ ਵਿੱਚ ਖਲੋ ਕੇ ਵੀ ਕੀਤਾ ਕਿ ਇਹ ਜਿਹੜੀ ਪਟੀਸ਼ਨ ਹੈ ਇਹ ਹਿੰਦੂਆਂ ਦੇ ਜਾਂ ਜਿਹੜੇ 에ਅਰ ਇੰਡੀਆ ਦੇ ਵਿਕਟਮਸ ਨੇ ਉਹਨਾਂ ਦੇ ਜ਼ਖਮ ਕੁਰੇਦਣ ਵਾਲੀ ਗੱਲ ਹੈ। ਸੋ ਜੇ ਕਿਸੇ ਗੱਲ ਦੀ ਇਨਕੁਆਇਰੀ ਹੁੰਦੀ ਆ, ਕੋਈ ਗੱਲ ਇਨਸਾਫ ਵੱਲ ਵੱਧਦੀ ਆ, ਤਾਂ ਫਿਰ ਉਹ ਕਹਿੰਦੇ ਨੇ ਕਿ ਇਹ ਜ਼ਖਮ ਕੁਰੇਦੇ ਜਾਣਗੇ। ਉਦਾਂ ਉਹ ਕੋਈ ਵੀ ਜਿਹੜਾ ਮਹੀਨਾ ਐਸਾ ਜਾਣ ਨਹੀਂ ਦਿੰਦੇ ਜਿਹਦੇ 'ਚ 에ਅਰ ਇੰਡੀਆ ਦੀ ਗੱਲ ਆ ਉਹਨਾਂ ਦੇ ਮੀਡੀਆ 'ਚ ਨਾ ਹੋਈ ਹੋਵੇ। ਸੋ ਇਹ ਇਹਨਾਂ ਦੇ ਦੋਹਰੇ ਸਟੈਂਡਰਡ ਨੇ। ਸੋ ਉਸ ਤੋਂ ਬਾਅਦ ਉਹ ਜਿਹੜੀ ਪਟੀਸ਼ਨ ਆ ਉਹ ਤੇ ਕਾਫੀ ਵੱਡੀ ਗਿਣਤੀ ਵਿੱਚ ਸਾਈਨ ਹੋਏ ਨੇ, ਔਰ ਬੀਤੇ 1-2 ਦਿਨ ਪਹਿਲਾਂ ਮੇਰਾ ਖਿਆਲ ਸੁਖ ਧਾਲੀਵਾਲ ਉਹਨਾਂ ਨੇ ਉਹ ਜਿਹੜੀ ਪਟੀਸ਼ਨ ਆ ਉਹ ਮੰਗ ਕਰਦੀ ਸੀ ਕਿ ਇਹਦੇ 'ਚ ਜਿਹੜਾ ਇੰਡੀਆ ਦਾ ਹੱਥ ਹੈਗਾ, ਫੋਰਨ ਹੈਂਡ ਆ, ਉਹਦੀ ਇਨਕੁਆਇਰੀ ਕੀਤੀ ਜਾਵੇ। ਉਹ ਉਹਨਾਂ ਨੇ ਆਲਰੇਡੀ ਪਾਰਲੀਮੈਂਟ ਦੇ ਵਿੱਚ ਉਹ ਪਟੀਸ਼ਨ ਹੈ ਜਿਹੜੀ ਉਹ ਰੱਖ ਦਿੱਤੀ ਆ। ਹੁਣ ਅੱਗੇ ਉਹਦੇ ਤੇ ਕੀ ਫੈਸਲਾ ਹੁੰਦਾ ਇਹ ਦੇਖਣ ਵਾਲੀ ਗੱਲ ਹੋਏਗੀ। ਸੋ ਇਹ ਜਿਹੜਾ ਇਹ ਐਸਾ ਐਪੀਸੋਡ ਆ ਜਿਹਦਾ ਦੁੱਧ ਤੇ ਦੁੱਧ ਤੇ ਪਾਣੀ ਹੋਣਾ ਚਾਹੀਦਾ। ਪਟੀਸ਼ਨ ਸੀ, ਸੁਖ ਧਾਲੀਵਾਲ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਰੱਖਤੀ, ਉਹਦੇ ਤੇ ਹੁਣ ਕੀ ਡਿਸੀਜਨ ਹੁੰਦਾ ਉਹ ਵੱਖਰੀ ਗੱਲ ਆ, ਬਟ ਸਾਨੂੰ ਇਹਦੇ ਉੱਤੇ ਜਿਹੜੀ ਲੌਬਿੰਗ ਆ ਆਪਣੀ ਉਹ ਸਿੱਖਾਂ ਨੂੰ ਜਾਰੀ ਰੱਖਣੀ ਚਾਹੀਦੀ ਆ ਕਿ ਅਸੀਂ ਜਦ ਤੱਕ ਇਹ ਇਨਕੁਆਇਰੀ ਦੁਬਾਰਾ ਕਰਾ ਨਹੀਂ ਲੈਂਦੇ ਸਾਨੂੰ ਇਹਦੇ ਤੇ ਜਿਹੜੀ ਆਪਣੀਆਂ ਕੋਸ਼ਿਸ਼ਾਂ ਉਹ ਜਾਰੀ ਰੱਖਣੀਆਂ ਚਾਹੀਦੀਆਂ ਜੀ। ਬਿਲਕੁਲ ਮਨਵੀਰ ਸਿੰਘ ਜੀ, ਤੁਸੀਂ ਮਤਲਬ ਬੜੀ ਇੰਪੋਰਟੈਂਟ ਗੱਲ ਕੀਤੀ ਹੈ ਕਿ ਬੜਾ ਇੰਪੋਰਟੈਂਟ ਮਸਲਾ ਆ ਕਿ ਤੇ ਸਿੱਖਾਂ ਨੂੰ ਕਾਫੀ ਸਟਰੋਂਗਲੀ ਲੋਬੀ ਕਰਨੀ ਚਾਹੀਦੀ ਆ। ਐਜ਼ ਅ ਜਰਨਲਿਸਟ ਮੈਂ ਖੁਦ ਵੀ ਇਹ ਮਹਿਸੂਸ ਕਰਦਾ, ਕਿਉਂਕਿ ਜਦੋਂ ਅਸੀਂ ਖਬਰਾਂ ਪੜ੍ਹਦੇ ਹਾਂ ਸਾਰੀਆਂ ਤਾਂ ਇਹ ਇੱਕ ਘਟਨਾ ਆ ਜਿਹਨੂੰ ਮੈਨੂੰ ਲੱਗਦਾ ਕਿ ਜਿਹੜਾ ਇੰਡੀਅਨ ਇੱਥੇ ਇੰਡੀਅਨ ਸੋਰਸਿਸ ਹੈਗੇ ਆ ਉਹ ਮਤਲਬ ਕਾਫੀ ਪੁਸ਼ ਕਰਦੇ ਆ ਇਸ ਘਟਨਾ ਨੂੰ ਹਰ ਖਬਰ ਦੇ ਵਿੱਚ। ਤੇ ਇਸ ਤੋਂ ਇਲਾਵਾ ਤੁਸੀਂ ਗੱਲ ਵੀਜ਼ਿਆਂ ਦੀ ਕੀਤੀ ਮਨਵੀਰ ਸਿੰਘ ਜੀ, ਵੀ ਮਤਲਬ ਵੀਜ਼ਿਆਂ ਬਾਰੇ ਹੁਣ ਇੱਕ ਗਲੋਬਲ ਨਿਊਜ਼ ਦੀ ਬੜੀ ਅਹਿਮ ਇਨਵੈਸਟੀਗੇਟਿਵ ਸਟੋਰੀ ਆ ਜਿਹੜੀ ਉਹਨਾਂ ਨੇ ਜਾਰੀ ਕੀਤੀ ਆ ਜੀ। ਮਤਲਬ 10 ਦਸੰਬਰ ਨੂੰ ਉਹਨਾਂ ਨੇ ਪਬਲਿਸ਼ ਕੀਤੀ ਆ। ਤੇ ਇਸ ਸਟੋਰੀ ਦੇ ਵਿੱਚ ਉਹਨਾਂ ਨੇ ਜਿਹੜੇ ਭਾਈ ਹਰਦੀਪ ਸਿੰਘ ਨਿੱਜਰ ਹੋਰਾਂ ਦਾ ਗੁਰਦੁਆਰਾ ਸਾਹਿਬ ਜਿੱਥੋਂ ਦੇ ਉਹ ਮੁੱਖ ਸੇਵਾਦਾਰ ਸੀ, ਉਸ ਗੁਰਦੁਆਰਾ ਸਾਹਿਬ ਦੇ ਸਾਬਕਾ ਮੁੱਖ ਸੇਵਾਦਾਰ ਨੇ ਬਿਕਰਮਜੀਤ ਸਿੰਘ ਸੰਧਰ, ਉਹਨਾਂ ਦੀ ਇੰਟਰਵਿਊ ਨੂੰ ਹਵਾਲਾ ਬਣਾਇਆ ਉਹਨਾਂ ਨੇ, ਤੇ ਨਾਲ ਜਿਹੜੀ ਆਪਣੀ ਉਹਨਾਂ ਦੀ ਇਨਵੈਸਟੀਗੇਸ਼ਨ ਆ ਉਸ ਦੇ ਆਧਾਰ ਤੇ ਬੜੀ ਇੰਪੋਰਟੈਂਟ ਸਟੋਰੀ ਆ ਜਿਹੜੀ ਉਹਨਾਂ ਨੇ ਕੀਤੀ ਆ, ਜਿਹਦਾ ਟਾਈਟਲ ਹੈ ਇਨਵੈਸਟੀਗੇਸ਼ਨ ਵੀਜ਼ਾਸ ਹੈਵ ਬਿਕਮ ਐਨ ਇੰਡੀਅਨ ਫੋਰਨ ਇੰਟਰਫੇਰੈਂਸ ਟੂਲ।
ਜੀ, ਮਤਲਬ ਕਿ ਵੀਜ਼ੇ ਜਿਹੜੇ ਆ ਉਹ ਭਾਰਤ ਦੇ ਲਈ ਫੋਰਨ ਇੰਟਰਫੇਰੈਂਸ ਦੇ ਟੂਲ ਬਣ ਚੁੱਕੇ ਆ ਤੇ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਯੂਜ਼ ਕੀਤਾ ਜਾ ਰਿਹਾ। ਤੇ ਇਸ ਜੀ, ਸਟੋਰੀ ਦੇ ਵਿੱਚ ਉਹਨਾਂ ਨੇ ਸਪੈਸੀਫਾਈ ਕੀਤਾ ਹੈ ਕਿ ਜਿਹੜਾ ਬਿਕਰਮਜੀਤ ਸਿੰਘ ਸੰਧਰ ਸੀ, ਉਹਨਾਂ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਵੀਜ਼ਾ ਅਪਲਾਈ ਕੀਤਾ 2016 ਦੇ ਵਿੱਚ, ਤਾਂ ਜੀ, ਜਿਹੜੀ ਇੰਡੀਅਨ ਕੌਂਸੂਲੇਟ ਆ, ਇੰਡੀਅਨ ਕੌਂਸੂਲਰ ਅਫੀਸ਼ੀਅਲਸ ਦੇ, ਉਹਨਾਂ ਨੇ ਇੱਕ ਚਿੱਠੀ, ਜਿਹੜਾ ਇੱਕ ਲੈਟਰ ਆ, ਉਹ ਜੀ, ਬਿਕਰਮਜੀਤ ਸਿੰਘ ਸੰਧਰ ਨੂੰ ਸਾਈਨ ਕਰਨ ਲਈ ਕਿਹਾ ਵੀ ਜੇ ਤੁਸੀਂ ਇਹਨੂੰ ਸਾਈਨ ਕਰਦੇ ਹੋ ਅਸੀਂ ਤਾਂ ਤੁਹਾਨੂੰ ਵੀਜ਼ਾ ਦੇਵਾਂਗੇ, ਨਹੀਂ ਤੁਹਾਨੂੰ ਵੀਜ਼ਾ ਨਹੀਂ ਮਿਲਦਾ, ਅਸੀਂ ਤੁਹਾਨੂੰ ਵੀਜ਼ਾ ਨਹੀਂ ਜੀ, ਦਿੰਦੇ। ਮਤਲਬ ਪੰਜਾਬ ਜਿਹੜੀ ਉਹਨਾਂ ਦੀ, ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਮਾਂ ਧਰਤੀ ਆ, ਵੀ ਉੱਥੇ ਵੀ ਅੱਜ ਸਿੱਖ ਜਾਣ ਤੋਂ ਜਿਹੜੇ ਆਵਾਜ਼ਾਰ ਨੇ ਉਹ ਨਹੀਂ ਜਾ ਸਕਦੇ। ਕਾਰਨ ਕੀ, ਵੀ ਉਹ ਕਹਿੰਦੇ ਉਸ ਲੈਟਰ ਦੇ ਉੱਤੇ ਤੁਸੀਂ ਇਹ ਸਾਈਨ ਕਰਨੇ ਆ ਜਿਹਤੇ ਇਹ ਲਿਖਿਆ ਵੀ ਜਿਹੜਾ ਭਾਰਤ ਆ ਉਹ ਮੇਰੀ ਮੇਰਾ ਮੈਂ ਭਾਰਤ ਮਾਤਾ ਦਾ ਪੁੱਤਰ ਆ, ਸਪੂਤ ਆ, ਮਦਰ ਕੰਟਰੀ ਆ ਮੇਰੀ, ਇਹ ਬਹੁਤ ਮਹਾਨ ਦੇਸ਼ ਆ ਤੇ ਇਹ ਲੋਕਤੰਤਰਕ ਆ। ਜੀ, ਮਤਲਬ ਇਹ ਜਿਹੜੇ ਵੀ ਉਸ ਲੈਟਰ ਤੇ ਲਿਖਿਆ ਹੋਇਆ ਤੇ ਉਹਦੇ ਤੇ ਤੁਸੀਂ ਸਾਈਨ ਕਰਨਾ ਤੇ ਨਾਲ ਉਸ ਲੈਟਰ ਤੇ ਇਹ ਲਿਖਿਆ ਵੀ ਮੈਂ ਖਾਲਿਸਤਾਨ ਦੀ ਨਿਖੇਧੀ ਕਰਦਾ। ਵੀ ਬੰਦਿਆਂ ਨੂੰ ਇਹ ਕਹਿੰਦੇ ਆ ਤੇ ਭਾਰਤ ਦੇ ਲਈ ਮੇਰੇ ਦਿਲ ਦੇ ਵਿੱਚ ਬਹੁਤ ਜ਼ਿਆਦਾ ਸਤਿਕਾਰ ਤੇ ਸ਼ਰਧਾ ਆ। ਤੇ ਤਾਂ ਜੇ ਬੰਦਾ ਇਸ ਲੈਟਰ ਤੇ ਫਿਰ ਸਾਈਨ ਕਰਦਾ ਆ, ਫਿਰ ਉਹਨੂੰ ਵੀਜ਼ਾ ਦਿੰਦੇ ਆ। ਮਤਲਬ ਇੱਕ ਉਹਨਾਂ ਦਾ ਜੀ, ਸਪੈਸ਼ਲ ਲੈਟਰ ਜਿਹੜੇ ਸਿੱਖ ਆਗੂ ਜਾਂ ਸਿੱਖ ਐਕਟਿਵਿਸਟ ਕੈਨੇਡਾ ਦੇ ਵਿੱਚ ਹੈਗੇ ਆ, ਉਹਨਾਂ ਦੇ ਜੀ, ਲਈ ਬਣਾਇਆ ਵੀ ਤੁਸੀਂ ਇਹ ਭਰੋ, ਆਪਣੀ ਸੋਚ ਚੁੱਕੋ ਇੱਕ ਤਰ੍ਹਾਂ ਦੇ ਨਾਲ, ਵੀ ਫਿਰ ਅਸੀਂ ਤੁਹਾਨੂੰ ਵੀਜ਼ਾ ਦੇਵਾਂਗੇ। ਤਾਂ ਇਹ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਇਆ, ਜਿਹ ਤੋਂ ਬਾਅਦ ਉਹ ਫਿਰ ਉਹਨਾਂ ਨੇ ਇਨਵੈਸਟੀਗੇਸ਼ਨ 'ਚ ਇਹ ਵੀ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਫਿਰ ਜਿਹੜੇ ਹੁਣ ਬੰਦਿਆਂ ਦੇ ਵਪਾਰਕ ਵੀ ਮਸਲੇ ਹੈਗੇ ਆ ਪੰਜਾਬ 'ਚ, ਜ਼ਮੀਨਾਂ ਦੇ ਮਸਲੇ ਬੜੇ ਹੁੰਦੇ ਆ, ਵੀ ਉਹਨਾਂ ਨੂੰ ਲੋੜ ਹੁੰਦੀ ਹੈ ਜਾਣ ਦੀ, ਫਿਰ ਉਹਨਾਂ ਨੂੰ ਕਹਿੰਦੇ ਆ ਵੀ ਤੁਹਾਨੂੰ ਵੀਜ਼ਾ ਤਾਂ ਦੇਵਾਂਗੇ ਜੇ ਤੁਸੀਂ ਸਾਡੇ ਲਈ ਆਹ ਕੰਮ ਕਰੋਗੇ ਇੱਥੇ। ਜੀ, ਮਤਲਬ ਵੀਜ਼ਾ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਇੰਡੀਆ ਉਹ ਯੂਜ਼ ਕਰ ਰਿਹਾ। ਤੇ ਉਸ ਤੋਂ ਇਲਾਵਾ ਹੋਰ ਵੀ ਕਈ ਬੰਦਿਆਂ ਨੇ ਆਪਣੇ ਨਾਂ ਜਨਤਕ ਨਾ ਕਰਨ ਦੀ ਉਹਦੇ ਤੇ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਇਸੇ ਤਰੀਕੇ ਦੇ ਲੈਟਰ ਜਿਹੜੇ ਆ ਉਹਨਾਂ ਤੋਂ ਵੀ ਭਰਵਾਉਣ ਦੇ ਲਈ ਜਿਹੜੇ ਕੌਂਸਲ ਅਫੀਸ਼ੀਅਲ ਆ ਉਹਨਾਂ ਨੇ ਕਿਹਾ। ਤਾਂ ਮਨਵੀਰ ਸਿੰਘ ਜੀ, ਤੁਹਾਡਾ ਲੰਬਾ ਤਜਰਬਾ ਹੈ ਇੱਥੇ ਕੈਨੇਡਾ ਦਾ, ਮਤਲਬ ਵੀ ਕਿਵੇਂ ਜਿਹੜਾ ਇਹ ਵੀ ਗੱਲ ਇਸ ਨਿਊਜ਼ 'ਚ ਆਈ ਆ ਵੀ ਉਹ ਬੰਦਿਆਂ ਨੂੰ ਇੱਥੋਂ ਤੱਕ ਦੇਖਦੇ ਆ ਵੀ ਗੁਰਦੁਆਰੇ ਦੇ ਵਿੱਚ ਜੀ ਕਿਹੜਾ ਸਿੱਖ ਕੀ ਬੋਲਦਾ। ਜੀ, ਜਿਹੜੀ ਗੱਲ ਤੁਸੀਂ ਕਹੀ ਵੀ ਜਿਹੜਾ ਸੌਫਟ ਟਾਰਗੇਟ ਨੇ ਦੱਸਿਆ ਵੀ ਗੁਰਦੁਆਰੇ ਦੇ ਵਿੱਚ ਲੜਾਈਆਂ ਕਰਵਾਉਣੀਆਂ ਜਾਂ ਇਹ ਸਾਰਾ ਕੁਛ ਵੀ ਉਹ ਇੰਡੀਅਨ ਇੰਟਰਫੇਰੈਂਸ ਦਾ ਨਤੀਜਾ ਆ, ਵੀ ਉਹਨਾਂ ਦੀ ਇੱਥੋਂ ਤੱਕ ਇੰਟਰਫੇਰੈਂਸ ਆ ਵੀ ਉਹ ਇਹ ਬੰਦੇ ਗੁਰਦੁਆਰੇ ਦੀ ਸਟੇਜ ਤੋਂ ਕੀ ਬੋਲਦੇ ਆ, ਕੀ ਨਹੀਂ ਬੋਲਦੇ ਆ, ਤੇ ਫਿਰ ਉਸ ਤੋਂ ਬਾਅਦ ਉਸ ਬੰਦੇ ਦੇ ਉੱਤੇ ਜਿਹੜੀ ਕਾਰਵਾਈ ਆ ਉਹ ਪਾਉਂਦੇ ਆ, ਕਰਦੇ ਆ। ਜੀ, ਤਾਂ ਇਹ ਜਿਹੜੀ ਗਲੋਬਲ ਨਿਊਜ਼ ਦੀ ਖਬਰ ਆ, ਹਾਲਾਂਕਿ ਇੰਡੀਆ ਨੇ, ਮੈਂ ਵੀ ਨਾਲ ਦੱਸਦੇ ਆ ਦਰਸ਼ਕਾਂ ਨੂੰ, ਕਿ ਇੰਡੀਆ ਨੇ ਇਹ ਕਿਹਾ ਵੀ ਇਹ ਸਾਡਾ ਲੈਜੀਟੀਮੇਟ ਰਾਈਟ ਆ ਵੀ ਅਸੀਂ ਕਿਸੇ ਨੂੰ ਵੀਜ਼ਾ ਦੇਣਾ ਜਾਂ ਨਹੀਂ ਦੇਣਾ, ਇਹ ਸਾਡੀ ਮਰਜ਼ੀ ਆ। ਵੀ ਜੀ, ਜਿਹੜਾ ਬੰਦਾ ਇੰਡੀਆ ਦੀ ਜਿਹੜੀ ਟੈਰੀਟੋਰੀਅਲ ਇੰਟੀਗ੍ਰਿਟੀ ਆ ਉਹਦੇ ਲਈ ਖਤਰਾ ਆ, ਅਸੀਂ ਉਹਨੂੰ ਵੀਜ਼ਾ ਆਪਣੀਆਂ ਸ਼ਰਤਾਂ ਤੇ ਦੇਵਾਂਗੇ। ਤਾਂ ਇੰਡੀਆ ਦਾ ਜੀ। ਇਹ ਜਵਾਬ ਹੈ ਇਹਦੇ 'ਚ। ਤੁਸੀਂ ਇਹਦੇ ਤੇ ਕੀ ਕਹਿਣਾ ਚਾਹੁੰਦੇ ਹੋ? ਵੀ ਜਿਹੜਾ ਤਾਂ ਇਹ ਗੱਲ ਸਾਹਮਣੇ ਆਈ ਹੈ ਵੀ ਇੰਡੀਆ ਵੀਜ਼ਾ ਨੂੰ ਇੱਕ ਹਥਿਆਰ ਵਾਂਗ ਵਰਤ ਰਿਹਾ ਸਿੱਖਾਂ ਦੇ ਖਿਲਾਫ। ਜੀ, ਬਿਲਕੁਲ ਸਰਦਾਰ ਸੁਖਵਿੰਦਰ ਸਿੰਘ ਜੀ, ਇਹ ਗੱਲ ਜਿਹੜੀ ਆ ਇਹ ਹੁਣ ਇਸ ਕਰਕੇ ਬਾਹਰ ਆਈ ਆ ਕਿਉਂਕਿ ਫੋਰਨ ਇੰਟਰਫੇਰੈਂਸ ਹੈ ਜਿਹੜੀ ਉਹ ਇੰਡੀਆ ਦਾ ਕੀ ਰੋਲ ਹੈ ਕੈਨੇਡਾ ਦੇ ਵਿੱਚ, ਕੈਨੇਡਾ ਦੇ ਸਰਕਾਰੀ ਕੰਮਾਂ ਦੇ ਵਿੱਚ, ਕੈਨੇਡਾ ਦੇ ਜਿਹੜੇ ਸਿਟੀਜ਼ਨਸ ਨੇ, ਨਾਗਰਿਕ ਨੇ, ਜਾਂ ਇੱਥੇ ਦੇ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਨੇ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਘਟੀਆ ਦਖਲਅੰਦਾਜ਼ੀ ਭਾਰਤੀ ਏਜੰਸੀਆਂ ਵੱਲੋਂ, ਭਾਰਤੀ ਤੰਤਰ ਵੱਲੋਂ ਕੀਤੀ ਜਾ ਰਹੀ ਆ, ਉਹਦਾ ਹੀ ਇੱਕ ਐਪੀਸੋਡ ਆ ਕਿਉਂਕਿ ਇਹ ਗੱਲ ਹੁਣ ਤਾਜ਼ਾ ਹੈ ਤੇ ਇਸ ਲਈ ਜਿਹੜੇ ਲੋਕ ਨੇ, ਜਿਹੜੇ ਪੀੜਤ ਨੇ ਉਹ ਬਾਹਰ ਆ ਰਹੇ ਨੇ ਕਿਉਂਕਿ ਆਰਸੀਐਮਪੀ ਵੱਲੋਂ ਇਹ ਅਪੀਲ ਕੀਤੀ ਗਈ ਸੀ। ਜਦੋਂ ਆਰਸੀਐਮਪੀ ਨੇ ਆਪਣੇ ਅਧਿਕਾਰਤ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਉਹਨਾਂ ਦੇ ਕੋਲ ਸਬੂਤ ਨੇ ਕਿ ਕਿਵੇਂ ਭਾਰਤ ਦੀ ਸਰਕਾਰ ਲੰਮੇ ਸਮੇਂ ਤੋਂ ਇਹ ਸਿਰਫ ਵੀਜ਼ਾ ਨਾ ਦੇਣਾ ਜਾਂ ਕਿਸੇ ਸਾਈਨ ਕਰਵਾਣੇ ਕਿਸੇ ਪੇਪਰ ਦੇ ਉੱਤੇ ਇੱਕ ਛੋਟਾ ਜਿਹਾ ਪਹਿਲੂ ਆ। ਆਰਸੀਐਮਪੀ ਨੇ ਤਾਂ ਆਪਣੀ ਰਿਪੋਰਟ ਦੇ ਵਿੱਚ ਇੱਥੋਂ ਤੱਕ ਕਿਹਾ ਕਿ ਇਹ ਲੋਕਾਂ ਨੂੰ ਡਰਾਉਂਦੇ ਨੇ, ਲੋਕਾਂ ਨੂੰ ਖਰੀਦਦੇ ਵੀ ਨੇ, ਲੋਕਾਂ ਨੂੰ ਪਿੱਛੇ ਜਿਹੜੀ ਫੈਮਿਲੀ ਆ ਜਿਹੜੀ ਉਹਨੂੰ ਵੀ ਧਮਕੀਆਂ ਦਿੰਦੇ ਨੇ ਕਿ ਉਹਨਾਂ ਤੱਕ ਵੀ ਅਸੀਂ ਉਹਨਾਂ ਨੂੰ ਵੀ ਹਾਰਮ ਕਰ ਸਕਦੇ ਹਾਂ। ਇਸ ਤਰੀਕੇ ਦੇ ਨਾਲ ਇਹ ਜਿਹੜੀ ਕੈਨੇਡਾ ਦੇ ਵਿੱਚ ਜਿਹੜੀ ਅਰਾਜਕਤਾ ਫੈਲਾਉਣ ਦੀਆਂ ਇਹਨਾਂ ਦੀਆਂ ਕਾਰਵਾਈਆਂ ਸੀਗੀਆਂ, ਉਹਦੇ ਲਈ ਇਸ ਤਰ੍ਹਾਂ ਦੇ ਨਾਲ ਇਹ ਬੰਦੇ ਤਿਆਰ ਕਰਦੇ ਸੀ। ਕਿਸੇ ਨੂੰ ਇਹ ਖਰੀਦ ਲੈਂਦੇ ਸੀ, ਕਿਸੇ ਨੂੰ ਡਰਾ ਦਿੰਦੇ ਸੀ, ਜਾਂ ਕਿਸੇ ਨੂੰ ਜਿਹੜਾ ਨਹੀਂ ਸੀ ਵਿਕਦਾ, ਨਹੀਂ ਸੀ ਡਰਦਾ, ਉਹਨੂੰ ਫਿਰ ਅਗਲੀ ਧਮਕੀ ਇਹ ਹੁੰਦੀ ਸੀ ਕਿ ਤੇਰੀ ਜਿਹੜੀ ਭਾਰਤ ਦੇ ਵਿੱਚ ਫੈਮਿਲੀ ਰਹਿ ਰਹੀ ਆ, ਅਖੌਤੀ ਭਾਰਤ ਦੇ ਵਿੱਚ, ਉਹਨੂੰ ਵੀ ਜਿਹੜਾ ਉਹ ਟਾਰਗੇਟ ਕੀਤਾ ਜਾ ਸਕਦਾ। ਸੋ ਇਹ ਕਹਿਣ ਤੋਂ ਮੇਰਾ ਮਤਲਬ ਇਹ ਆ ਕਿ ਇਹ ਸਿਰਫ ਬਿਆਨ ਨਹੀਂ,
ਸਿਰਫ ਕੁਝ ਇੰਡੀਵਿਜੂਅਲ ਦੇ ਬਿਆਨ ਨਹੀਂ ਹੈਗੇ, ਇਹ ਆਲਰੇਡੀ ਔਨ ਰੈਕਡ ਹੈ ਇੱਥੇ ਦੀਆਂ ਸਿਕਿਉਰਿਟੀ ਏਜੰਸੀਜ਼ ਦੇ ਉੱਤੇ। ਔਰ ਇਹ 2016 ਤੋਂ ਤਾਂ ਹੁਣ ਜਿਹੜੀ ਵਿਕਰਮਜੀਤ ਸਿੰਘ ਉਹਨਾਂ ਨੇ ਗੱਲ ਕੀਤੀ ਆ, ਪਰ ਇਸ ਤੋਂ ਵੀ ਪੁਰਾਣੇ ਜਿਹੜੇ ਲੋਕ ਨੇ, ਸਾਨੂੰ ਪਤਾ, ਸਾਡੇ ਸੋਰਸਿਸ ਨੇ ਦੱਸਿਆ ਕਿ ਇਹ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜਾ ਉਹ ਕੀਤਾ ਜਾਂਦਾ, ਜਿਹੜਾ ਬੀਜੇ ਨੂੰ ਐਜ਼ ਏ ਹਥਿਆਰ ਬਣਾ ਕੇ ਇਹ ਯੂਜ਼ ਕੀਤਾ ਜਾਂਦਾ ਬੰਦੇ ਨੂੰ ਤੋੜਨ ਦੇ ਲਈ, ਜਾਂ ਉਹਦੇ ਕੋਲ ਕਿਸੇ ਗੁਰਦੁਆਰੇ ਦੇ ਵਿੱਚ ਇੰਟਰਫੇਰੈਂਸ ਕਰਾਉਣ ਲਈ, ਜਾਂ ਇਹ ਜਿਹੜੀਆਂ ਸੂਚਨਾਵਾਂ ਉਹਨਾਂ ਕੋਲ ਪਹੁੰਚਦੀਆਂ ਨੇ, ਉਹ ਇਹੀ ਬੰਦੇ ਜ਼ਰੀਆ ਬਣਦੇ ਨੇ ਬਾਅਦ ਦੇ ਵਿੱਚ ਜਿਹੜੇ ਟੁੱਟ ਜਾਂਦੇ ਨੇ। ਠੀਕ ਹੈ ਜੀ, ਇਹ ਇੱਕ ਕੋਰਾ ਜਿਹੜਾ ਸੱਚ ਹੈ। ਔਰ ਇਹ ਜਿਵੇਂ ਪਹਿਲਾਂ ਵੀ ਮੈਂ ਦੱਸਿਆ ਕਿ ਇਹ ਹੁਣ ਤੋਂ ਨਹੀਂ, 1978 ਦਾ ਇਹ ਜਿਹੜਾ ਕੰਮ ਆ ਕੈਨੇਡਾ ਦੇ ਵਿੱਚ ਚੱਲ ਰਿਹਾ। ਸੋ ਅਗਲੀ ਗੱਲ ਜਿਹੜੀ ਆ ਹੁਣ ਇੱਥੇ ਇਹ ਦੇਖਣ ਵਾਲੀ ਆ ਕਿ ਇੰਡੀਆ ਦੀ ਜਿਹੜੀ ਇਸ ਮਾਮਲੇ ਦੇ ਉੱਤੇ ਟਿੱਪਣੀ ਆਈ ਆ, ਉਹ ਇਹ ਆ ਕਿ ਅਸੀਂ ਸਾਡੇ ਕੋਲ ਰਾਈਟ ਆ ਵੀ ਅਸੀਂ ਉਹਨੂੰ ਜਿੱਦਾਂ ਮਰਜ਼ੀ ਯੂਜ਼ ਕਰੀਏ, ਵੀ ਅਸੀਂ ਵੀਜ਼ਾ ਕਿਸੇ ਨੂੰ ਦਈਏ ਜਾਂ ਨਾ ਦਈਏ। ਉਹ ਇਹ ਭੁੱਲ ਗਏ ਨੇ ਕਿ ਇੱਥੇ ਕਿਸੇ ਫੋਰਨ ਨੈਸ਼ਨਲ ਦੇ ਵੀਜ਼ੇ ਦੀ ਗੱਲ ਨਹੀਂ ਹੋ ਰਹੀ, ਇੱਥੇ ਉਸ ਬੰਦੇ ਦੇ ਵੀਜ਼ੇ ਦੀ ਗੱਲ ਹੋ ਰਹੀ ਆ ਜਿਹਦਾ ਬਰਥ ਰਾਈਟ ਹੈ। ਜੇ ਇੰਡੀਆ ਨੇ ਅੱਜ ਕਿਸੇ ਦੇ ਖਿੱਤੇ ਦੇ ਉੱਤੇ ਕਬਜ਼ਾ ਕਰ ਲਿਆ ਤਾਂ ਇਹ ਨਹੀਂ ਹੋ ਸਕਦਾ ਕਿ ਜੇ ਹੁਣ ਸਰਕਾਰ ਕੋਈ ਹੋਰ ਚਲਾ ਰਿਹਾ ਪੰਜਾਬ ਤੋਂ ਬਾਹਰਲਾ ਤਾਂ ਪੰਜਾਬੀ ਨੂੰ ਵੀਜ਼ਾ ਨਾ ਦਿੱਤਾ ਜਾਵੇ, ਜਾਂ ਕਿਸੇ ਵੀ ਸਟੇਟ ਦੇ ਉੱਤੇ ਇਹੀ ਗੱਲ ਕਰਦੇ ਆ। ਜਿਹੜੀ ਸਾਡੀ ਜਨਮ ਭੂਮੀ ਹੁੰਦੀ ਆ ਨਾ, ਬਰਥ ਪਲੇਸ ਹੁੰਦੀ ਆ, ਹੁਣ ਤੁਸੀਂ ਕਿਸੇ ਵੀ ਮੁਲਕ ਦੇ ਵਿੱਚ ਇੰਡੀਆ ਨੂੰ ਛੱਡ ਕੇ ਉੱਥੇ ਤਾਂ ਕੁਝ ਵੀ ਹੋ ਸਕਦਾ, ਉੱਥੇ ਦੀ ਆਪਾਂ ਗੱਲ ਨਹੀਂ ਕਰਦੇ। ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਜਿੰਨੀਆਂ ਵੀ ਵੈਸਟਰਨ ਡੈਮੋਕ੍ਰੇਸੀਜ਼ ਦੇ ਵਿੱਚ ਆਪਾਂ ਰਹਿੰਦੇ ਆ, ਉੱਥੇ ਜਿਹੜਾ ਬਰਥ ਰਾਈਟ ਹੁੰਦਾ, ਜਿੱਥੇ ਬੱਚਾ ਉਹ ਜੰਮਦਾ ਹੀ ਸਿਟੀਜ਼ਨ ਹੁੰਦਾ ਬਿਨਾਂ ਕਿਸੇ ਉਹਦੇ ਪੇਪਰ ਦੇ, ਉਹ ਜਿਹੜੀ ਬਰਥ ਰਾਈਟ ਵਾਲੀ ਸਿਟੀਜ਼ਨਸ਼ਿਪ ਹੁੰਦੀ ਆ ਨਾ, ਉਹ ਜਿਹੜੀ ਆ ਉਹ ਕਦੀ ਵੀ ਰਿਵੋਕ ਨਹੀਂ ਹੁੰਦੀ ਕਿਸੇ ਦੀ। ਜੇ ਕੋਈ ਬੰਦਾ ਸਪੋਜ਼ ਕਰੋ ਕਿ ਕੈਨੇਡਾ ਦੇ ਵਿੱਚ ਕੋਈ ਬੋਰਨ ਹੋਇਆ ਜਾਂ ਅਮਰੀਕਾ ਦੇ ਵਿੱਚ ਬੋਰਨ ਹੋਇਆ, ਤੇ ਜੇ ਉਹ ਕੈਨੇਡਾ ਦੀ ਸਿਟੀਜ਼ਨਸ਼ਿਪ ਛੱਡ ਕੇ ਤੇ ਅਗਲੇ 2 ਮੁਲਕਾਂ ਦੀ ਹੋਰ ਸਿਟੀਜ਼ਨਸ਼ਿਪ ਲੈ ਲਵੇ, ਤੇ ਉਹਦੀ ਜਿਹੜੀ ਬਰਥ ਰਾਈਟ ਆ ਉਹ ਵਾਪਸ ਕਦੀ ਵੀ ਆਪਣੀ ਜਿਹੜੀ ਕੈਨੇਡੀਅਨ ਸਿਟੀਜ਼ਨ ਆ, ਕਿਉਂਕਿ ਇੱਥੇ ਉਹ ਜਨਮ ਭੂਮੀ ਆ ਉਹਦੀ, ਉਹ obtain ਕਰ ਸਕਦਾ। ਸੋ ਇਸ ਤਰੀਕੇ ਦਾ ਜਿਹੜਾ ਇਹ ਬਰਥ ਰਾਈਟ ਹੁੰਦਾ। ਪਰ ਇੰਡੀਆ ਨੇ ਇਹ ਗੱਲਾਂ ਵੀ ਜਿਹੜੀਆਂ ਨੇ, ਇਹਨਾਂ ਨੂੰ ਵੀ ਇੱਕ ਹਥਿਆਰ ਦੇ ਵਜੋਂ ਵਰਤਿਆ। ਔਰ ਇਸੇ ਲਈ ਅਸੀਂ ਕਹਿੰਦੇ ਆ ਕਿ ਇੰਡੀਆ ਜਿਹੜਾ ਇਹ ਇਕੱਲਾ ਅਸੀਂ ਨਹੀਂ ਕਹਿੰਦੇ, ਪੰਜਾਬ ਐਂਡ ਹਰਿਆਣਾ ਦੀ ਹਾਈ ਕੋਰਟ ਦੇ ਇੱਕ ਜੱਜ ਨੇ ਵੀ ਕਿਹਾ ਸੀ, ਇੱਕ ਪਾਣੀਆਂ ਦੇ ਜਿਹੜਾ ਤਰੀਕ ਚੱਲ ਰਹੀ ਸੀ ਪਾਣੀਆਂ ਦੀ, ਤੇ ਉਹਦੇ ਚ ਉਹਨੇ ਇੰਡੀਆ ਦੇ ਜਿਹੜਾ ਅਟਾਰਨੀ ਜਨਰਲ ਆ, ਜਿਹੜਾ ਇੰਡੀਆ ਦਾ ਪੱਖ ਰੱਖ ਰਿਹਾ ਸੀ, ਉਹਨੂੰ ਪੁੱਛਿਆ ਸੀ ਕਿ ਤੁਸੀਂ ਦੱਸੋ ਕਿ ਇੰਡੀਆ ਪੰਜਾਬ ਨੂੰ ਐਜ਼ ਏ ਕਲੋਨੀ ਜਿਹੜਾ ਹੈਗਾ ਉਹ ਟ੍ਰੀਟ ਕਰ ਰਿਹਾ। ਸੋ ਇੱਕ ਸਵਾਲ ਸੀ ਭਾਰਤੀ ਗਵਰਨਮੈਂਟ ਦੇ ਲਈ। ਸੋ ਇਸ ਕਰਕੇ ਇਹ ਜਿਹੜਾ ਇਹ ਇੱਕ ਥੋੜਾ ਜਿਹਾ ਨਾ, ਜਿਹੜਾ ਇਹ ਮਾਮਲਾ ਸਮਝ ਆਇਆ ਕਿ ਵੀਜ਼ੇ ਨੂੰ ਵਰਤਿਆ ਜਾ ਰਿਹਾ, ਇਟਸ ਜਸਟ ਅ ਟਿਪ ਆਫ ਆਈਸਬਰਗ। ਬਿਲਕੁਲ ਜੀ। ਹੈ ਉਹ ਕਿੱਡਾ ਵੱਡਾ ਪਹਾੜ ਆ ਪਾਣੀ ਦੇ ਥੱਲੇ। ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਹਦੇ ਉੱਤੇ ਜਿਹੜੀ ਤਹਿਕੀਕਾਤ ਚੱਲ ਰਹੀ ਆ, ਇੱਥੇ ਜਿੰਨੀਆਂ ਵਿਟਨੈਸਿਸ ਹੋ ਰਹੀਆਂ ਨੇ, ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਫੋਰਨ ਇੰਟਰਫੇਰੈਂਸ ਦੀ ਰਿਪੋਰਟ ਕਮੇਟੀ ਦੀ ਬਾਹਰ ਆਈ, ਤੇ ਉਹਦੇ ਚ ਬਹੁਤ ਕੁਝ ਜਿਹੜਾ ਸ਼ੌਕਿੰਗ ਜਿਹੜਾ ਉਹ ਸਾਨੂੰ ਦੇਖਣ ਨੂੰ ਮਿਲ ਸਕਦਾ ਜੀ। ਬਿਲਕੁਲ ਜੀ ਬਲਵੀਰ ਸਿੰਘ ਜੀ, ਜਿਵੇਂ ਤੁਸੀਂ ਕਿਹਾ ਵੀ ਇਹ ਟਿਪ ਆਫ ਆਈਸਬਰਗ ਆ, ਮਤਲਬ ਜਿਹੜਾ ਸਿੱਖਾਂ ਦੇ ਉੱਤੇ ਰਿਪਰੈਸ਼ਨ ਆ ਇੰਡੀਆ ਦਾ, ਜਿਹੜਾ 1947 ਤੋਂ ਬਾਅਦ ਇੰਡੀਆ ਦੀ ਜਿਹੜੀ ਹੋਂਦ ਆ ਉਹਦੇ ਨਾਲ ਸ਼ੁਰੂ ਹੋਇਆ ਤੇ ਅੱਜ ਤੱਕ ਜਾਰੀ ਆ, ਜਿਹਦੇ ਚ ਜੈਨੋਸਾਈਡ ਜਿਹੜਾ ਐਕਸਟ੍ਰੀਮ ਲੈਵਲ ਹੁੰਦਾ ਰਿਪਰੈਸ਼ਨ ਦਾ, ਉਹ ਵੀ ਸਿੱਖਾਂ ਨੇ ਭਾਰਤ ਦੇ ਵਿੱਚ ਹੰਢਾ ਲਿਆ। ਤੇ ਹੁਣ ਜਿਹੜੇ ਮਤਲਬ ਗਲੋਬਲ ਨਿਊਜ਼ ਦੀ ਇਹ ਸਾਰੀ ਸਟੋਰੀ ਆ ਵੀ, ਜਿਹਦੇ ਚ ਇਹ ਗੱਲ ਆ ਰਹੀ ਹੈ ਕਿ ਵੀਜ਼ਾ ਤੱਕ ਨੂੰ ਵੀ ਉਹ ਇੱਕ ਰਿਪਰੈਸ਼ਨ ਦੇ ਟੂਲ ਵਾਂਗ ਯੂਜ਼ ਕਰ ਰਹੇ ਆ। ਤੇ ਮਤਲਬ ਹੋਰ ਕੀ ਕਰ ਰਹੇ ਆ ਸਿੱਖਾਂ ਦੇ ਨਾਲ ਇੰਨੇ ਸਾਲਾਂ ਤੋਂ, ਸ਼ਾਇਦ ਮਤਲਬ ਉਹ ਦੁਨੀਆ ਦੇ ਸਾਹਮਣੇ ਜੇ ਆਵੇ ਤਾਂ ਮਤਲਬ ਹਰ ਬੰਦਾ, ਮਤਲਬ ਅਸੀਂ ਇਹ ਮੈਂ ਮਹਿਸੂਸ ਕਰਦਾ ਵੀ ਮਤਲਬ ਦੁਨੀਆ ਦੇ ਹਜੇ ਬੜੇ ਹਿੱਸੇ ਨੂੰ ਇੰਡੀਆ ਨੇ ਆਪਣੇ ਜਿਹੜਾ ਮੀਡੀਆ ਪ੍ਰੋਪੇਗੈਂਡਾ ਆ ਉਹਦੇ ਨਾਲ ਆਪਣੀ ਛਵੀ ਇਹ ਬਣਾਈ ਕਿ ਜੀ ਅਸੀਂ ਤਾਂ ਦੇਖੋ ਗਾਂਧੀਵਾਦੀ ਹੈ ਜੀ, ਸ਼ਾਂਤੀ ਦੇ ਦੂਤ ਆ, ਅਸੀਂ ਤਾਂ ਯੋਗਾ ਕਰਨ ਵਾਲੇ ਆ, ਮਤਲਬ ਉਹ ਯੋਗਾ ਕਰਾਉਂਦੇ ਫਿਰਦੇ ਹੁਣ ਸਾਰਿਆਂ ਨੂੰ। ਪਰ ਜਿਹੜਾ ਅੰਦਰ ਉਹਨਾਂ ਦੇ ਮਤਲਬ ਇੱਕ ਕਰੂਰਤਾ ਪਈ ਹੈ, ਜਿਹੜੀ ਜੋ ਸਿੱਖਾਂ ਦੇ ਨਾਲ ਹੋਇਆ, ਜਾਂ ਜਿਸ ਤਰੀਕੇ ਦੇ ਨਾਲ ਅਸੀਂ ਹੁਣ ਮੁਸਲਮਾਨਾਂ ਦੀਆਂ ਸਟੋਰੀਆਂ ਪੜ੍ਹਦੇ ਹਾਂ ਵੀ ਤੁਸੀਂ ਬਲਡੋਜ਼ਰ ਲਿਆਉਂਦੇ ਹੋ, ਘਰ ਢਾਹ ਜਾਂਦੇ ਹੋ, ਕ੍ਰਿਸਚਨਾਂ ਦੇ ਨਾਲ ਜਿਹੜੇ ਕ੍ਰਿਸਚਨ ਜਿਹੜੇ ਬਣ ਗਏ ਆਦੀਵਾਸੀ ਜਿਹੜੇ ਕ੍ਰਿਸਚਨ ਨੇ, ਉਹਨਾਂ ਦੇ ਨਾਲ ਜੋ ਹੋ ਰਿਹਾ ਵੀ ਜਿਹੜਾ ਇਹ ਸਾਰਾ ਕਰੂਪ ਚਿਹਰਾ ਆ, ਮਤਲਬ ਤੁਹਾਨੂੰ ਲੱਗ ਰਿਹਾ ਵੀ ਉਹ ਹੁਣ ਨੰਗਾ ਹੋ ਰਿਹਾ ਸਾਰੀ ਦੁਨੀਆ ਦੇ ਵਿੱਚ। ਜਿਹੜੀਆਂ ਘਟਨਾਵਾਂ ਆ ਉਹ ਹੁਣ ਸਾਹਮਣੇ ਆ ਰਹੀ ਆ ਵੀ ਇੰਡੀਆ ਮਤਲਬ ਆ ਪਿਛਲੇ ਹਫ਼ਤੇ ਦੀ ਸਟੋਰੀ ਆ, ਇੰਡੀਆ ਦੀ ਸਰਕਾਰ ਸਿੱਧੀ ਗੱਲ ਕਹਿ ਰਹੀ ਹੈ ਵੀ ਜਿਹੜੀ ਯੂਐਸ ਦੀ ਡੀਪ ਸਟੇਟ ਹੈ ਜੀ, ਉਹ ਸਾਨੂੰ ਸੁੱਟਣਾ, ਸਾਡੀ ਸਰਕਾਰ ਸੁੱਟਣੀ ਚਾਹੁੰਦੀ ਆ। ਮਤਲਬ ਉਹ ਇਸੇ ਕਰਕੇ ਕਹਿ ਰਹੀ ਆ ਵੀ
ਕਿਉਂਕਿ ਜਿਹੜੇ ਉਹਨਾਂ ਦੇ ਹੁਣ ਜਿਹੜਾ ਸਾਰਾ ਇੰਡੀਆ ਦਾ ਇੱਕ ਰੂਪ ਚਿਹਰਾ ਆ, ਉਹ ਵੈਸਟਰਨ ਮੀਡੀਆ ਨੰਗਾ ਕਰ ਰਿਹਾ ਹੈ ਤੇ ਉਹਨੂੰ ਉਹ ਕਹਿ ਰਹੀ ਹੈ ਵੀ ਡੀਪ ਸਟੇਟ ਦੇਖੋ ਜੀ ਸਾਡੇ ਤੇ ਅਟੈਕ ਕਰ ਰਹੀ ਆ। ਤਾਂ ਤੁਸੀਂ ਕੀ ਮੰਨ ਰਹੇ ਹੋ ਵੀ ਇੰਡੀਆ ਮਤਲਬ ਹੁਣ ਇਹ ਆਖਰੀ ਦਿਨਾਂ ਦੀ ਨਿਸ਼ਾਨੀ ਆ ਇੰਡੀਆ ਦੀ, ਜਾਂ ਕੀ ਸਮਝ ਰਹੇ ਹੋ ਤੁਸੀਂ ਇਹ ਸਾਰੀ ਗੱਲ ਨੂੰ? ਬਿਲਕੁਲ ਜੀ, ਬਿਨਾਂ ਸ਼ੱਕ ਜਦੋਂ ਉਹਨਾਂ ਨੂੰ ਆਪਣਾ ਜਿਹੜੀ ਉਹਨਾਂ ਦੀ ਪਕੜ ਹੈ ਭਾਰਤ ਦੇ ਉੱਤੇ ਜਾਂ ਭਾਰਤ ਦੀਆਂ ਵੱਖ-ਵੱਖ ਰਿਆਸਤਾਂ ਦੇ ਉੱਤੇ ਜਿਹੜੀਆਂ ਆਜ਼ਾਦ ਹੋਣੀਆਂ ਚਾਹੁੰਦੀਆਂ ਨੇ, ਜਦੋਂ ਉਹ ਖਤਰੇ ਦੇ ਵਿੱਚ ਮਹਿਸੂਸ ਹੋਈ ਆ, ਤਾਂ ਹੁਣ ਉਹ ਜਿਹੜੇ ਆ ਉਹ ਜਿਹੜਾ ਉਹ ਫਰੰਟ ਫੁੱਟ ਤੇ ਆ ਕੇ ਅਮਰੀਕਾ ਵਰਗੀਆਂ ਤਾਕਤਾਂ, ਕੈਨੇਡਾ ਵਰਗੀਆਂ ਤਾਕਤਾਂ ਜਾਂ ਫਾਈਵ ਆਈਜ਼ ਕੰਟਰੀ ਵਰਗੀਆਂ ਤਾਕਤਾਂ ਦੇ ਨਾਲ ਵੀ ਜਿਹੜਾ ਹੁਣ ਉਹ ਆਡਾ ਜਿਹੜਾ ਲੈਣ ਲੱਗ ਪਏ ਨੇ। ਇੱਕ ਦੋ ਘਟਨਾਵਾਂ ਜਿਹੜੀਆਂ ਮੈਂ ਜ਼ਰੂਰ ਸਾਂਝੀਆਂ ਕਰਾਂਗਾ। ਰੀਸੈਂਟ ਦੇ ਵਿੱਚ ਜਦੋਂ ਨਿਊਜ਼ੀਲੈਂਡ ਦੇ ਨਾਲ ਫ੍ਰੀ ਟ੍ਰੇਡ ਦੇ ਉੱਤੇ ਗੱਲਬਾਤ ਹੋ ਰਹੀ ਸੀ ਇੰਡੀਆ ਦੀ, ਤੇ ਇੰਡੀਆ ਵੱਲੋਂ ਇਹ ਸ਼ਰਤ ਰੱਖੀ ਗਈ ਕਿ ਤੁਸੀਂ ਰੈਫਰੈਂਡਮ ਨੂੰ ਰੋਕ ਦਿਓ, ਜਿਹੜਾ ਇੱਕ ਡੈਮੋਕ੍ਰੇਟਿਵ ਜਿਹੜੀ ਪ੍ਰੈਕਟਿਸ ਆ ਕਿਸੇ ਵੀ ਬੰਦੇ ਦੀ ਕਿਸੇ ਵੀ ਮੁਲਕ ਦੇ ਵਿੱਚ। ਪਰ ਨਿਊਜ਼ੀਲੈਂਡ ਇਟਸ ਅ ਕੰਟਰੀ ਆਫ ਲਾ ਨਾ, ਲਾ ਐਂਡ ਰੂਲ, ਤੇ ਉਹਨਾਂ ਨੇ ਕਿਹਾ ਵੀ ਨਹੀਂ, ਇਹ ਸਾਡੇ ਕਾਨੂੰਨ ਦੇ ਵਿੱਚ ਨਹੀਂ ਆਉਂਦਾ ਕਿ ਅਸੀਂ ਪੀਸਫੁਲੀ ਕੋਈ ਬੰਦਾ ਆਪਣਾ ਰਾਈਟ ਪ੍ਰੈਕਟਿਸ ਕਰ ਰਿਹਾ ਤੇ ਉਹਨੂੰ ਰੋਕ ਦਈਏ ਸਿਰਫ ਆਪਣੀ ਬਿਜ਼ਨਸ ਡੀਲ ਦੇ ਲਈ। ਤੇ ਉਹ ਜਿਹੜਾ ਕੰਟਰੈਕਟ ਸੀ ਇੰਡੀਆ ਦਾ ਨਿਊਜ਼ੀਲੈਂਡ ਦੇ ਨਾਲ ਜਿਹੜਾ ਹੋਣ ਜਾ ਰਿਹਾ ਸੀ ਫ੍ਰੀ ਟ੍ਰੇਡ ਐਗਰੀਮੈਂਟ, ਨਿਊਜ਼ੀਲੈਂਡ ਨੇ ਇਹ ਪ੍ਰਵਾਹ ਨਹੀਂ ਕੀਤੀ ਕਿ ਇੰਡੀਆ, ਜਿਵੇਂ ਇੰਡੀਆ ਦੱਸਦਾ ਕਿ ਅਸੀਂ ਬਹੁਤ ਵੱਡਾ ਮੁਲਕ ਹਾਂ ਤੇ ਸਾਡੇ ਲਈ ਤਾਂ ਦੁਨੀਆ ਲਾਈਨ 'ਚ ਲੱਗੀ ਹੋਈ ਆ ਬਿਜ਼ਨਸ ਕਰਨ ਦਾ। ਤੋ ਨਿਊਜ਼ੀਲੈਂਡ ਦੀ ਸਰਕਾਰ ਨੇ ਕਿਹਾ ਕਿ ਸਾਨੂੰ ਇਹ ਮਨਜ਼ੂਰ ਨਹੀਂ ਹੈ ਕਿ ਤੁਸੀਂ ਸਾਡੇ ਨਾਗਰਿਕ ਨੇ ਜਿਹੜੇ, ਉਹਨਾਂ ਦੀ ਜਿਹੜੀ ਆਜ਼ਾਦੀ ਹੈ ਫਰੀडम ਆਫ ਐਕਸਪ੍ਰੈਸ਼ਨ ਦੀ, ਉਹਦੀ ਕੀਮਤ ਦੇ ਉੱਤੇ ਸਾਨੂੰ ਕਹੋ ਕਿ ਤੁਹਾਡੇ ਨਾਲ ਵਪਾਰ ਕਰਾਂਗੇ, ਤੇ ਸਾਨੂੰ ਤੁਹਾਡਾ ਵਪਾਰ ਜਿਹੜਾ ਉਹ ਮੌਜੂਦ ਨਹੀਂ ਹੈ। ਦੂਜੀ ਘਟਨਾ ਜਿਹੜੀ ਆ, ਜਦੋਂ ਤੁਲਸੀ ਗੈਬਟ ਦੀ ਟਰੰਪ ਸਰਕਾਰ ਦੇ ਵਿੱਚ ਵੱਡੇ ਅਹੁਦੇ ਦੇ ਉੱਤੇ ਜਿਹੜੀਆਂ ਉਹ ਇੱਕ ਐਸਾ ਅਹੁਦਾ ਦਿੱਤਾ ਗਿਆ ਜਿਹਦੀ ਸਾਰੀਆਂ ਹੀ ਜਿਹੜੀਆਂ 18 ਦੇ ਕਰੀਬ ਉਹਨਾਂ ਦੀਆਂ ਜਿਹੜੀਆਂ ਸਿਕਿਉਰਿਟੀ ਏਜੰਸੀਜ਼ ਨੇ ਉਹਦੇ ਅੰਡਰ ਆਉਂਦੀਆਂ ਨੇ, ਤੇ ਉਦੋਂ ਇੰਡੀਆ ਦੇ ਲੋਕਾਂ ਵੱਲੋਂ, ਇੰਡੀਆ ਦੀ ਮਿਨਿਸਟਰੀ ਵੱਲੋਂ, ਇੰਡੀਆ ਦੀ ਸਰਕਾਰ ਵੱਲੋਂ ਬਹੁਤ ਜ਼ਿਆਦਾ ਇਹਨੂੰ ਇਸ ਤਰ੍ਹਾਂ ਸੈਲੀਬ੍ਰੇਟ ਕੀਤਾ ਗਿਆ ਕਿ ਤੁਲਸੀ ਗੈਬਟ ਆ ਜਿਹੜੀ ਉਹ ਤਾਂ ਹੁਣ ਮੋਦੀ ਦੇ ਕਹਿਣ ਤੇ ਹੀ ਕੰਮ ਕਰੇਗੀ ਤੇ ਟਰੰਪ ਨੇ ਤੁਹਾਨੂੰ ਬਣਾਤਾ, ਟਰੰਪ ਦਾ ਰੋਲ ਖਤਮ ਹੋ ਗਿਆ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਹੋ ਜਿਹੀ ਸੈਲੀਬ੍ਰੇਸ਼ਨ ਜਦੋਂ ਕਾਸ਼ ਪਟੇਲ ਨੂੰ ਉਹਨਾਂ ਨੇ ਲਾਇਆ FBI ਦਾ ਉਹਨਾਂ ਨੇ ਡਾਇਰੈਕਟਰ ਲਾਇਆ, ਤਾਂ ਇਹੋ ਜਿਹਾ ਹੀ ਮਾਹੌਲ ਫਿਰ ਉੱਥੇ ਨਜ਼ਰ ਆਇਆ ਕਿ ਹੁਣ ਕਾਸ਼ ਪਟੇਲ ਜਿਹੜਾ ਉਹ ਤਾਂ ਹੁਣ ਰਾਹ ਨੂੰ ਪੁੱਛ ਕੇ ਹੀ ਕੰਮ ਕਰਿਆ ਕਰੂਗਾ। ਤੇ ਉਹਦੇ ਉਲਟ ਜਦੋਂ ਜਿਹੜਾ ਇੱਕ ਸਿੱਖ ਬੀਬੀ ਨੂੰ, ਵਕੀਲ ਨੂੰ ਉਹਨਾਂ ਨੇ ਜਿਹੜਾ ਅਸਿਸਟੈਂਟ ਅਟਾਰਨੀ ਜਨਰਲ ਦੇ ਅਹੁਦੇ ਦੇ ਉੱਤੇ ਲਾਇਆ, ਤਾਂ ਸਾਰਾ ਹੀ ਮੀਡੀਆ, ਮੈਂ ਉਹਨਾਂ ਦਾ ਨਾਂ ਵਿਸਰ ਗਿਆ, ਜੇ ਤੁਸੀਂ ਸੁਖਵਿੰਦਰ ਸਿੰਘ ਜੀ ਭੈਣ ਜੀ ਦਾ ਨਾਂ ਲੈ ਦਿਓ, ਕੈਲੀਫੋਰਨੀਆ ਤੋਂ ਹਰਮੀਤ ਕੌਰ ਜੀ। ਜਦੋਂ ਉਹਨਾਂ ਨੂੰ ਅਸਿਸਟੈਂਟ ਜਿਹੜਾ ਸਿਵਲ ਰਾਈਟ ਦੇ ਉੱਤੇ ਅਸਿਸਟੈਂਟ ਅਟਾਰਨੀ ਲਾਇਆ ਗਿਆ, ਤੇ ਉਦੋਂ ਜਿਹੜੇ ਬੰਦੇ ਉੱਥੇ ਕੇਲਿਆਂ ਦੀਆਂ ਰੇਹੜੀਆਂ ਲਾਉਣ ਵਾਲੇ ਸੀ ਉਹ ਵੀ ਇਹ ਕਹਿ ਰਹੇ ਸੀ ਸੋਸ਼ਲ ਮੀਡੀਆ ਦੇ ਉੱਤੇ ਕਿ ਇਹ ਤਾਂ ਹਿੰਦੂਆਂ ਦੇ ਖਿਲਾਫ ਕੰਮ ਕਰਤਾ ਅਮਰੀਕਾ ਨੇ, ਸਾਨੂੰ ਤਾਂ ਪੁੱਛਿਆ ਹੀ ਨਹੀਂ ਤੁਸੀਂ ਇਹਨੂੰ ਲਾਉਣ ਤੋਂ ਪਹਿਲਾਂ, ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ। ਸੋ ਇਸ ਹੱਦ ਤੱਕ ਜਿਹੜਾ ਇਹ ਚਾਹੁੰਦੇ ਨੇ ਕਿ ਮਤਲਬ ਅਮਰੀਕਾ ਦੇ ਵਿੱਚ ਵੀ ਜੇ ਕੋਈ ਅਸਿਸਟੈਂਟ ਜਿਹੜਾ ਉਹ ਅਟਾਰਨੀ ਜਨਰਲ ਲੱਗਦਾ ਤਾਂ ਉਹਦੇ 'ਚ ਪਹਿਲਾਂ ਇੰਡੀਆ ਨੂੰ ਪੁੱਛਿਆ ਜਾਣਾ ਚਾਹੀਦਾ, ਪਰ ਦੂਜੇ ਧਿਰ ਦੇ ਮਾਮਲੇ ਦੇ ਵਿੱਚ ਇਹ ਨਹੀਂ ਹੈ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਬਹੁਤ ਇਹਨਾਂ ਦੀ ਹੜਬੜਾਹਟ ਆ ਜਿਹੜੀਆਂ, ਔਰ ਇੱਕ ਦੋ ਚੀਜ਼ਾਂ ਮੈਂ ਕੈਨੇਡਾ ਦੇ ਹਵਾਲੇ ਦੇ ਨਾਲ ਵੀ ਗੱਲ ਕਰੂੰਗਾ। ਪਹਿਲੀ ਵਾਰੀ ਜਦੋਂ ਸਟੂਡੈਂਟਸ ਦਾ ਆਪਸ ਦੇ ਵਿੱਚ ਸਟੈਂਡ ਆਫ ਹੋਇਆ, ਇੱਕ ਜਿਹੜੇ ਮੇਰਾ ਖਿਆਲ ਇਸ ਤੋਂ ਪਿਛਲੀ ਦੀਵਾਲੀ ਜਿਹੜੀ 2023 ਦੀ ਲੰਘ ਕੇ ਗਈ ਆ, ਉਹਦੇ ਵਿੱਚ ਪਹਿਲੀ ਵਾਰ ਇਹ ਦੇਖਣ ਨੂੰ ਆਇਆ ਸੀ ਕਿ ਯੂਥ ਨੂੰ, ਖਾਸ ਕਰਕੇ ਜਿਹਦੇ 'ਚ ਹਰਿਆਣੇ ਦੇ ਯੂਥ ਸੀ, ਉਹਨੂੰ ਇਸ ਤਰੀਕੇ ਦੇ ਨਾਲ ਭਾਰਤੀ ਏਜੰਸੀਆਂ ਵੱਲੋਂ ਮੋਬਿਲਾਈਜ਼ ਕੀਤਾ ਗਿਆ ਕਿ ਇੱਕ ਸਟੈਂਡ ਆਫ ਸਾਹਮਣੇ ਦੇਖਣ ਨੂੰ ਮਿਲਿਆ ਸਾਨੂੰ ਟੋਰਾਂਟੋ ਦੇ ਪਲਾਜ਼ਿਆਂ ਦੇ ਵਿੱਚ, ਜਿਹਦੇ 'ਚ ਇੱਕ ਪਾਸੇ ਜਿਹੜੇ ਉਹ ਚਾਹੇ ਰਿਟੈਲੀਏਸ਼ਨ ਦੇ ਵਿੱਚ ਹੀ ਗਏ ਸੀਗੇ, ਖਾਲਿਸਤਾਨ ਦੇ ਝੰਡੇ ਲੈ ਕੇ ਸਿੱਖ ਗਏ ਸੀ, ਤੇ ਦੂਜੇ ਪਾਸੇ ਜਿਹੜੇ ਆ ਸਭ ਤੋਂ ਪਹਿਲਾਂ ਤਾਂ ਉਹ ਤਿਰੰਗੇ ਵਾਲਾ ਨੇ ਆ ਕੇ ਉੱਥੇ ਕਾਫੀ ਲਿਆ ਕੇ ਉਹ ਮੁੰਡਿਆਂ ਨੇ ਤਿਰੰਗੇ ਹੱਥ 'ਚ ਫੜ ਕੇ ਕਾਫੀ ਪੁੱਠਾ ਸਿੱਧਾ ਬੋਲਣਾ ਸ਼ੁਰੂ ਕੀਤਾ। ਜਦੋਂ ਇਹ ਗੱਲ ਪਤਾ ਲੱਗੀ ਸਿੱਖ ਯੂਥ ਨੂੰ, ਤਾਂ ਉਹ ਰਿਟੈਲੀਏਸ਼ਨ ਦੇ ਵਿੱਚ ਫਿਰ ਉੱਥੇ ਇੱਕ ਆਮਣੇ ਸਾਹਮਣੇ ਜਿਹੜਾ ਆਈਬਾਲ ਟੂ ਆਈਬਾਲ ਜਿਹਨੂੰ ਕਹਿੰਦੇ ਆ, ਉਹਨਾਂ ਦਾ ਜਿਹੜਾ ਉਹ ਹੋਇਆ ਸਟੈਂਡ ਆਫ। ਭਾਵੇਂ ਪੁਲਿਸ ਨੇ ਆ ਕੇ ਉੱਥੇ ਕੋਈ ਵੀ ਅਜਿਹੀ ਜਿਹੜੀ ਅਨਸਕਾਮੀ ਘਟਨਾ ਸੀ ਉਹਨੂੰ ਨਹੀਂ ਹੋਣ ਦਿੱਤਾ, ਪੁਲਿਸ ਨੇ ਵਿੱਚ ਇੱਕ ਆਪਣੀ ਸ਼ੀਲਡ ਬਣਾ ਕੇ ਦੋਨਾਂ ਧਿਰਾਂ ਨੂੰ ਜਿਹੜਾ ਉਹ ਪਾਸੇ ਰੱਖਿਆ, ਜਿਹੜਾ ਪੁਲਿਸ ਦਾ ਕੰਮ ਆ ਬਖੂਬੀ ਕੀਤਾ।
ਉਸ ਤੋਂ ਬਾਅਦ ਜਿਸ ਕਿਸਮ ਦਾ ਪ੍ਰਚਾਰ ਫਿਰ ਭਾਰਤ ਦੇ ਇਸ਼ਾਰਿਆਂ ਤੇ ਚੱਲਣ ਵਾਲਾ ਜਿਹੜਾ ਸੋ ਕਾਲਡ ਸਾਊਥ ਏਸ਼ੀਅਨ ਮੀਡੀਆ ਕੈਨੇਡਾ ਦੇ ਵਿੱਚ, ਉਹਨਾਂ ਨੇ ਉਸ ਸਟੈਂਡ ਆਫ ਨੂੰ ਨਾ ਤਾਂ ਉੱਥੇ ਸਿੱਖਾਂ ਦੇ ਖਿਲਾਫ ਤਿਰੰਗੇ ਵਾਲਿਆਂ ਵੱਲੋਂ ਨਾਰਾ ਲੱਗਿਆ ਤੇ ਨਾ ਸਿੱਖਾਂ ਵੱਲੋਂ ਕੋਈ ਹਿੰਦੂਆਂ ਦੇ ਖਿਲਾਫ ਤਿਰੰਗੇ ਵਾਲਿਆਂ ਵੱਲੋਂ ਮੂੰਹ ਕਰਕੇ ਨਾਰਾ ਲੱਗਾ। ਪਰ ਉਸ ਸਾਰੇ ਦੇ ਸਾਰੇ ਐਪੀਸੋਡ ਨੂੰ ਸੋ ਕਾਲਡ ਸਾਊਥ ਏਸ਼ੀਅਨ ਮੀਡੀਆ ਨੇ ਹਿੰਦੂ ਸਿੱਖ ਰਾਈਟਸ ਵਜੋਂ ਪੇਸ਼ ਕੀਤਾ ਕਿ ਕੈਨੇਡਾ 'ਚ ਤਾਂ ਹੁਣ ਹਿੰਦੂ ਸਿੱਖ ਰਾਈਟਸ ਆ ਜਿਹੜੇ ਉਹ ਹੋਣਗੇ। ਹੁਣ ਦੇਖੋ, ਭਾਰਤ ਦੇ ਵਿੱਚ ਬਹੁਤ ਸਾਰੇ ਸਿੱਖ ਨੇ ਜਿਹੜੇ ਕਹਿੰਦੇ ਨੇ ਜੀ, ਚਾਹੇ ਅਸੀਂ ਉਹਨਾਂ ਨਾਲ ਸਹਿਮਤ ਹੋਈਏ ਜਾਂ ਨਾ ਹੋਈਏ, ਉਹ ਕਹਿੰਦੇ ਨੇ ਜੀ ਨਹੀਂ ਜੀ ਭਾਰਤ ਸਾਡਾ ਦੇਸ਼ ਆ, ਜਾਣੀ ਅਸੀਂ ਖਾਲਿਸਤਾਨ ਨਾਲ ਸਹਿਮਤ ਨਹੀਂ। ਇਹਦਾ ਮਤਲਬ ਆ ਕਿ ਸਟਿਲ ਭਾਰਤ ਇਕੱਲੇ ਹਿੰਦੂਆਂ ਦਾ ਤਾਂ ਨਹੀਂ। ਦੂਜੇ ਪਾਸੇ ਖਾਲਿਸਤਾਨ ਦਾ ਜਿਹੜਾ ਝੰਡਾ ਚੱਕਣ ਵਾਲੇ ਨੇ, ਉਹਨਾਂ 'ਚ ਵੀ ਕਾਫੀ ਹਿੰਦੂ ਭਰਾ ਨੇ। ਅਸੀਂ ਐਕਟਿਵਿਸਟ ਹਾਂ, ਅਸੀਂ ਜਾਣਦੇ ਹਾਂ ਕਿ ਕੁਝ ਹਿੰਦੂ ਭਰਾ ਨੇ ਜਿਹੜੇ ਸਾਡਾ ਸਾਥ ਦਿੰਦੇ ਨੇ। ਸੋ ਖਾਲਿਸਤਾਨ ਇਕੱਲਾ ਸਿੱਖਾਂ ਦਾ ਵੀ ਨਹੀਂ, ਇਹ ਵੀ ਹਰੇਕ ਧਰਮ ਜਾਂ ਹਰੇਕ ਕਮਿਊਨਿਟੀ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਦਾ ਸਾਂਝਾ ਇੱਕ ਸਟਰਗਲ ਹੈ। ਪਰ ਇਹਨੂੰ ਹਿੰਦੂ ਤੇ ਸਿੱਖ ਕੌਣ ਬਣਾ ਰਿਹਾ ਕੈਨੇਡਾ ਦੇ ਵਿੱਚ? ਔਰ ਇੱਥੇ ਹੀ ਬਸ ਨਹੀਂ ਹੋਈ ਕਿ ਉਸ ਸਮੇਂ ਦੇ ਅਨੀਤਾ ਆਨੰਦ ਨੇ ਕੈਨੇਡਾ ਦੇ ਵਿੱਚ, ਅੱਜ ਕੱਲ੍ਹ ਟਰਾਂਸਪੋਰਟ ਮਿਨਿਸਟਰ ਨੇ। ਉਸ ਸਮੇਂ ਅਨੀਤਾ ਆਨੰਦ ਜੀ ਉਹ ਸੀਗੇ ਆਪਣੇ ਨੈਸ਼ਨਲ ਕੈਨੇਡਾ ਦੀ ਜਿਹੜੀ ਨੈਸ਼ਨਲ ਡਿਫੈਂਸ ਜਿਹੜੀ ਮਿਨਿਸਟਰੀ ਹੈਗੀ ਆ ਨਾ, ਉਹਦੇ ਉਹ ਮਿਨਿਸਟਰ ਸੀਗੇ। ਤੇ ਇੱਕ ਸਾਊਥ ਏਸ਼ੀਅਨ ਮੀਡੀਆਕਾਰ ਨੇ ਉਹਨਾਂ ਨੂੰ ਇੰਟਰਵਿਊ ਦੇ ਵਿੱਚ ਲੈ ਆਂਦਾ 1-2 ਦਿਨ ਬਾਅਦ। ਉਹਨੇ ਉਹਨਾਂ ਨੂੰ ਸਿੱਧਾ ਸਵਾਲ ਪੁੱਛਿਆ ਕਿ ਜਿਹੜਾ ਇਹ ਹਿੰਦੂਆਂ ਤੇ ਸਿੱਖਾਂ ਦੇ ਵਿੱਚ ਇਹ ਪਾੜਾ ਵੱਧ ਰਿਹਾ ਕੈਨੇਡਾ ਦੇ ਵਿੱਚ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਹੁਣ ਅਨੀਤਾ ਆਨੰਦ ਜੀ ਨੇ, ਵੈਸੇ ਉਹ ਬਹੁਤ ਸਮਝਦਾਰ ਨੇ, ਓਬਵੀਅਸ ਆ ਕਿ ਮਿਨਿਸਟਰੀ ਦੇ ਅਹੁਦੇ ਤੱਕ ਪਹੁੰਚੇ ਨੇ ਤੇ ਉਹ ਕਾਫੀ ਗਿਆਨੀ ਹੋਣਗੇ ਪੋਲਿਟਿਕਸ ਦੇ, ਬਟ ਉਹਨਾਂ ਨੇ ਉਹ ਗਿਆਨ ਉਹਨਾਂ ਦਾ ਉਸ ਵਕਤ ਪਤਾ ਨਹੀਂ ਕਿੱਥੇ ਚਲਾ ਗਿਆ। ਉਹਨਾਂ ਨੇ ਉਹਨੂੰ ਸਿੱਧਾ ਰਿਸਪੌਂਡ ਕਰਤਾ ਜੀ ਕਿ ਹਾਂਜੀ ਸਾਨੂੰ ਪਤਾ ਲੱਗਾ ਕਿ ਇਹ ਬਹੁਤ ਮਾੜਾ ਹੋਇਆ, ਅਸੀਂ ਦੇਖ ਰਹੇ ਹਾਂ ਕਿ ਇਹ ਜਿਹੜਾ ਕਮਿਊਨਿਟੀਆਂ ਦੇ ਵਿੱਚ ਆਪਸੀ ਪਾੜਾ ਇਹਨੂੰ ਕਿੱਦਾਂ ਰੋਕਿਆ ਜਾਵੇ। ਮਤਲਬ ਕਿ ਇੱਥੇ ਤੱਕ ਉਹਨਾਂ ਨੇ ਇਹ ਸਾਜ਼ਿਸ਼ਾਂ ਕੀਤੀਆਂ ਕਿ ਇੱਕ ਜਿਹੜੀ ਰੋਡ ਰੇਜ ਆ ਦੋ ਧੜਿਆਂ ਦੇ ਲੋਕਾਂ ਦੀ, ਉਹਨਾਂ ਨੂੰ ਧਰਮਾਂ ਦੀ ਲੜਾਈ ਬਣਾ ਕੇ ਜਿਹੜਾ ਕੈਨੇਡਾ ਦੇ ਵਿੱਚ ਪੇਸ਼ ਕੀਤਾ ਗਿਆ। ਔਰ ਇਸੇ ਤਰ੍ਹਾਂ ਦਾ ਕੁਝ ਜਿਹੜਾ ਦੇਖਣ ਨੂੰ ਉਦੋਂ ਮਿਲਿਆ ਜਦੋਂ ਕੈਨੇਡਾ ਦੀ ਪਾਰਲੀਮੈਂਟ ਵਿੱਚ ਅਗੇਨ ਸੁਖ ਧਾਲੀਵਾਲ ਹੋਣਾ ਨੇ ਇੱਕ ਯੂਨੈਨਿਮਸਲੀ ਬਿੱਲ ਲੈ ਕੇ ਆਉਂਦਾ ਕਿ ਜਿਹੜੀ 1984 ਦੀ ਜਿਹੜੀ ਦਿੱਲੀ ਦੇ ਵਿੱਚ ਸਿੱਖਾਂ ਦੀ ਕਤਲੋਗਾਰਤ ਹੋਈ ਆ, ਜਿਹਨੂੰ ਭਾਰਤ ਦਾ ਉਸ ਵਕਤ ਦਾ ਜਿਹੜਾ ਹੋਮ ਮਿਨਿਸਟਰ ਸੀ ਰਾਜਨਾਥ ਸਿੰਘ, ਉਹਨੇ ਵੀ ਆਪਣੀ ਟਵੀਟ ਦੇ ਵਿੱਚ ਜੈਨੋਸਾਈਡ ਲਿਖਿਆ। ਦਿੱਲੀ ਦੀ ਜਦੋਂ ਦੂਜੀ ਵਾਰ ਕੇਜਰੀਵਾਲ ਦੀ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ, ਉਹਨਾਂ ਦੇ ਵਿੱਚ ਸਰਦਾਰ ਜਰਨੈਲ ਸਿੰਘ ਪੱਤਰਕਾਰ ਹੁੰਦੇ ਸੀ, ਹੁਣ ਤਾਂ ਉਹ ਅਕਾਲ ਚਲਾਣਾ ਕਰ ਗਏ ਨੇ। ਉਹਨਾਂ ਨੇ ਇੱਕ ਉੱਥੇ ਪ੍ਰਾਈਵੇਟ ਮੈਂਬਰ ਬਿੱਲ ਲਿਆ ਕੇ ਯੂਨੈਨਿਮਸਲੀ ਉਸ ਮਤੇ ਨੂੰ ਪਾਸ ਕਰਵਾਇਆ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਕਿ ਜਿਹੜੀ 1984 ਦੇ ਵਿੱਚ ਜੋ ਕੁਝ ਸਿੱਖਾਂ ਨਾਲ ਹੋਇਆ ਉਹ ਸਿੱਖਾਂ ਦੀ ਨਸਲਕੁਸ਼ੀ ਸੀ। ਉਸ ਤੋਂ ਇਲਾਵਾ ਅਮਰੀਕਾ ਦੀਆਂ ਕਿੰਨੀਆਂ ਸਟੇਟਸ ਨੇ ਜਾਂ ਕਿੰਨੀਆਂ ਸਿਟੀ ਹਾਲ ਨੇ ਜਿਨ੍ਹਾਂ ਨੇ ਇਸ ਗੱਲ ਨੂੰ ਰੈਕੋਗਨਾਈਜ਼ ਕੀਤਾ। ਕੈਨੇਡਾ ਦੇ ਵਿੱਚ ਇਹ ਮੁੱਦਾ ਜਿਹੜਾ ਓਨਟਾਰੀਓ ਦੀ ਪ੍ਰੋਵਿੰਸ਼ੀਅਲ ਜਿਹੜਾ ਅਸੈਂਬਲੀ ਦੇ ਵਿੱਚ ਪਾਸ ਹੋ ਚੁੱਕਾ, ਪਰ ਜਦੋਂ ਇਹ ਮਤਾ ਉੱਥੇ ਲਿਆਂਦਾ ਗਿਆ ਤੇ ਚੰਦਰ ਆਰੀਆ ਨੇ ਜਿਹੜਾ MP ਆ ਲਿਬਰਲ ਪਾਰਟੀ ਦਾ ਹੀ, ਔਰ ਹਮੇਸ਼ਾ ਉਹ ਨਫ਼ਰਤੀ ਬਿਆਨ ਦਿੰਦਾ, ਹਮੇਸ਼ਾ ਹਿੰਦੂ ਹਰੇਕ ਗੱਲ ਨੂੰ ਉਹ ਹਿੰਦੂ ਤੇ ਸਿੱਖ ਇਸ ਦਾਇਰੇ ਦੇ ਵਿੱਚ ਰੱਖਦਾ ਜਿਵੇਂ ਕਿ ਇਹ ਭਾਰਤੀ ਨੈਸ਼ਨਲ ਸਟੇਟ ਦਾ ਜਿਹੜਾ ਇੱਕ ਏਜੰਡਾ ਜਿਹੜਾ ਬੜੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਪੰਜਾਬ ਵਿੱਚ ਵੀ ਤੇ ਭਾਰਤ ਦੇ ਹੋਰ ਹਿੱਸਿਆਂ ਦੇ ਵਿੱਚ ਵੀ। ਉਸੇ ਏਜੰਡੇ ਨੂੰ ਪ੍ਰਮੋਟ ਕਰਦਿਆਂ ਹੋਇਆ ਪਹਿਲਾਂ ਤਾਂ ਉਹਨੇ ਉਸ ਮਤੇ ਨੂੰ ਉੱਥੇ ਰੁਕਵਾਇਆ ਕਿਉਂਕਿ ਯੂਨੈਨਿਮਸਲੀ ਹੋਣਾ ਸੀ, ਇੱਕ ਵੀ ਬੰਦਾ ਨਾ ਕਰਦਾ ਤਾਂ ਉਹ ਨਾ ਸਮਝੀ ਜਾਂਦੀ ਆ। ਔਰ ਉਹ ਉੱਥੇ ਹੀ ਬਸ ਨਹੀਂ ਹੋਇਆ, ਉਸ ਤੋਂ ਬਾਅਦ ਬਾਹਰ ਆ ਕੇ ਜੇ ਇਸ ਕਿਸਮ ਦੀ ਵੀਡੀਓ ਉਹਨੇ ਫਿਰ ਉਹਦੇ ਉੱਤੇ ਬਣਾਈ ਤੇ ਉਹਨੇ ਵੰਗਾਰ ਕੇ ਕਿਹਾ ਕਿ ਹੁਣ ਤਾਂ ਮੈਂ ਸੀ, ਪਰ ਕੈਨੇਡਾ ਦੇ ਹਿੰਦੂਆਂ ਨੂੰ ਸਿੱਖਾਂ ਦੇ ਇਸ ਮੂਵ ਪ੍ਰਤੀ ਇਕਜੁੱਟ ਹੋਣਾ ਚਾਹੀਦਾ, ਆਪਣੇ ਆਪਣੇ MPs ਨੂੰ ਜਿਹੜਾ ਉਹ ਅਪਰੋਚ ਕਰਨਾ ਚਾਹੀਦਾ ਤਾਂ ਕਿ ਕਿਉਂਕਿ ਮੈਂ ਇੱਥੇ ਹਮੇਸ਼ਾ ਨਹੀਂ ਹੋਣਾ, ਇਹ ਮਤਾ ਫੇਰ ਵੀ ਆ ਸਕਦਾ, ਖਾਲਿਸਤਾਨੀਆਂ ਦੀ ਲੌਬੀ ਇੰਨੀ ਵੱਡੀ ਹੈ ਇਹਨੂੰ ਫੇਰ ਪਾਸ ਕਰਾ ਲੈਣਗੇ। ਤੇ ਅਗੇਨ ਉਹਨੇ ਪੱਤਾ ਉੱਥੇ ਵੀ ਜਿਹੜਾ ਕਮਿਊਨਲ ਕਾਰਡ ਜਿਹੜਾ ਕੈਨੇਡਾ ਦੇ ਵਿੱਚ ਵੀ ਜਿਹੜਾ ਉਹ ਖੇਲਿਆ, ਉਹਨੇ ਇਸ ਇਸ਼ੂ ਨੂੰ ਇਹ ਨਹੀਂ ਕਿ ਇੱਕ ਕਮਿਊਨਿਟੀ ਆ ਜਿਹੜੀ ਇੱਕ ਸਰਕਾਰ ਕੋਲੋਂ ਜਿਹੜੀ ਇੱਕ ਸਰਕਾਰ ਨੇ ਘਾਣ ਕੀਤਾ, ਹਜੇ ਕਿ ਸਿੱਖਾਂ ਨੂੰ ਪੂਰਾ ਰਾਈਟ ਆ ਇਸ ਗੱਲ ਦੀ ਨਿਸ਼ਾਨਦੇਹੀ ਕਰਨ ਨੂੰ ਕਿ ਸਾਡੇ ਕਾਤਲ ਕੌਣ ਸਨ, ਬਟ ਸਿੱਖਾਂ ਨੇ ਕਦੇ ਵੀ ਕਿਸੇ ਫਿਰਕੇ ਨੂੰ ਇਸ ਗੱਲ ਦੇ ਲਈ ਜਿਹੜਾ ਜ਼ਿੰਮੇਵਾਰ ਨਹੀਂ ਠਹਿਰਾਇਆ। ਸਿੱਖਾਂ ਨੇ ਹਮੇਸ਼ਾ ਜ਼ਿੰਮੇਵਾਰ ਉਸ ਸਟੇਟ ਦੀ ਜਿਹੜੀ ਆ ਗਵਰਨਮੈਂਟ ਆ ਉਹਨੂੰ ਠਹਿਰਾਇਆ ਕਿ ਇਹ ਸਟੇਟ ਸਪਾਂਸਰਡ ਆ, ਕਿਉਂਕਿ ਜੇ ਸਟੇਟ ਚਾਹੁੰਦੀ
ਤਾਂ ਕੋਈ ਵੀ ਫਿਰਕਾ ਐਡਾ ਵੱਡਾ ਨਹੀਂ ਹੁੰਦਾ ਕਿ ਦੂਜੇ ਫਿਰਕੇ ਦੇ ਲੋਕਾਂ ਦਾ ਜਿਹੜਾ ਉਹ ਨਸਲ ਘਾਤ ਕਰ ਸਕੇ। ਸਟੇਟ ਸਪਾਂਸਰ ਸੀ ਸਿੱਖਾਂ ਦੀ ਲੜਾਈ ਜਿਹੜੀ ਸਟੇਟ ਦੇ ਨਾਲ, ਪਰ ਬਾਵਜੂਦ ਇਹਦੇ ਚੰਦਰ ਆਰੀਆ ਵੱਲੋਂ ਜਿਹੜੀ ਵੀਡੀਓ ਬਣਾਈ ਗਈ ਉਹਦੇ ਚ ਹਿੰਦੂਆਂ ਨੂੰ ਵੰਗਾਰ ਕੇ ਕਿਹਾ ਗਿਆ ਵੀ ਤੁਸੀਂ ਜਿਹੜੇ ਕੈਨੇਡਾ ਦੇ ਹਿੰਦੂ ਹੋ, ਸਿੱਖ ਤੁਹਾਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਤੇ ਇਹ ਨਫ਼ਰਤ ਦੇ ਬੀਜ ਰਹੇ ਨੇ। ਸੋ ਇਹ ਹਿੰਦੂਆਂ ਨੂੰ ਚੈਲੰਜ ਆ, ਹਿੰਦੂ ਖਤਰੇ 'ਚ ਆ ਜਾਣਗੇ। ਸੋ ਇਸ ਤਰ੍ਹਾਂ ਦੀਆਂ ਕਾਫੀ ਗੱਲਾਂ ਜਿਹੜੀਆਂ ਚੰਦਰ ਆਰੀਆ ਵੱਲੋਂ ਉਹਦੇ ਵਿੱਚ ਕੀਤੀਆਂ ਗਈਆਂ। ਸੋ ਇਸ ਪੱਧਰ ਦੀ ਲੌਬਿੰਗ ਆ ਜਿਹੜੀ ਉਹ ਭਾਰਤ ਦੀ ਇਹਨਾਂ ਮੁਲਕਾਂ ਦੇ ਵਿੱਚ ਚੱਲ ਰਹੀ ਹੈ ਜੀ। ਬਿਲਕੁਲ ਜੀ ਬਲਵੀਰ ਸਿੰਘ ਜੀ, ਜਿਹੜਾ ਤੁਸੀਂ ਚੰਦਰ ਆਰੀਆ ਦੀ ਗੱਲ ਕੀਤੀ ਹੈ, ਮਤਲਬ ਇਹ ਚਾਹੇ ਪਟੀਸ਼ਨ ਆ ਜਿਹੜੀ ਮਤਲਬ ਬਿੱਲ ਆਇਆ ਸੀ ਜਗਵੀਰ ਸਿੰਘ ਹੋਰੀ ਲੈ ਕੇ ਆਏ, ਜਿਹੜਾ ਮਤਲਬ ਉਸ ਤੋਂ ਬਾਅਦ ਇਹ ਚਰਚਾ ਕਾਫੀ ਸਿੱਖ ਸਭਾ 'ਚ ਚੱਲੀ ਕਿ ਹਜੇ ਹੋਰ ਕੰਮ ਕਰਨ ਦੀ ਲੋੜ ਆ ਲੋਬਿੰਗ ਦੇ ਸੰਦਰਭ ਦੇ ਵਿੱਚ, ਕਿਉਂਕਿ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਟੈਪ ਹੋਣਾ ਸੀ ਜੇ ਇਹ ਜੈਨੋਸਾਈਡ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇਸ ਤਰੀਕੇ ਦੇ ਨਾਲ ਪਾਸ ਹੋ ਜਾਂਦਾ ਵੀ ਜਿਹੜੀ ਸਿੱਖ ਨਸਲਕੁਸ਼ੀ ਨੂੰ ਮਾਨਤਾ ਮਿਲਦੀ। ਕਿਉਂਕਿ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਇਹ ਦੱਸ ਦਈਏ ਕਿ ਜਿਹੜਾ ਯੂਨਾਈਟਿਡ ਨੇਸ਼ਨ ਜਾਂ ਜਿਹੜੇ ਜਿੰਨੇ ਵੀ ਇੰਟਰਨੈਸ਼ਨਲ ਬੋਡੀਜ਼ ਹੈਗੀ ਆ, ਉਹਨਾਂ ਦੇ ਵਿੱਚ ਜਿਹੜੀ ਉਹਨਾਂ ਦੇ ਲਾਅ ਦਾ ਫਰੇਮਵਰਕ ਆ, ਉਹਦੇ 'ਚ ਇਹ ਗੱਲ ਬੜੀ ਅਹਿਮ ਆ ਕਿ ਜਿਹੜੀ ਸੈਪਰੇਸ਼ਨ ਆ ਕਿਸੇ ਵੀ ਨਵੀਂ ਕੰਟਰੀ ਦੀ ਫੋਰਮੇਸ਼ਨ ਆ, ਉਹ ਜੈਨੋਸਾਈਡ ਦੇ ਨਾਲ ਬਹੁਤ ਸਿੱਧੀ ਜੁੜਦੀ ਆ। ਤੇ TV 84 ਤੇ ਵੀ ਮੈਂ ਕੁਝ ਸਮਾਂ ਪਹਿਲਾਂ ਵੀ ਡਾਕਟਰ ਇਕਤਦਾਰ ਚੀਮਾ ਹੋਰਾਂ ਦੇ ਨਾਲ ਇੰਟਰਵਿਊ ਕੀਤੀ। ਬੜੇ ਲੋਕਾਂ ਨੇ, ਦਰਸ਼ਕਾਂ ਨੇ ਇਸ ਇੰਟਰਵਿਊ ਨੂੰ ਦੇਖਿਆ ਵੀ ਉਹ ਕਾਫੀ ਡਿਟੇਲ ਦੇ ਵਿੱਚ ਉਹਦੇ 'ਚ ਅਸੀਂ ਇਸ ਗੱਲ ਬਾਰੇ ਸਾਰੀ ਗੱਲਬਾਤ ਕੀਤੀ ਸੀ ਕਿ ਇਹਨਾਂ ਮਤਿਆਂ ਦੀ ਕੀ ਅਹਿਮੀਅਤ ਆ। ਤਾਂ ਜਿਵੇਂ ਚੰਦਰ ਆਰੀਆ ਇਹ ਗੱਲ ਕਹਿ ਰਿਹਾ ਕਿ ਲੋਬਿੰਗ ਕਰਨੀ ਚਾਹੀਦੀ ਆ MPs ਦੇ ਨਾਲ, ਮੈਨੂੰ ਲੱਗਦਾ ਵੀ ਮਤਲਬ ਸਿੱਖ ਜਿਹੜੀ ਪਾਪੂਲੇਸ਼ਨ ਆ ਜਾਂ ਫਿਰ ਜਿਹੜੇ ਇਨਸਾਫ ਪਸੰਦ ਲੋਕ, ਕੋਈ ਵੀ ਪੰਜਾਬ ਦਾ ਹੋਵੇ, ਇਕੱਲੇ ਸਿੱਖ ਨਹੀਂ, ਜਿਹੜੇ ਕਿਉਂਕਿ ਇਹ ਤਾਂ ਕੋਈ ਸਿੱਖ ਪ੍ਰੋਪੇਗੈਂਡਾ ਨਹੀਂ ਨਾ ਕਰ ਰਹੇ, ਇਹ ਤਾਂ ਸਾਰੀ ਦੁਨੀਆ ਨੂੰ ਪਤਾ ਵੀ ਸਿੱਖਾਂ ਦਾ ਐਡਾ ਵੱਡਾ ਕਤਲੇਆਮ ਉੱਥੇ ਹੋਇਆ। ਤਾਂ ਮੈਨੂੰ ਲੱਗਦਾ ਕਿ ਉਹਦੇ ਲਈ ਲੋਕਲ ਲੈਵਲ ਤੇ ਜ਼ਰੂਰ ਜਿਹੜੇ ਹੋਰ ਜ਼ਿਆਦਾ ਤਰੱਦਦ ਜਿਹੜਾ ਆ ਉਹ ਕਰਨਾ ਚਾਹੀਦਾ ਲੋਕਾਂ ਨੂੰ ਕਿ ਆਪਣੇ MPs ਨੂੰ ਪੁਸ਼ ਕਰਕੇ ਜਿਹੜੀ ਇਹ ਜੈਨੋਸਾਈਡ ਨੂੰ ਜਿਹੜੀ ਇਹ ਮਾਨਤਾ ਆ ਉਹ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਦਵਾਈ ਜਾਵੇ। ਤੇ ਬਲਵੀਰ ਸਿੰਘ ਜੀ, ਹੁਣ ਸ਼ੋਅ ਤੇ ਮੈਂ ਅਖੀਰ ਵੱਲ ਨੂੰ ਵੱਧਦਾ। ਅਸੀਂ ਹੁਣ ਤੱਕ ਜਿਹੜਾ ਇੰਡੀਆ ਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਆ ਉਹਦੇ ਤੇ ਕਾਫੀ ਲੰਬੀ ਤੁਸੀਂ ਡਿਟੇਲਡ ਸਾਰੀ ਜਾਣਕਾਰੀ ਦਿੱਤੀ, ਜਿਹੜੀਆਂ ਕੁਛ ਪਿਛਲੇ ਦਿਨਾਂ ਦੇ ਵਿੱਚ ਘਟਨਾਵਾਂ ਵਾਪਰੀਆਂ ਉਹਨਾਂ ਦੇ ਹਵਾਲਿਆਂ ਦੇ ਨਾਲ। ਹੁਣ ਜਾਂਦੇ ਜਿਹੜਾ ਇੱਕ ਪਾਸੇ ਤਾਂ ਇੰਡੀਆ ਜਿਹੜਾ ਆ ਉਹ ਵੈਸਟਰਨ ਕੰਟਰੀਜ਼ ਦੀ ਸੋਵਰੇਨਿਟੀ ਤੇ ਅਟੈਕ ਕਰ ਰਿਹਾ, ਜਿਹਨੂੰ ਮਤਲਬ ਹੁਣ ਵੱਡੇ ਜਿਹੜੇ ਵੈਬ ਸੀਰੀਜ਼ ਨੇ ਉਹਨਾਂ ਦੇ ਵਿੱਚ ਵੀ ਦਿਖਾਇਆ ਜਾਣ ਲੱਗਿਆ, ਖਾਸ ਤੌਰ ਤੇ ਅਮਰੀਕਾ ਤੇ ਕੈਨੇਡਾ ਦੇ ਉੱਤੇ। ਦੂਜੇ ਪਾਸੇ ਜਿਹੜਾ ਇਹਨਾਂ ਵੈਸਟਰਨ ਅਲਾਈਡ ਕੰਟਰੀਜ਼ ਦੀ ਦੁਸ਼ਮਣ ਤਾਕਤ ਆ ਰਸ਼ੀਆ, ਉਹਦੇ ਨਾਲ ਇੰਡੀਆ ਦਾ ਜਿਹੜਾ ਪਿਆਰ ਆ ਉਹ ਦਿਨੋਂ ਦਿਨ ਵੱਧਦਾ ਜਾ ਰਿਹਾ। ਤੁਸੀਂ ਇਹ ਦੇਖੋ ਵੀ ਹੁਣ 12 ਦਸੰਬਰ ਦੀ ਰਿਊਟਰਸ ਦੀ ਰਿਪੋਰਟ ਆ ਵੀ ਜਿਹੜੀ ਰਸ਼ੀਆ ਦੀ ਸਰਕਾਰੀ ਕੰਪਨੀ ਆ ਤੇਲ ਵਾਲੀ, ਇਹ ਰੋਸਨੈਫਟ, ਉਹਨਾਂ ਦਾ ਰਿਲਾਇੰਸ ਇੰਡਸਟਰੀਜ਼ ਜਿਹੜੀ ਇੰਡੀਆ ਦੀ ਸਾਰੀ ਰਿਫਾਈਨਰੀ ਨੂੰ ਕੰਟਰੋਲ ਕਰਦੀ ਆ, ਲਗਭਗ ਤੇਲ ਦਾ ਸਾਰਾ ਵਪਾਰ ਇੰਡੀਆ, ਅਸੀਂ ਕਹਿ ਸਕਦੇ ਵੀ ਇੰਡੀਆ ਦੀ ਸਰਕਾਰੀ ਕੰਪਨੀ ਤੁਸੀਂ ਕਹਿ ਲਓ, ਕਿਉਂਕਿ ਸਾਰਾ ਸਰਕਾਰ ਦਾ ਹੀ ਪੈਸਾ ਲੱਗਿਆ। ਤੇ ਇਹਨਾਂ ਦੋਵਾਂ ਦੇ ਵਿੱਚ ਮਤਲਬ ਇਤਿਹਾਸਕ ਸਮਝੌਤਾ ਹੋਇਆ, ਮਤਲਬ ਜਿਹਨੂੰ ਤੁਸੀਂ ਕਹਿ ਸਕਦੇ ਹੋ ਵੀ ਕੁਆਂਟੀਟੀ ਦੇ ਮਾਮਲੇ 'ਚ, ਜਿਹਦੇ 'ਚ ਇਹ ਗੱਲ ਕਹੀ ਗਈ ਆ ਕਿ ਅਗਲੇ 10 ਸਾਲਾਂ ਤੱਕ, ਅਗਲੇ 10 ਸਾਲਾਂ 'ਚ ਹਰ ਰੋਜ਼ ਰਸ਼ੀਆ ਤੋਂ 500,000 ਬੈਰਲ ਜਿਹੜਾ ਤੇਲ ਆ ਉਹ ਇੰਡੀਆ ਨੂੰ, ਰਿਲਾਇੰਸ ਨੂੰ ਸਪਲਾਈ ਹੋਣਾ ਰੋਸਨੈਫਟ ਤੋਂ। ਮਤਲਬ ਰਸ਼ੀਆ ਨੇ ਇੰਡੀਆ ਨੂੰ ਸਪਲਾਈ ਕਰਨਾ ਆ ਅਗਲੇ 10 ਸਾਲਾਂ ਲਈ ਹਰ ਰੋਜ਼ 500,000 ਬੈਰਲ ਤੇਲ। ਆਪਾਂ ਇਹ ਵੀ ਮਤਲਬ ਜਾਣਦੇ ਆ, ਪਹਿਲਾਂ ਵੀ TV 84 ਤੇ ਕਾਫੀ ਵਾਰ ਅਸੀਂ ਗੱਲ ਕਰ ਚੁੱਕੇ ਆ ਕਿ ਜਦੋਂ ਤੋਂ ਯੂਕਰੇਨ ਜੰਗ ਸ਼ੁਰੂ ਹੋਈ ਆ, ਅਮਰੀਕਾ ਨੇ ਰਸ਼ੀਆ ਦੀ ਸੰਘੀ ਨੱਪਣ ਦੀ ਕੋਸ਼ਿਸ਼ ਕੀਤੀ, ਕਈ ਤਰ੍ਹਾਂ ਦੀਆਂ ਰੈਸਟ੍ਰਿਕਸ਼ਨਸ ਲਾ ਕੇ ਟ੍ਰੇਡ ਦੇ ਉੱਤੇ, ਪਰ ਇੰਡੀਆ ਨੇ ਹਰ ਉਸ ਰੈਸਟ੍ਰਿਕਸ਼ਨ ਤੋਂ ਰਸ਼ੀਆ ਨੂੰ ਸਾਹ ਦਵਾਇਆ, ਖਾਸ ਤੌਰ ਤੇ ਤੇਲ ਦੇ ਮਾਮਲੇ 'ਚ, ਕਿਉਂਕਿ ਜਿੰਨਾ ਰਸ਼ੀਆ ਦਾ ਤੇਲ ਸੀ ਉਹ ਰਿਲਾਇੰਸ ਦੇ ਰਾਹੀਂ ਇੰਡੀਆ 'ਚ ਆਇਆ, ਰਿਫਾਈਨ ਹੋ ਕੇ ਇੱਥੋਂ, ਤੇ ਫਿਰ ਇੱਥੋਂ ਦੁਨੀਆ ਦੀ ਮਾਰਕੀਟ 'ਚ ਗਿਆ, ਜਿਹਦੇ 'ਚ ਇੰਡੀਆ ਨੇ ਵੀ ਮੁਨਾਫਾ ਖੱਟਿਆ ਤੇ ਨਾਲ ਰਸ਼ੀਆ ਨੂੰ ਵੀ ਜਿਹੜਾ ਪੈਸਾ ਆ ਉਹ ਦਿੱਤਾ, ਤੇ ਜਿਹੜਾ ਰਸ਼ੀਆ ਨੇ ਉਹ ਸਾਰਾ ਪੈਸਾ ਫਿਰ ਯੂਕਰੇਨ ਦੀ ਜੰਗ 'ਚ ਲਾਇਆ। ਮਤਲਬ ਇੱਕ ਪਾਸੇ ਤਾਂ ਅਸੀਂ ਇੱਥੇ ਕੈਨੇਡਾ 'ਚ ਬੈਠੇ ਆ, ਇੱਥੋਂ ਕੈਨੇਡੀਅਨ ਸਿਟੀਜ਼ਨ ਜਿਹੜੇ ਆ ਉਹਨਾਂ ਦੀ ਟੈਕਸ ਜਿਹੜਾ ਅਮਾਊਂਟ ਆ ਟੈਕਸ ਆ ਉਹਨਾਂ ਦਾ, ਉਹਦੇ 'ਚ ਇੱਕ ਵੱਡਾ ਹਿੱਸਾ ਯੂਕਰੇਨ ਦੀ ਜੰਗ ਦੇ ਵਿੱਚ ਜਾ ਰਿਹਾ ਆ, ਯੂਕਰੇਨ ਨੂੰ ਸਪੋਰਟ ਦੇ ਲਈ। ਅਮਰੀਕਾ ਤੋਂ ਯੂਕਰੇਨ ਨੂੰ ਸਪੋਰਟ ਹੋ ਰਹੀ ਆ, ਹੋਰ ਸਾਰੀਆਂ ਵੈਸਟਰਨ ਲਾਈਕ ਕੰਟਰੀਜ਼ ਤੋਂ ਸਪੋਰਟ ਹੋ ਰਹੀ ਆ,
ਪਰ ਇੰਡੀਆ ਜਿਹੜਾ ਆ ਉਹ ਦੂਜੇ ਪਾਸੇ ਰਸ਼ੀਆ ਨੂੰ ਪੈਸਾ ਪ੍ਰੋਵਾਈਡ ਕਰਵਾ ਰਿਹਾ ਉਸ ਜੰਗ ਦੇ ਵਿੱਚ ਯੂਕਰੇਨ ਤੇ ਅਟੈਕ ਕਰਨ ਦੇ ਲਈ। ਤਾਂ ਜੀ ਇਸ ਗੱਲ ਦੇ ਨਾਲ ਤੁਸੀਂ ਮਤਲਬ ਇਹਦਾ ਕਿੰਨਾ ਕੁ ਅਸਰ ਤੁਸੀਂ ਸਮਝਦੇ ਹੋ ਕਿ ਹਾਲਾਂਕਿ ਇਹ ਇੰਡੀਆ ਮਤਲਬ ਕਈ ਗੱਲਾਂ ਹਜੇ ਜੱਗ ਜ਼ਾਹਰ ਨਹੀਂ ਹੋ ਰਹੀਆਂ ਵੀ ਅਮਰੀਕਾ ਨੂੰ ਜੀ ਕਿੰਨਾ ਕੁ ਗੁੱਸਾ ਆਇਆ ਇਸ ਗੱਲ ਦਾ ਵੀ ਰਸ਼ੀਆ ਨੂੰ ਇਸ ਤਰੀਕੇ ਦੇ ਨਾਲ ਇੰਡੀਆ ਪੈਸਾ ਪ੍ਰੋਵਾਈਡ ਕਰਵਾ ਰਿਹਾ। ਪਰ ਤੁਹਾਨੂੰ ਕੀ ਲੱਗਦਾ ਵੀ ਅਗਲੇ ਸਮੇਂ 'ਚ ਇੰਡੀਆ ਦੇ ਜਿਹੜੇ ਇਹ ਫੈਸਲੇ ਆ ਰਸ਼ੀਆ ਦੇ ਨਾਲ ਇਸ ਤਰ੍ਹਾਂ ਦੀ ਸਾਂਝ ਬਾਰੇ ਜਿਹਦੇ 'ਚ ਸਿੱਧਾ ਇੱਕ ਤਰ੍ਹਾਂ ਦੇ ਨਾਲ ਰਸ਼ੀਆ ਦੀ ਜੰਗ ਨੂੰ ਸਪੋਰਟ ਕਰ ਰਿਹਾ ਹੈ ਇੰਡੀਆ ਤੇ ਉਸ ਤੋਂ ਅਮਰੀਕਾ ਨੂੰ ਕਿੰਨੀ ਕੁ ਤਕਲੀਫ ਆ ਤੇ ਤੁਸੀਂ ਕੀ ਅੰਦਾਜ਼ਾ ਲਾ ਰਹੇ ਹੋ ਕਿ ਅਮਰੀਕਾ ਕਿਹੋ ਜਿਹਾ ਜਿਹੜਾ ਰਿਐਕਸ਼ਨ ਆ ਇਹਦੇ ਤੇ ਇੰਡੀਆ ਨੂੰ ਦੇ ਸਕਦਾ ਹੈ? ਦੇਖੋ, ਜਿੱਥੇ ਤੱਕ ਮੈਂ ਸਮਝਦਾ ਕਿ ਜੋ ਵੀ ਜੀਓ ਪੋਲਿਟਿਕਸ ਦੇ ਵਿੱਚ ਵੀ ਜੋ ਇੰਡੀਆ ਦੇ ਨਾਲ ਹੋ ਰਿਹਾ, ਜਿਸ ਤਰ੍ਹਾਂ ਇੰਡੀਆ ਨੂੰ ਘੇਰਿਆ ਜਾ ਰਿਹਾ ਸਾਰੇ ਪਾਸਿਓਂ, ਭਾਵੇਂ ਉਹ ਸਿੱਖ ਮੁੱਦਾ ਹੋਵੇ ਜਾਂ ਇੰਡੀਆ ਦਾ ਰਸ਼ੀਆ ਵੱਲੋਂ ਜਿਹੜਾ ਝੁਕਾਅ ਹੋਵੇ, ਉਹ ਸਾਰੇ ਦਾ ਕਾਰਨ ਜੇ ਅਸੀਂ ਸਿੱਖ ਪਰਸਪੈਕਟਿਵ ਤੋਂ ਸਮਝਣਾ ਤੇ ਮੇਰੇ ਖਿਆਲ ਦੇ ਨਾਲ ਜਦੋਂ ਦਾ ਇਹ ਇੰਡੀਆ ਦਾ ਟਰਾਂਸਨੈਸ਼ਨਲ ਡਿਪਰੈਸ਼ਨ ਆ ਇਹ ਜੱਗ ਜ਼ਾਹਰ ਹੋਇਆ, ਉਹਨੂੰ 5 ਆਈ ਕੰਟਰੀਜ਼ ਜਿਹੜੀਆਂ ਹੈਗੀਆਂ ਨੇ ਉਹਨਾਂ ਨੇ ਘੁਰਕੀ ਦਿੱਤੀ ਆ, ਦੇਣੀ ਸ਼ੁਰੂ ਕੀਤੀ ਆ। ਜਾਂ ਜੇ ਇਸ ਤਰੀਕੇ ਦੇ ਨਾਲ ਸਿੱਖ ਇਸ਼ੂ ਅੱਜ ਜਿਹੜਾ ਇਹ ਹਾਈਲਾਈਟ ਹੋ ਗਿਆ, ਇੰਡੀਆ ਦੀ ਜਿਹੜੀ ਪਕੜ ਸੀ ਉਸ ਤੋਂ ਬਾਹਰ ਹੋ ਚੁੱਕਾ। ਸੋ ਮੇਰੇ ਖਿਆਲ ਦੇ ਨਾਲ ਤਾਂ ਮੈਂ ਤਾਂ ਇਹਨੂੰ ਇਸ ਦਾਇਰੇ 'ਚ ਦੇਖਦਾ, ਨੰਬਰ 1 ਇਹ ਕਿ ਇਹ ਇੱਕ ਜਿਹੜੀ ਵੀਟੋ ਪਾਵਰ ਹੈ ਨਾ UN ਦੇ ਵਿੱਚ, ਸਿਰਫ ਉਹਦੀ ਇੱਕ ਵੋਟ ਜਿਹੜੀ ਆ ਉਹ ਹਥਿਆਣ ਦੇ ਲਈ ਜਿਹੜਾ ਇੰਡੀਆ ਰਸ਼ੀਆ ਦੇ ਪੈਰਾਂ ਦੇ ਵਿੱਚ ਗਿਆ। ਕਿਉਂਕਿ ਖਾਲਿਸਤਾਨ ਦਾ ਮੁੱਦਾ ਜਿਹੜਾ ਜਦੋਂ ਵੀ ਹਾਲਾਤਾਂ ਦੇ ਮੁਤਾਬਕ ਜੇ UN ਦੇ ਵਿੱਚ ਡਿਸਕਸ ਹੋਇਆ ਤੇ UN ਦੇ ਵਿੱਚ ਵੀਟੋ ਪਾਵਰ ਜਿਹੜੀਆਂ ਕੰਟਰੀਜ਼ ਨੇ ਉਹ ਆਲਮੋਸਟ ਜਿਹੜਾ ਉਹ ਇੰਡੀਆ ਦਾ ਜਿਹੜਾ ਕਰੂਰ ਚਿਹਰਾ ਹੈਗਾ ਉਹਨੂੰ ਸਮਝ ਚੁੱਕੀਆਂ ਨੇ। ਇਸ ਕਰਕੇ ਔਰ ਸਿਰਫ ਇੱਥੇ ਹੀ ਬਸ ਨਹੀਂ, ਇੰਡੀਆ ਦੀਆਂ ਜਿਹੜੀਆਂ ਇਹ ਦੋਗਲੀਆਂ ਨੀਤੀਆਂ ਨੇ ਕਿ ਅਸੀਂ ਤੁਹਾਡੇ ਵੀ ਹਾਂ ਤੇ ਅਸੀਂ ਤੁਹਾਡੇ ਵੀ ਹਾਂ, ਇਹਦਾ ਵੀ ਜਿਹੜਾ ਭਾਂਡਾ ਜਿਸ ਤਰੀਕੇ ਦੇ ਨਾਲ ਫੁੱਟਿਆ ਉਹਦੇ ਚੱਲਦਿਆਂ ਵੀ ਜੇ ਤੁਸੀਂ ਆਪਣੇ ਜਿਹੜਾ ਬੰਗਲਾਦੇਸ਼ ਦੇ ਵਿੱਚ ਵੀ ਜਿਹੜੀ ਸੱਤਾ ਦੀ ਤਬਦੀਲੀ ਹੋਈ ਆ ਉਹਨੂੰ ਵੀ ਤੁਸੀਂ ਦੇਖਦੇ ਹੋ ਤੇ ਜੋ ਕੁਝ ਇੰਡੀਆ ਕ੍ਰਿਸਚੀਅਨ ਮਿਨੋਰਟੀਜ਼ ਦੇ ਨਾਲ ਕਰ ਰਿਹਾ ਉਸ ਖਿੱਤੇ ਦੇ ਵਿੱਚ, ਜਿਹੜੀਆਂ ਨਾਗਾਲੈਂਡ ਜਾਂ ਮਣੀਪੁਰ, ਮਿਜ਼ੋਰਮ, ਉਸ ਖਿੱਤੇ ਦੀਆਂ ਜਿਹੜੀਆਂ 7 ਸਿਸਟਰ ਸਟੇਟਸ ਜਿਹਨਾਂ ਨੂੰ ਕਿਹਾ ਜਾਂਦਾ, ਕਾਫੀ ਵੱਡੀ ਜਿਹੜੀ ਤਾਦਾਦ ਆ ਉਹ ਉੱਥੇ ਉਹਨਾਂ ਲੋਕਾਂ ਦੀ ਆ ਜਿਹੜੇ ਇੰਡੀਆ ਦੇ ਨਾਲ ਉਹ ਰਹਿਣਾ ਤਾਂ ਨਹੀਂ ਚਾਹੁੰਦੇ, ਉਹ ਕਦੀ ਮੰਨੇ ਹੀ ਨਹੀਂ ਆਪਣੇ ਆਪ ਨੂੰ ਵੀ ਅਸੀਂ ਇੰਡੀਆ ਦਾ ਹਿੱਸਾ। ਉਸ ਖਿੱਤੇ ਦੀ ਜਿਹੜੀ ਪੋਲਿਟਿਕਸ ਹੈ ਇਹਦੇ 'ਚ ਬਹੁਤ ਵੱਡਾ ਜਿਹੜਾ ਰੋਲ ਅਦਾ ਕਰ ਰਹੀ ਹੈ। ਇੰਡੀਆ ਨੂੰ ਆਪਣੇ ਹੱਥੋਂ ਜਿਹੜਾ ਉਹ ਪੰਜਾਬ ਤਾਂ ਖੁੱਸਦਾ ਦੇਖ ਹੀ ਰਿਹਾ ਸੀ, ਉਹਦੇ ਨਾਲ ਨਾਲ ਉਹ ਜਿਹੜੀਆਂ ਬਾਕੀ ਸਟੇਟਸ ਨੇ ਉਹ ਵੀ ਖੁੱਸਦੀਆਂ ਦੇਖ ਰਹੀਆਂ। ਇਸ ਕਰਕੇ ਇੰਡੀਆ ਜਿਹੜੀ ਆ ਉਹ ਹੁਣ ਕੋਈ ਨਾ ਕੋਈ ਐਸੇ ਮੁਲਕ ਦੇ ਪੈਰਾਂ ਦੇ ਵਿੱਚ ਇੰਡੀਅਨ ਸਟੇਟ ਆ ਜਿਹੜੀ ਉਹ ਡਿੱਗਣੀ ਚਾਹੁੰਦੀ ਆ, ਜਿਹੜੀ ਜੇ UN ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਕੋਈ ਵੋਟਿੰਗ ਗੱਲ ਹੁੰਦੀ ਆ ਤੇ ਕੋਈ ਨਾ ਕੋਈ ਸਟੇਟ ਉਹਨਾਂ ਦੇ ਹੱਕ 'ਚ ਵੀਟੋ ਕਰਨ ਦੇ ਲਈ ਹੋਵੇ। ਔਰ ਦੂਜੀ ਗੱਲ ਆ ਜਿਹੜੀ ਇੰਡੀਆ ਦਾ ਜਿਹੜਾ ਕਰੈਕਟਰ ਹੈ ਉਹ ਹਮੇਸ਼ਾ ਹੀ ਜਿਹੜਾ ਉਹ ਚਾਹੇ ਤੁਸੀਂ ਵਿਦਨ ਕੰਟਰੀ ਦੀਆਂ ਬਾਉਂਡਰੀਜ਼ ਦੇ ਵਿੱਚ, ਸੋ ਕਾਲਡ ਕੰਟਰੀ ਦੀ ਬਾਉਂਡਰੀਜ਼ ਦੇ ਵਿੱਚ ਦੇਖ ਲਓ ਤੇ ਜਾਂ ਉਹਨਾਂ ਬਾਉਂਡਰੀਜ਼ ਤੋਂ ਬਾਹਰ ਦੇਖ ਲਓ, ਇਹ ਹਮੇਸ਼ਾ ਜਿਹੜੇ ਨੇ ਵਪਾਰੀ ਲੋਕ ਨੇ ਆਪਣੇ ਹਿੱਤਾਂ ਨੂੰ ਇਹ ਜਿਹੜੇ ਹਮੇਸ਼ਾ, ਮੈਂ ਇੱਕ ਨਾ ਛੋਟੀ ਜਿਹੀ ਇੱਥੇ ਐਗਜ਼ਾਮਪਲ ਦਿੰਦਾ, ਇਹ ਤਾਂ ਇੱਕ ਵੱਖਰੀ ਕਿਸਮ ਦੀ ਲੜਾਈ ਹੈ ਨਾ ਕਿ ਦੋ ਕੰਟਰੀਆਂ ਦੀ ਲੜਾਈ ਹੈ, ਕੌਣ ਕਿੱਧਰ ਖੜਾ ਉਹ ਬਾਅਦ ਦੀ ਗੱਲ ਆ ਕਿ ਕਿਹੜਾ ਕਿਹੜੇ ਗਰੁੱਪ 'ਚ। ਅੱਜ ਤੋਂ ਕੋਈ 5-7 ਸਾਲ ਪਹਿਲਾਂ ਜਦੋਂ ਆਈਸਿਸ ਦਾ ਜਿਹੜਾ ਚੱਲ ਰਿਹਾ ਸੀਗਾ ਰੌਲਾ ਮਿਡਲ ਈਸਟ ਦੇ ਵਿੱਚ ਪੂਰੇ ਜੋਬਨ ਤੇ ਸੀਗਾ, ਉਦੋਂ ਵੀ ਜਿਹੜਾ ਇਹ ਰਿਪੋਰਟ ਸਾਹਮਣੇ ਆਈ ਸੀ ਕਿ ਆਈਸਿਸ ਨੂੰ ਸਮਾਨ ਦੇਣ ਦੇ ਵਿੱਚ ਵੀ ਜਿਹੜਾ ਉਹ ਇੰਡੀਅਨ ਕੰਪਨੀਆਂ ਜਿਹੜੀਆਂ ਉਹ ਪਾਈਆਂ ਗਈਆਂ ਸੀ। ਜਿਹੜਾ ਆਈਸਿਸ ਨੂੰ ਲੌਜਿਸਟਿਕਸ ਪਹੁੰਚ ਰਹੇ ਸੀ ਉਹ ਭਾਰਤੀ ਕੰਪਨੀਆਂ ਉਹ ਪਹੁੰਚਾ ਰਹੀਆਂ ਸੀ। ਸੋ ਇਹ ਇੱਥੇ ਤੱਕ ਇਹਨਾਂ ਦਾ ਸਿਸਟਮ ਜਿਹੜਾ ਉਹ ਗਰਕਿਆ ਹੋਇਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਜ਼ਰੂਰ ਜਿਹੜੀ ਆ ਉਹ ਸਾਰੇ ਦੇਖਣਗੇ ਕਿ ਇਹ ਦੋਗਲੀ ਨੀਤੀ ਹੈ ਜਿਹੜੀ ਇਹ ਹੁਣ ਬਹੁਤ ਦੇਰ ਆ ਜਿਹੜੀ ਉਹ ਇੰਡੀਆ ਦੀ ਨਹੀਂ ਚੱਲਣੀ ਜੀ। ਬਿਲਕੁਲ ਬਲਵੀਰ ਸਿੰਘ ਜੀ, ਮਤਲਬ ਤੁਸੀਂ ਜਿਹੜੀ ਇਹ ਗੱਲ ਕਹੀ ਆ ਕਿ ਜਿਹੜਾ ਜੀਓ ਪੋਲਿਟਿਕਸ ਆ ਉਹ ਬੜੀ ਉਹਦੇ 'ਚ ਸ਼ਿਫਟ ਆ ਰਹੀ ਆ, ਸਿਰਫ ਪੰਜਾਬ ਹੀ ਨਹੀਂ ਹੋਰ ਵੀ ਬੜਾ ਕੁਛ ਇੰਡੀਆ ਨੂੰ ਆਪਣੇ ਹੱਥਾਂ 'ਚੋਂ ਖਿਸਕਦਾ ਲਗਭਗ ਪ੍ਰਤੱਖ ਨਜ਼ਰ ਆ ਰਿਹਾ, ਜਿਹਦੇ ਕਰਕੇ ਹੀ ਮਤਲਬ ਇਹ ਹਾਲਾਤ ਬਣੇ ਵੀ ਇੰਡੀਆ ਦੀ ਸਰਕਾਰ ਨੂੰ ਇਹ ਬਿਆਨ ਦੇਣਾ ਪਿਆ ਵੀ US ਡੀਪ ਸਟੇਟ ਜਿਹੜੀ ਆ ਉਹ ਹੁਣ ਸਾਡੇ ਤੇ ਅਟੈਕ ਕਰ ਰਹੀ ਆ।
ਜੀ, ਮਤਲਬ ਇਹ ਕੁਛ ਕੁ ਸਾਲ ਪਹਿਲਾਂ ਤੱਕ ਅਸੀਂ ਦੇਖਦੇ ਹਾਂ ਵੀ ਚਾਹੇ ਮੌਡੀ ਹਾਊਡੀ ਹੋ ਗਿਆ, ਕਿੰਨਾ ਕੁਛ ਰੌਲਾ ਪਾਇਆ ਵੀ ਮੋਦੀ ਤੇ ਚੜ੍ਹਾਈ ਬਹੁਤ ਆ, ਵੀ ਚਾਹੇ ਟਰੰਪ ਆ, ਬਾਈਡਨ ਆ, ਇਹਨਾਂ ਨੇ ਬਹੁਤ ਮਸ਼ਹੂਰੀਆਂ ਕੀਤੀਆਂ ਮੋਦੀ ਦੀਆਂ, ਵੀ ਦੁਨੀਆ ਦੀ ਤਾਕਤ ਬਣਨ ਜਾ ਰਿਹਾ, ਵੀ ਮਤਲਬ ਵਿਸ਼ਵ ਗੁਰੂ ਬਣਾਂਗੇ ਇਸ ਤਰੀਕੇ ਦੇ। ਪਰ ਮੈਨੂੰ ਹਾਲਾਤ ਇਹ ਲੱਗ ਰਹੇ ਵੀ ਮਤਲਬ ਭਾਂਡੇ ਖਾਲੀ ਵੀ ਨੀ ਬਚਣੇ ਆ, ਵੀ ਜਿਹੜੇ ਜੀ, ਦਿਨ ਜੀ, ਆ ਰਹੇ ਬਿਲਕੁਲ। ਆ, ਵੀ ਕੁਛ ਖੜਕਾਉਣ ਨੂੰ ਤਾਂ ਵੱਜ ਜੇ। ਮਤਲਬ ਮੈਨੂੰ ਉਹ ਵੀ ਕੁਛ ਖੜਕਾਉਣ ਨੂੰ ਵੀ ਵੱਜਦਾ ਜਿਹੜਾ ਆ, ਉਹ ਨਹੀਂ ਦਿਖ ਰਿਹਾ, ਕਿਉਂਕਿ ਅੱਤ ਦਾ ਅੰਤ ਹੁੰਦਾ ਮਨਵੀਰ ਸਿੰਘ ਜੀ। ਅਸੀਂ ਜੋ ਦੇਖ ਰਹੇ ਹਾਂ ਜਾਂ ਜੋ ਖਬਰਾਂ 'ਚ ਪੜ੍ਹ ਰਹੇ ਹਾਂ, ਉਹ ਤੋਂ ਇਹ ਸਪਸ਼ਟ ਆ ਕਿ ਪੰਜਾਬ ਦੇ ਨਾਲ ਉਸ ਖਿੱਤੇ ਦੇ ਵਿੱਚ ਹੋਰ ਜਿਹੜੀਆਂ ਦੱਬੀਆਂ ਹੋਈਆਂ ਕੌਮਾਂ ਸੀ, ਜਿਨ੍ਹਾਂ ਨੂੰ ਆਰਮਡ ਫੋਰਸਿਸ ਦੇ ਨਾਲ ਦਬਾ ਕੇ ਰੱਖਿਆ ਗਿਆ, ਉਹਨਾਂ ਦੇ ਲਈ ਜਿਹੜਾ ਸਮਾਂ ਆ, ਉਹ ਬੜਾ ਸਾਜ਼ਗਾਰ ਬਣ ਰਿਹਾ। ਤੇ ਜੀ, ਜਦੋਂ ਤਖ਼ਤੇ ਪਲਟੇ ਜਾਂਦੇ ਆ, ਚਾਹੇ ਉਹ ਬੰਗਲਾਦੇਸ਼ ਦੇ ਵਿੱਚ ਲੋਕਾਂ ਨੇ ਦੇਖਿਆ, ਚਾਹੇ ਹੁਣ ਸੀਰੀਆ ਦੇ ਵਿੱਚ ਦੇਖਿਆ। ਮਤਲਬ ਤੁਸੀਂ ਰਾਤ ਨੂੰ ਸੌਂਦੇ ਹੋ ਤਾਂ ਦੁਨੀਆ ਹੋਰ ਤਰੀਕੇ ਦੀ ਹੁੰਦੀ ਆ। ਤੁਸੀਂ ਸਵੇਰੇ ਉੱਠਦੇ ਹੋ ਤੇ ਤੁਹਾਡੇ ਫ਼ੋਨਾਂ ਦੇ ਉੱਤੇ ਉਹ ਖਬਰ ਆਈ ਹੁੰਦੀ ਹੈ ਜਿਹੜਾ ਤੁਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ, ਤੁਹਾਡੇ ਚੇਤਾ ਵੀ ਜੀ। ਨਹੀਂ ਹੁੰਦਾ। ਤੇ ਇਹ ਇਸ਼ਾਰੇ ਨੇ ਵੀ ਦੁਨੀਆ ਬੜੀ ਤੇਜ਼ੀ ਦੇ ਨਾਲ ਬਦਲ ਰਹੀ ਆ। ਇਹ ਬਿਲਕੁਲ। ਦੁਨੀਆ ਦੇ ਵਿੱਚ ਸਟੇਬਿਲਿਟੀ ਦਾ ਦੌਰ ਨਹੀਂ ਆ। ਅ, ਜੀ, ਇੱਥੇ ਇੱਕ ਛੋਟੀ ਜਿਹੀ ਗੱਲ ਨਾਲ ਦੀ ਨਾਲ ਜੋੜਦਾ ਜਾਵਾਂ ਮੈਂ, ਸੁਖਵਿੰਦਰ ਸਿੰਘ ਜੀ, ਇੰਡੀਆ ਨੂੰ ਇਸ ਗੱਲ ਤੋਂ ਸਬਕ ਲੈਣਾ ਚਾਹੀਦਾ ਕਿ ਜਿਹੜੀ ਵੀਟੋ ਪਾਵਰ ਦੀ ਵੋਟ ਹਥਿਆਉਣ ਲਈ ਤੁਸੀਂ ਇਹ ਸਾਰਾ ਕੁਝ ਕਰ ਰਹੇ ਹੋ ਨਾ, ਤੇ ਉਸ ਵੀਟੋ ਪਾਵਰ ਦੀ ਜਿਹੜੀ ਵੋਟ ਆ, ਉਹਦੀ ਸੀਰੀਆ 'ਚ ਕਿਸੇ ਨੇ ਲੋੜ ਨਹੀਂ ਸਮਝੀ। ਰਾਤੋਂ ਰਾਤ ਤਖ਼ਤਾ ਪਲਟ ਕੇ ਅੱਜ ਉਹ ਬੰਦਾ ਗਵਰਨ ਕਰ ਰਿਹਾ ਸੀਰੀਆ ਨੂੰ, ਜਿਹੜਾ ਕਦੀ 10 ਮਿਲੀਅਨ ਜਿਹਦੇ ਸਿਰ ਦੇ ਉੱਤੇ ਅਮਰੀਕਾ ਨੇ ਇਨਾਮ ਰੱਖਿਆ ਹੋਇਆ ਸੀ, ਅਲ ਬਸ਼ਰ। ਬਿਲਕੁਲ ਜੀ, ਸੋ ਸਮਾਂ ਕਦੋਂ ਬਦਲਦਾ, ਕਿਹੜੀ ਕਰਵਟ ਬਹਿੰਦਾ ਊਂਠ, ਇਹ ਸਮੇਂ ਨੂੰ ਹੀ ਪਤਾ। ਸੋ ਇਹ ਮਤਲਬ ਜਿਸ ਕਿਸਮ ਦਾ ਇਹਨਾਂ ਨੇ ਇਹ ਸਿੱਖਾਂ ਦੇ ਖਿਲਾਫ ਤਾਂ ਹੈ ਹੀ ਸੀ, ਹੁਣ ਬਾਕੀ ਵੀ ਵੈਸਟ ਦੇ ਖਿਲਾਫ ਜਾਂ ਇਨਸਾਨੀਅਤ ਦੇ ਖਿਲਾਫ ਜਿਹੜੀ ਆ ਇਹਨਾਂ ਨੇ ਆਪਣਾ ਜਿਹੜੇ ਇਹ ਸਟਾਂਸ ਲਿਆ ਹੋਇਆ ਇੰਡੀਆ ਨੇ, ਇਹਦੇ ਨਤੀਜੇ ਬਹੁਤ ਭੈੜੇ ਹੋਣਗੇ ਜੀ। ਬਿਲਕੁਲ ਜੀ। ਫਿਰ ਮਤਲਬ ਦੇਖਦੇ ਆ ਵੀ ਕਿੱਧਰ ਨੂੰ ਜਾਂਦੀ ਆ ਸਿਆਸਤ, ਚੰਦਰ ਆਰਿਆ ਕਿੱਧਰ ਨੂੰ ਜਾਂਦਾ। ਇਹਦੇ ਤੇ ਵੀ ਬੜੀ ਵੱਡੀ ਤੁਸੀਂ ਜਿਵੇਂ ਗੱਲ ਕੀਤੀ ਆ ਵੀ ਚੰਦਰ ਆਰਿਆ ਨੇ ਕਿਹਾ ਵੀ ਮੇਰਾ ਪਤਾ ਨਹੀਂ, ਮੈਂ ਅੱਜ ਹੈਗਾ ਕੱਲ੍ਹ ਨਹੀਂ ਹੋਣਾ। ਜੀ, ਵੀ ਤੁਸੀਂ ਮਤਲਬ ਬੇਸਿਕਲੀ ਉਹ ਕਹਿ ਭਾਵੇਂ ਹਿੰਦੂਆਂ ਨੂੰ ਰਿਹਾ ਸੀ, ਪਰ ਮੈਂ ਵੀ ਉਹਦਾ ਜਦੋਂ ਬਿਆਨ ਸੁਣ ਰਿਹਾ ਸੀ, ਮੈਨੂੰ ਲੱਗ ਰਿਹਾ ਸੀ ਉਹ ਇੰਡੀਅਨ ਸਰਕਾਰ ਨੂੰ ਕਹਿ ਰਿਹਾ ਵੀ ਹੁਣ ਸਾਡੇ ਪੱਲੇ ਕੱਖ ਨਹੀਂ ਰਿਹਾ ਇੱਥੇ। ਜੀ, 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 ਬਿਲਕੁਲ। ਤੇ ਚੀਜ਼ਾਂ ਨੂੰ ਜੇ ਕਰ ਸਕਦੇ ਹੋ ਕਰ ਲਓ ਸੈੱਟ, ਪਰ ਅਸੀਂ ਇਹ ਆਸ ਕਰਦੇ ਹਾਂ ਵੀ ਉਸ ਖਿੱਤੇ ਦੇ ਵਿੱਚ ਸ਼ਾਂਤੀ ਦੇ ਨਾਲ ਜਿਹੜੀਆਂ ਤਬਦੀਲੀਆਂ ਆ ਉਹ ਹੋਣ। ਜਿਹੜੇ ਲੋਕਾਂ ਦੇ ਹੱਕ ਦੱਬੇ ਹੋਏ ਨੇ, ਉਹਨਾਂ ਲੋਕਾਂ ਨੂੰ ਹੱਕ ਮਿਲਣ। ਤਬਦੀਲੀ ਸੁਭਾਵਿਕ ਆ ਕਿ ਇੱਕ ਨਾ ਇੱਕ ਦਿਨ ਤਾਂ ਜਿਹੜਾ ਅੰਤ ਆ ਉਹਦਾ ਅੰਤ ਹੁੰਦਾ ਹੀ ਆ। ਪਰ ਜਿਸ ਤਰੀਕੇ ਦੇ ਨਾਲ ਉੱਥੇ ਹਾਲਾਤ ਬਦਲ ਰਹੇ ਆ, ਤੇ ਅਸੀਂ ਆਸ ਕਰਦੇ ਹਾਂ ਵੀ ਜਿਹੜਾ ਭਵਿੱਖ ਆ ਪੰਜਾਬ ਦਾ ਖ਼ਾਸ ਤੌਰ ਤੇ ਉਹ ਰੋਸ਼ਨ ਹੋਵੇਗਾ। ਤੇ ਜਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਜਾਂ ਇਹਨਾਂ ਸਾਰੇ ਮੁਲਕਾਂ ਦੇ ਵਿੱਚ ਸਿੱਖਾਂ ਨੇ ਬਿਨਾਂ ਕਿਸੇ ਰਾਜ ਭਾਗ ਤੋਂ ਤੇ ਇੱਕ ਉਜਾੜੇ ਤੋਂ ਬਾਅਦ, ਨਸਲਕੁਸ਼ੀ ਤੋਂ ਬਾਅਦ ਆਪਣੀ ਮਿਹਨਤ ਦੇ ਨਾਲ ਜਿੱਥੇ ਅਸੀਂ ਕਹਿ ਸਕਦੇ ਹਾਂ ਵੀ ਸਰਮਾਇਆ ਵੀ ਇਕੱਠਾ ਕੀਤਾ, ਉੱਥੇ ਨਾਲ ਰਿਸ਼ਤੇ ਵੀ ਬਣਾਏ ਤੇ ਲੋਬਿੰਗ ਦੇ ਵਿੱਚ ਵੀ ਇੱਕ ਵੱਡੀ ਸਟੇਟ ਨੂੰ ਟੱਕਰ ਦਿੱਤੀ ਆ। ਤੇ ਅੱਜ ਵੀ ਜਿਹੜੀ ਇੰਡੀਅਨ ਸਟੇਟ ਆ, ਉਹਦੀ ਸਾਰੀ ਫੋਰਨ ਪਾਲਿਸੀ ਜਿਹੜੀ ਆ, ਅਸੀਂ ਕਹਿ ਸਕਦੇ ਹਾਂ ਵੀ ਉਹ ਸਿੱਖਾਂ ਨੂੰ ਕਾਊਂਟਰ ਕਰਨ ਤੇ ਲੱਗੀ ਹੋਈ ਆ। ਤੇ ਇਹ ਸਿੱਖਾਂ ਦੀ ਵੱਡੀ ਪ੍ਰਾਪਤੀ ਆ। ਤੇ ਉਹਦੇ ਬਾਰੇ ਤੁਸੀਂ ਬੜੀਆਂ ਜੇ ਕੈਨੇਡਾ ਤੋਂ ਜਿਹੜੀਆਂ ਦਿਲਚਸਪ ਜਾਣਕਾਰੀਆਂ ਨੇ, ਡਿਟੇਲਡ ਇਨਫੋਰਮੇਸ਼ਨ ਆ, ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਆ। ਤੇ ਡਾਕਟਰ ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ ਅਸੀਂ ਇਹ ਕੋਸ਼ਿਸ਼ ਕੀਤੀ ਆ ਕਿ ਜਿਹੜੇ ਟੀਵੀ 84 ਦੇ ਦਰਸ਼ਕ ਨੇ, ਉਹਨਾਂ ਦੇ ਲਈ ਪ੍ਰੋਗਰਾਮ ਜਿਹੜਾ ਆ ਉਹ ਲਗਾਤਾਰਤਾ ਦੇ ਨਾਲ ਚੱਲਦਾ ਰਹੇ। ਤੇ ਜਿਹੜੀਆਂ ਸਿੱਖ ਇੰਟਰਸਟ ਦੀਆਂ ਖਬਰਾਂ ਨੇ, ਜਾਣਕਾਰੀਆਂ ਨੇ, ਉਹ ਟੀਵੀ 84 ਦੀ ਜਿਹੜੀ ਜ਼ਿੰਮੇਵਾਰੀ ਲੱਗੀ ਆ, ਉਸ ਮੁਤਾਬਕ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਦੀਆਂ ਕਰੀਏ। ਪਰ ਜੀ, ਫਿਰ ਵੀ ਜ਼ਰੂਰ ਸਾਡੇ ਦਰਸ਼ਕ ਜਿਹੜੇ ਆ, ਉਹ ਡਾਕਟਰ ਅਮਰਜੀਤ ਸਿੰਘ ਹੋਰਾਂ ਦੀ ਜਿਹੜੀ ਆ ਐਬਸੈਂਸ ਆ, ਉਹਨੂੰ ਮਹਿਸੂਸ ਕਰ ਰਹੇ ਹੋਣਗੇ। ਤੇ ਜੀ, ਬਿਲਕੁਲ। ਸੋਮਵਾਰ ਸਰਦਾਰ ਬਿਲਕੁਲ, ਸੁਖਵਿੰਦਰ ਸਿੰਘ ਜੀ, ਅਸੀਂ ਡਾਕਟਰ ਸਾਹਿਬ ਦੀ ਜਿਹੜੀ ਦੇਣ ਆ ਜਾਂ ਉਹਨਾਂ ਦੀ ਜਿਹੜੀ ਕੈਪੇਬਿਲਿਟੀ ਆ, ਉਹਨੂੰ ਤਾਂ ਅਸੀਂ ਉਹਦੇ ਨੇੜੇ ਤੇੜੇ ਵੀ ਨਹੀਂ ਪੁੱਜ ਕੇ ਗੱਲ ਕਰ ਸਕਦੇ, ਬਟ ਫਿਰ ਵੀ ਅਸੀਂ ਜਿਹੜਾ ਇੱਕ ਛੋਟੀ ਜਿਹੀ ਕੋਸ਼ਿਸ਼ ਸਿਰਫ ਉਹਨਾਂ ਦੀ ਐਬਸੈਂਸ ਨੂੰ ਜਿਹੜਾ ਉਹ ਭਰਨ ਦੇ ਲਈ ਕੀਤੀ ਆ। ਸੋ ਅਸੀਂ ਇਹ ਕਦੀ ਵੀ ਨਹੀਂ ਮਤਲਬ ਦਾਅਵਾ ਕਰ ਸਕਦੇ ਵੀ ਅਸੀਂ ਸੱਚੋ ਸੱਚ ਪ੍ਰੋਗਰਾਮ ਨੂੰ ਜਿਹੜਾ ਉਸ ਲੈਵਲ ਦੇ ਉੱਤੇ ਜਾ ਕੇ ਪ੍ਰੈਜ਼ੈਂਟ ਕਰ ਸਕਦੇ ਹਾਂ ਜੋ ਡਾਕਟਰ ਸਾਹਿਬ ਕਰਦੇ ਆ। ਸੋ ਸਾਡੀ ਇੱਕ ਛੋਟੀ ਜਿਹੀ ਕੋਸ਼ਿਸ਼ ਹੀ ਆ ਕਿ ਅਸੀਂ ਜਿਹੜਾ ਇਹ ਪ੍ਰੋਗਰਾਮ ਆ ਜਿਹੜਾ ਇਹ ਚੱਲਦਾ ਰਵੇ ਬਸ।
ਬਿਲਕੁਲ ਇੰਨੀ ਕੀ ਗੱਲ ਆ ਜੀ, ਸਾਡੀ ਤਿਲ ਫੁੱਲ ਜਿਹੜੀ ਹੈ ਜ਼ਰੂਰ ਕਬੂਲ ਕਰਿਓ ਜੀ। ਨਹੀਂ ਬਿਲਕੁਲ ਬਲਵੀਰ ਸਿੰਘ ਜੀ, ਤੁਹਾਡੇ ਤੇ ਬੜੀ ਟੇਕ ਹੁੰਦੀ ਹੈ ਜਦੋਂ ਡਾਕਟਰ ਸਾਹਿਬ ਗੈਰ ਹਾਜ਼ਰ ਹੋਣ, ਉਹਨਾਂ ਦਾ ਇਹੀ ਫੋਨ ਹੁੰਦਾ ਕਿ ਬਲਵੀਰ ਸਿੰਘ ਨੂੰ ਕਾਲ ਲਾਓ ਤੇ ਸ਼ੋਅ ਜਿਹੜਾ ਆ ਕਰੋ। ਤੇ ਅਸੀਂ ਟੀਵੀ 84 ਦੇ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ, ਤੁਹਾਡਾ ਵੀ ਬਹੁਤ ਧੰਨਵਾਦ ਕਿ ਤੁਸੀਂ ਸਮਾਂ ਕੱਢਿਆ ਤੇ ਬੜੀਆਂ ਅਹਿਮ ਜਾਣਕਾਰੀਆਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ। ਤੇ ਡਾਕਟਰ ਅਮਰਜੀਤ ਸਿੰਘ ਜੀ ਹੋਪਫੁਲੀ ਸੋਮਵਾਰ ਤੋਂ ਫਿਰ ਤੁਹਾਡੇ ਸਾਹਮਣੇ ਇਸ ਸਮੇਂ ਦੇ ਉੱਤੇ ਜਿਹੜਾ ਸੱਚੋ ਸੱਚ ਦਾ ਸਮਾਂ ਹੈ ਇਸ ਪ੍ਰੋਗਰਾਮ ਦੇ ਵਿੱਚ ਪੇਸ਼ ਹੋਣਗੇ, ਹਾਜ਼ਰ ਹੋਣਗੇ। ਤੇ ਉਦੋਂ ਤੱਕ ਰੱਬ ਰਾਖਾ ਜੀ। ਬਲਵੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।